ਸਭ ਤੋਂ ਅੱਛਾ ਤੁਸੀਂ ਕਦੀ ਉਹ ਬਣਾ ਕੇ ਤੇ ਬੌਕਰ ਦੇ ਤੀਲੇ ਤਰਕੋਨਾ ਲਾ ਕੇ ਤੇ ਮਾਰੇ ਤਾਤ ਪੱਚੇ ਛੋੜੇ ਭਾਜੀ ਸੁੱਕੀ ਆ ਤਾਂ ਕਰਕੇ ਉਹ ਯਾਰ ਅੱਛਾ ਫਿਰ ਇਹ ਕਰਨੀ ਜੇ ਇੱਥੋਂ ਕਦੀ ਗਿੱਲੀ ਰਾਵੀ ਲੰਘ ਜਾਏ ਭਾਜੀ ਐਵੇਂ ਛੋਟੀ ਪਟਾਕਾ ਕੋਲੋਂ ਛੱਡ ਕੇ ਕਹਿੰਦਾ ਲਓ ਲਿਬਰਾਲ ਕੰਪ ਆ ਗਿਆ ਇਹ ਬੜਾ ਕੰਮ ਚੱਲਣਾ ਵਾ ਹਾਂ ਸੀਰੀਅਸਲੀ ਯਾਰ ਇਹਦਾ ਤਜਜ਼ੀਆ ਤਾਂ ਦੇਖ अस्सलाम वालेकुम जी नाज़रीन टी टाइम में खुश आमदीद यार की स्टाइल है ਸਾਜੀ ਕਦਮ अल्लाह दी कसम ਸਾਜੀ ਲੁੱਕ ਚੇਂਜ ओ यार लुक चेंज ਮੈਂ ਸਾਜੀ ਉਹ ਮਾਮਲਾ ਸਾਫ ਤਰ੍ਹਾਂ ਛੱਤੇ ਰੱਖਣੇ ਹੁਣ ਮੈਂ ਇਹ ਸੋਚ ਲਿਆ ਤੁਸੀਂ ਮੈਨੂੰ ਕਹਿਣਾ ਕਾਮੇਡੀਅਨ ਇਦਾਂ ਦੇ ਹੁੰਦੇ ਜੀ ਜਦੋਂ ਨਾਈ ਜਵਾਬ ਦੇ ਦੇਣ ਫਿਰ ਬੰਦਾ ਇਦਾਂ ਹੀ ਕਰਦਾ ਇੱਥੇ ਇੱਥੇ ਐ ਪੂਰਾ ਇਸਮਾਇਲ ਸ਼ਾਹ ਸਾਹਿਬ ਬਣ हाँ तू भी हुण एक माइक लै ते रोड शो कर ते लोकां नूं खिला आपस च ਤੁਹਾਡੀ तेरे उदां दे वाल बन गए ਨਾ आ ਕਰੋ एवें जिहदा दिल करे ओदे खिलाफ बोली जा ਨਹੀਂ ਸਾਜੀ ते सवाल करके अगले को जवाब नहीं लेना जवाब भी आप ही देना जवाब ओए यार कैसा ट्रिक है यार कसम आप बताए ना कि उन्होंने सही नहीं बताए ना बताए ना नहीं बताए यार नहीं ऐदा नहीं यार तेन जो नहीं एक काम होता ਐਵੇਂ ਨਕਲ के लिए भी अच्छा मैं उन्होंने फुल फूक मारी साजी होते बेटा नहीं है ਇਹ ਥੱਲੇ ਨਾ ਇੱਕ ਪਿੱਛੇ ਹਵਾ ਵਾਲੀ ਟੈਂਕੀ ਰੱਖ ਕੇ ਇਧਰੋਂ ਦੀ ਪੈਪ ਕੱਟ ਕੇ ਨਾਲ ਇੱਥੇ ਲਾ ਥੱਲੇ ਹੱਥ ਪਾ ਲੈਣਾ ਇਹ ਫੇਰ ਜਾਣੇ ਇਹ ਬਲੋਰ ਰੱਖ ਲਾ ਤੇ ਹਾਂ ਉਹੀ ਤੇ ਕਹਿ ਰਿਹਾ ਲੋ ਜੀ ਨਾਜ਼ਰੀਨ ਸਿੱਧੀ ਤੇ ਸਾਫ਼ ਗੱਲ ਹੈ ਤੁਹਾਡੀ ਮਿਹਰਬਾਨੀ ਹੈ ਠੀਕ ਹੈ ਜੀ ਤੁਹਾਡੀ ਬਹੁਤ ਮਿਹਰਬਾਨੀ ਸਾਫ਼ ਗੱਲ ਮੈਂ ਫਿਰ ਸਿੱਧੀ ਸਾਫ਼ ਗੱਲ ਹੈ ਭੈਣ ਕਿ ਮਾਫੀ ਦੇ ਦਿਓ ਬਸ ਐਂਡ ਹੋ ਗਿਆ ਭੈਣ ਮਾਫੀ ਦੇ ਦਿਓ ਠੀਕ ਹੈ ਜੀ ਤੇ ਇੱਕ ਕਰੈਕਟਰ ਲਓ बिल्कुल इजी हो जाओ हुण चलो जी अच्छा जी साजी सवालात का सिलसिला मेरा एक पॉडकास्ट रहंदा साजी दा लो जी तू दस दे ਜਿਹੜੇ ਉਹ ਸੀ ਆਪਣਾ ਐਡੀਸਨ ਮਰਫੀ ਜਿਨ੍ਹਾਂ ਨੇ ਬਲਬ ਬਣਾਇਆ ਸੀ ਹਾਂਜੀ ਹਾਂਜੀ ਉਹ ਐਡੀਸਨ ਮਰਫੀ ਨਹੀਂ ਸੀ ਹੈਗੇ ਉਹ ਗ੍ਰਾਹਮ ਬੈਲ ਸੀ ਕੀ ਨਾ ਨਹੀਂ ਗ੍ਰਾਹਮ ਬਰਫੀ ਮਾਰਕੋਨੀ ਐਡੀ ਮਰਫੀ ਮਾਰਕੋਨੀ ਨੇ ਰੇਡੀਓ ਬਣਾਇਆ ਸੀ ਤੇ ਚਲੋ ਬਲਬ ਵੀ ਪਾ ਕੀ ਨਾਂ ਸੀ ਐਡੀਸਨ ਐਡੀਸਨ ਮਰਫੀ ਸੀ ਨਹੀਂ ਐਡੀਸਨ ਕਲਰ ਨਾਮ ਨਹੀਂ ਪੂਰਾ ਨਾਂ ਕੀ ਸੀ ਐਡੀਸਨ ਕੋਈ ਨਾਲ ਨਾਮ ਲੱਗਦਾ ਐਡੀਸਨ ਸੀ ਨਾ ਜਿਹਨਾਂ ਨੇ ਬਲਬ ਬਣਾਇਆ ਸੀ ਉਹਨਾਂ ਨੇ ਇੱਕ ਹੋਰ ਚੀਜ਼ ਬਹੁਤ ਵੱਡੀ ਇਜਾਦ ਕੀਤੀ ਹੈ ਜਿਹੜੀ ਅੱਜ ਦੁਨੀਆ 'ਚ ਹਰ ਜਗ੍ਹਾ ਕੰਮ ਆ ਰਹੀ ਹੈ ਔਰ ਉਹ ਨਾ ਹੋਵੇ ਬੱਤੀ ਤੋਂ ਬਗੈਰ ਬਲਬ ਤੋਂ ਬਗੈਰ ਗੁਜ਼ਾਰਾ ਹੋ ਸਕਦਾ ਉਸ ਤੋਂ ਬਗੈਰ ਨਹੀਂ ਹੋ ਸਕਦਾ ਦੱਸੋ ਕਿਹੜੀ ਚੀਜ਼ ਏਸੀ ਨਹੀਂ ਆ ਲੈਂਸ ਡੇਲੇ ਦਾ ਲੈਂਸ ਨਹੀਂ ਵੇਲਣਾ ਰੋਟੀ ਨਹੀਂ ਚਲੋ ਯਾਰ ਖਰੀਦ ਮੈਂ ਭਈ ਜਿੰਨੇ ਮਤਲਬ ਕਹਿ ਲਾ ਕਿ ਵੀ ਤੇਰਾ ਸੋਸ਼ਲ ਮੀਡੀਆ ਬਰਬਾਦ ਹੋ ਜੇ ਉਸ ਤੋਂ ਬਗੈਰ ਕੋਈ ਬੰਦਾ ਕੰਮ ਨਾ ਕਰ ਸਕੇ ਉਸ ਤੋਂ ਬਗੈਰ ਤੁਸੀਂ ਇੱਕ ਦੂਜੇ ਨਾਲ ਗੱਲ ਨਾ ਕਰ ਸਕੋ ਉਸ ਤੋਂ ਬਗੈਰ ਤੂੰ ਕਿਸੇ ਨੂੰ ਫੋਨ ਨਾ ਕਰ ਸਕੇ ਉਸ ਤੋਂ ਬਗੈਰ ਤੂੰ ਕਿਸੇ ਦਾ ਹਾਲ ਚਾਲ ਨਾ ਪੁੱਛ ਸਕੇ ਯਾਨੀ ਦੁਨੀਆ ਫਾਰਗ ਹੋ ਜਾਏ ਕਨੈਕਸ਼ਨ ਖਤਮ ਹੋ ਜਾਏ ਕੰਪਿਊਟਰ ਜ਼ਬਾਨ ਨਹੀਂ ਜ਼ਬਾਨ ਉਹਨੇ ਪੜਾਈ ਜ਼ਬਾਨ ਨਾਲ ਹੀ ਸਾਰਾ ਕੁਝ ਪੁੱਛਣਾ ਦੱਸਣਾ ਉਹ ਕਬੂਤਰ ਜਿਹੜਾ ਮੈਸੇਜ ਬਟ ਯਾਰ ਮੈਨੂੰ ਲੰਦਾ ਪਤਾ ਤੂੰ ਜਾਨੂੰ ਸੋਚਣਾ ਹੀ ਦੱਸ ਦੇਣਾ ਇਹ ਉਸਤਾਦ ਜੀ ਅੱਛਾ ਦੁਨੀਆ ਆਈਫੋਨ ਨਹੀਂ ਦੁਨੀਆ ਤਬਾਹ ਹੋ ਜਾਵੇ ਗੱਲ ਕੋਈ ਕਿਸੇ ਨਾਲ ਕਰਨਾ ਕੈਮਰਾ ਹੋ ਸਕਦਾ ਸਰ ਨਹੀਂ ਕੋਈ ਕਿਸੇ ਨੂੰ ਮੂੰਹ ਨਾ ਲਾਵੇ ਫੋਨ ਨਹੀਂ ਤੁਸੀਂ ਫੋਨ ਦੱਸਿਆ ਸੀ ਮੈਂ ਆਈਫੋਨ ਦੱਸਿਆ ਮੈਂ ਕੱਲਾ ਫੋਨ ਦੱਸਿਆ ਆਈ ਉੱਡ ਗਿਆ ਵਿੱਚੋਂ ਅੱਛਾ ਦੱਸ ਦਿਓ ਨਾ ਨਹੀਂ ਇਦਾਂ ਕਿਹੜਾ ਕੋਈ ਨਾਲ ਪਿੱਛੇ ਗੱਡੀ ਖੜੀ ਪਈ ਉਹ ਦੇਣੀ ਸੋਹਣਿਆ ਸਿਗਰਟ ਸਾਜੀ ਉਹਨਾਂ ਨੇ ਇਜਾਦ ਕੀਤਾ ਯਾਰ ਨਹੀਂ ਸਿਗਰਟ ਤੋਂ ਬਗੈਰ ਤੂੰ ਕਿੱਦਾਂ ਕਿਸੇ ਦਾ ਹਾਲ ਨਹੀਂ ਪੁੱਛ ਸਕਦਾ ਸਿਗਰਟ ਤੋਂ ਬਗੈਰ ਕਿੱਦਾਂ ਸੋਸ਼ਲ ਮੀਡੀਆ ਤੇ ਤੂੰ ਫਾਰਗ ਆ ਬਿਲਕੁਲ ਤੇਰਾ ਕੋਈ ਚੱਕਰ ਨਹੀਂ ਓ ਅੱਛਾ ਲਓ ਜੀ ਕਮੀਜ਼ ਹਾਂਜੀ ਕਮੀਜ਼ ਉਹਨਾਂ ਨੇ ਯਾਦ ਕੀਤੀ ਹੈ ਨਹੀਂ ਯਾਰ ਉਹਨਾਂ ਉਸ ਤੋਂ ਪਹਿਲੇ ਕੱਲੀ ਸ਼ਲਵਾਰ ਪਾ ਕੇ ਫਿਰ ਨਹੀਂ ਉਸ ਤੋਂ ਪਹਿਲੇ ਸ਼ਰਟ ਹੁੰਦੀ ਸੀ ਬਾਸਕਟ ਕਮੀਜ਼ ਦੇ ਨਾਲ ਹਾਂਜੀ ਤੇ ਥੱਲੇ ਜੌਗਰ ਹੁੰਦੇ ਸੀ ਹਾਂਜੀ ਉਹ ਫੇਰਵਾ ਪੱਕਾ ਤੇ ਨੇ ਸਾਜੀ ਜਿਹੜਾ ਇੰਜਨ ਫੇਰਵਾ ਜਿਹੜਾ ਨਹੀਂ ਯਾਰ ਗੱਲ ਨੂੰ ਫਿਰ ਸਮਝਿਆ ਕਰ ਵੀ ਤੁਸੀਂ ਕਿਸੇ ਤੋਂ ਬਗੈਰ ਰਹਿ ਸਕਦੇ ਤੁਸੀਂ ਗੱਲ ਨਹੀਂ ਕਰ ਸਕਦੇ ਯਾਰ ਇਹੋ ਹੀ ਵੱਧ ਤੋਂ ਵੱਧ ਹੋ ਸਕਦਾ ਫੇਰਵੇਂ ਪੱਕੇ ਤੋਂ ਇਲਾਵਾ ਤੁਸੀਂ ਬਹਿ ਨਹੀਂ ਸਕਦੇ ਗਰਮੀ 'ਚ ਕਿੱਦਾਂ ਤੁਸੀਂ ਪੁੱਛਣਾ ਕੀ ਹਾਲ ਉਹ ਖਾ ਵੀ ਲੈਂਦੇ ਆਪਾਂ ਜੀ ਖਾ ਵੀ ਲਈਦੀ ਆ ਨਹੀਂ ਉਹ ਕਿਹੜਾ ਗੈਰਤ ਆ ਇਹ ਗੈਰ ਤਾਂ ਕੋਈ ਸਿਆਸਤਦਾਨ ਨਹੀਂ ਬਣਾ ਸਕਦਾ ਇਹ ਤੇ ਅੱਲਾਹ ਦੀ ਹੁੰਦੀ ਹੈ ਜੀ ਇਹ ਹਾਰ ਗਏ ਨਹੀਂ ਹਾਰੇ ਨਹੀਂ ਯੈਸ ਹੈ ਮਾਈਕਰੋਫੋਨ
ਸਾਰਿਆਂ ਨੂੰ ਉਹਦਾ ਬਲਬ ਦਾ ਪਤਾ ਵਾ। ਇਹਦੇ ਨਾਲ ਕਿਸੇ ਦਾ ਹਾਲ ਚਾਲ ਨਹੀਂ ਪੁੱਛ ਸਕਦੇ, ਰੋਟੀ ਨਹੀਂ ਖਾ ਸਕਦੇ, ਨਹਾ ਨਹੀਂ ਆਹੋ। ਸਕਦੇ, ਆਹ ਕਿਹੜੀਆਂ ਨਹੀਂ ਨਾ ਤੇ ਮੈਂ ਕਿਹਾ ਹੀ ਨਹੀਂ, ਮੈਂ ਤੈਨੂੰ ਕਹਿ ਰਿਹਾ ਸੋਸ਼ਲ ਮੀਡੀਆ ਮਾਈਕ੍ਰੋਫੋਨ ਖਤਮ ਹੋ ਜਾਏ, ਮੋਬਾਈਲ 'ਚ ਮਾਈਕ੍ਰੋਫੋਨ ਆ, ਜਿਹੜੀ ਤੇਰੀ ਆਵਾਜ਼ ਇੱਥੇ ਮਾਈਕ੍ਰੋਫੋਨ ਆ, ਇੱਥੇ ਮਾਈਕ੍ਰੋਫੋਨ ਲੱਗਾ, ਮਾਈਕ੍ਰੋਫੋਨ ਉਹਦੀ ਯਾਦ ਆ। ਨਹੀਂ ਏਡੀ ਜ਼ਰੂਰੀ ਨਹੀਂ ਹੈਗਾ ਮੋਬਾਈਲ ਅੱਛਾ ਐਡਾ ਜ਼ਰੂਰੀ ਨਹੀਂਗਾ। ਮੋਬਾਈਲ 'ਚ ਲਾਊਡ ਸਪੀਕਰ ਹੁੰਦਾ ਮੈਂ ਬੰਦ ਕਰ ਤੇ ਲਾਊਡ ਸਪੀਕਰ ਹੁੰਦਾ, ਤੇ ਲਾਊਡ ਸਪੀਕਰ 'ਚੋਂ ਜਿਹੜੀ ਤੈਨੂੰ ਆਵਾਜ਼ ਆਉਂਦੀ ਉਹ ਉਹ ਕਿੱਥੋਂ ਆਉਂਦੀ? ਐ ਮਾਈਕ੍ਰੋਫੋਨ ਲਾਊਡ ਸਪੀਕਰ ਇੰਨਾ ਕੁ ਹੁੰਦਾ ਵਾ। ਉਹ ਵੀ ਮਾਈਕ੍ਰੋਫੋਨ ਹੀ ਹੁੰਦਾ। ਯਾਰ ਜਿੱਥੋਂ ਆਪਣੀ ਆਵਾਜ਼ ਜਾਂਦੀ ਆ ਉਹ ਮਾਈਕ ਹੀ ਆ। ਅੱਛਾ ਉਹਨੇ ਵਾਕਈ ਮਾਈਕ ਵੀ ਉਹਨੇ ਜੀ ਭਾਈ, ਉਹਦਾ ਨਾਮ ਐਡਸਨ ਐਡੀਸਨ ਐਡੀਸਨ ਮਾਈਕ੍ਰੋਫੋਨ ਵਾਲੇ ਯਾਰ ਮਕਬੂਲ ਅੰਗਰੇਜ਼। ਕਚਹਿਰੀ ਲਾੜਾ ਵਾਲੇ ਚੌਕ ਦੀ ਦੁਕਾਨ ਉਹਨਾਂ ਦੀ। ਉਹ ਲੱਗਾ ਹੈਲੋ ਮੈਕ ਟੈਸਟ। ਏਡੀ ਵੱਡੀ ਗੱਲ ਹੈ ਯਾਰ, ਉਸ ਬੰਦੇ ਨੇ ਕਿੱਥੋਂ ਪੜਿਆ ਹੋਣਾ? ਭਾਈ ਨੇ ਉਸ ਬੰਦੇ ਨੇ ਕਿੰਨਾ ਕੁਛ ਹੀ ਯਾਦ ਕੀਤਾ ਵਾ। ਨਹੀਂ ਜੀ ਇੱਕ ਸਾਨੂੰ ਸਿਰਫ ਬਲਬ ਦਾ ਹੀ ਪਤਾ ਬਸ। ਔਰ ਸਕੂਲੋਂ ਉਹਨੂੰ ਕਹਤਾ ਜੀ ਇਹ ਨਲਾਇਕ, ਅਸੀਂ ਨਹੀਂ ਇਹਨੂੰ ਪੜ੍ਹਾ ਸਕਦੇ। ਫਿਰ ਉਹਦੇ ਵਾਲਦ ਸਾਹਿਬ ਨੇ ਇਹਨੂੰ ਘਰ ਪੜਾਇਆ ਆਪ। ਹਾਂਜੀ। ਔਰ ਸ਼ੁਰੂ ਤੋਂ ਇਦਾਂ ਦੀ ਸੀ ਕੰਮ, ਮਤਲਬ ਤਹਿਕੀਕੀ ਕੰਮ। ਪਰ ਸਾਦਕ ਦਾ ਮੁੰਡਾ ਸੀ ਐਡੀਸਨ। ਇਹ ਪੱਕੀ ਗੱਲ, ਉਹ ਰਸ਼ੀਦ ਪਬਲਿਕ ਸਕੂਲ ਚ ਪੜਿਆ। ਇਹ ਥੋੜੀ ਜੀ ਮਿਹਨਤ ਕਰਦਾ ਨਾ, ਕਿਉਂਕਿ ਇਹ ਵੀ ਬਚਪਨ ਚ ਤਖਲੀਕ ਕਰਦਾ ਸੀ ਚੀਜ਼ਾਂ। ਹਾਂਜੀ। ਘਰ ਦੇ ਵਿੱਚ ਕੋਈ ਚੀਜ਼ ਬਣਾ ਲੈਂਦਾ ਸੀ, ਕਦੀ ਕੁਝ ਬਣਾ ਲੈਂਦਾ ਸੀ। ਆਟੇ ਦੀ ਚਿੜੀ ਜਿਹੜੀ ਬਣਦੀ, ਆਹੋ ਉਹ ਕਿਹਨੇ ਯਾਦ ਕੀਤੀ? ਐਵੇਂ ਉਸਤਾਦ ਜੀ ਸਭ ਤੋਂ ਪਹਿਲੇ ਕਿਹਨੇ ਯਾਦ ਕੀਤੀ? ਉਹ ਆਟੇ ਦੀ ਚਿੜੀ ਬਣੀ ਬੱਚੇ ਨੂੰ। ਇਹਨੇ ਲਓ ਜੀ ਦੱਸੋ, 5 ਚੀਜ਼ਾਂ ਦੱਸੋ ਜਿਹੜੀਆਂ ਘਰ ਦੇ ਮਾੜੇ ਘਰ ਵਾਲੇ ਬੱਚਿਆਂ ਨੂੰ ਘਰੋਂ ਹੀ ਸਮਾਨ ਦੇ ਵਿੱਚੋਂ ਬਣਾ ਕੇ ਦਿੰਦੇ ਸੀ। 5 ਚੀਜ਼ਾਂ ਦੱਸੋ। ਇੱਕ ਆਟੇ ਦੀ ਚਿੜੀ ਹੋ ਗਈ। ਚੁੱਲਾ ਨਹੀਂ ਇੱਕ ਆਟੇ ਦੀ ਚਿੜੀ ਹੋ ਗਈ। ਹਾਂਜੀ। 4 ਚੀਜ਼ਾਂ ਹੋਰ ਦੱਸੋ। ਜਹਾਜ਼ ਕਾਗਜ਼ ਦਾ। ਕਾਗਜ਼ ਦਾ ਜਹਾਜ਼ 2। ਮਿੱਟੀ ਦਾ ਗਾਰੇ ਦਾ ਚੁੱਲਾ ਬਣਾ ਕੇ ਦਿੰਦੇ ਸੀਗੇ। ਨਹੀਂ ਘਰ ਦੇ ਵਿੱਚ ਹੀ। ਉਹਦੇ ਲਈ ਤੇ ਇੱਕ ਬਾਹਰ ਜਾਣਾ ਨਾ ਕਿਤੇ, ਯਾਨੀ ਘਰ ਦੀਆਂ ਚੀਜ਼ਾਂ ਦੇ ਵਿੱਚੋਂ ਹੀ। ਹੁਣ ਗਾਰਾ ਘਰ ਦੇ ਵਿੱਚ ਤੋਂ ਨਹੀਂ ਨਾ ਕਿਤੋਂ ਉਹਨਾਂ ਲੱਗਣਾ। ਦੇ ਹੈ ਨਾ, ਅੱਛਾ ਉਹਦੇ ਹੈ। ਉਹਦੇ ਬੈਡਰੂਮ ਦੇ ਥੱਲੇ ਗਾਰਾ। ਹਾਂਜੀ ਉਹਦੇ ਸੰਗੇ ਤਮਾਮ ਮਰਮਤ ਰਾਤ ਕਰਦਾ। ਅੱਛਾ ਪੰਜ ਚਲੋ ਤੁਸੀਂ ਵੀ ਕਰੋ ਨਾ। ਜੀ ਕਰ ਰਹੇ ਆ। ਮੈਂ ਜਹਾਜ਼ ਦੱਸ ਕਾਗਜ਼ ਦਾ ਜਹਾਜ਼ ਤੇ ਆਟੇ ਦੀ ਚਿੜੀ। ਕਸ਼ਤੀ ਵੀ ਉਹ ਕਰ ਕਾਗਜ਼ ਦੀਆਂ ਚੀਜ਼ਾਂ ਦੱਸੀ ਜਾਣੀਆਂ ਹੁਣ ਤੋਂ। ਪੈਸਿਆਂ ਤੋਂ ਨਹੀਂ ਬਸ ਮੁੱਕ ਗਿਆ ਹੁਣ, ਕਾਗਜ਼ ਵਾਲਾ ਮੁੱਕ ਗਈ, ਕਾਗਜ਼ ਵਾਲੀ ਕੈਟਾਗਰੀ ਮੁੱਕ ਗਈ। ਅੱਗੇ ਦੱਸੋ। ਤੇ ਉਹ ਲਈ ਇੱਕ ਭੰਬੀਰੀ ਜਿਹੜੀ ਐ ਕਰਕੇ ਕਰੀ ਦੀ ਸੀ ਬੋਤਲ ਦੇ ਢੱਕਣ ਵਾਲੀ। ਹਾਂ ਤੇ ਉਹ ਧਾਗਾ ਪਾ ਕੇ ਤੇ ਬੋਤਲ ਦਾ ਤੇ ਟੱਕਰ। ਉਹ ਫੋਨ ਹਲੋ ਆਈਸਕ੍ਰੀਮ ਕੱਪ। ਉਹ ਬਣਾਉਣਾ। ਯਾਰ ਉਹ ਨਹੀਂ ਮੈਂ ਘਰ ਦੀ, ਇਹ ਤੇ ਇਦਾਂ ਦੇ ਫਿਰ 50 ਆ ਚੀਜ਼ਾਂ। ਜਿਹੜਾ ਢੱਕਣ ਵਾ ਕਾਗਜ਼। ਇਹ ਅੰਮੀ ਜੀ ਕਾਂਚੋ ਕੱਢ ਕੇ ਦਿੰਦੇ ਸੀਗੇ ਢੱਕਣ ਜਿਹੜਾ ਆਹ ਢੱਕਣ ਵੀ ਨਥੀ ਕਰੋਗੇ। ਹੈ। ਚਲੋ ਉਹ ਇਹ ਬਾਹਰ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਮੁੰਡੇ ਆਪ ਬਣਾਉਂਦੇ ਸੀ। ਜੀ ਫਿਰ ਮੁਫਤ ਚ ਕਾਗਜ਼ ਆਂਦਾ ਹੀ ਆਂਦਾ ਵਾ। ਆ ਹੁਣ ਤੂੰ ਕਾਗਜ਼ ਦੀਆਂ ਹੋਰ ਚੀਜ਼ਾਂ ਬਣਾਉਣੀਆਂ। ਆ ਜਿਹੜੀ ਐ ਕਰਕੇ ਰਬੜ ਚ ਪਾ ਕੇ ਪਿੱਛੋਂ ਕਾਗਜ਼ ਮਾਰੀਦਾ ਸੀ ਉਹ। ਆਹੋ ਉਹ ਤੈਨੂੰ ਪਤਾ ਮੈਂ ਵੀ ਬਣਾਉਂਦਾ ਰਿਹਾ। ਉਹ ਗੋਲੀਆਂ ਬਣਾਉਣੀਆਂ, ਕਾਗਜ਼ ਦੂਰਾ ਕਰਕੇ ਨਾ ਲਵੇਟ ਕੇ ਤੇ ਆਪਣੀਆਂ ਲਾਉਣਾ, ਪੂਰਾ ਗੋਲੀਆਂ ਰੱਖੀਆਂ। ਮੈਗਜ਼ੀਨ ਪਾਈ ਮੈਗਜ਼ੀਨ। ਸਭ ਤੋਂ ਬੁਰਾ ਪਤਾ ਕੀ ਵੱਜਦਾ ਸੀ ਰਬੜ 'ਚ? ਉਹ ਸਟੈਪਲਰ ਦੀ ਪੇਨ। ਹਾਂ। ਵੀ ਮੇਰੇ ਮੌਲਾ ਤੌਬਾ। ਸਭ ਤੋਂ ਅੱਛਾ ਤੁਸੀਂ ਕਦੀ ਉਹ ਬਣਾ ਕੇ ਉਹ ਤੇ ਬੌਕਰ ਦੇ ਤੀਲੇ ਤਰਕੋਨਾ ਲਾ ਕੇ ਤੇ ਉਹ ਮਾਰੇ। ਉਹ ਬਹੁਤ ਪੈੜਾ ਪਿਆ, ਕਿਉਂਕਿ ਉਹ ਤੀਲੇ 'ਚ ਨਹੀਂ ਲਚਕ। ਅੱਗੋਂ ਆਇਆ ਕਰੀ ਉਹ ਨਾ ਵੱਜਣਾ ਹੁੰਦੀ ਹੈ ਲਚਕ। ਹਾਂ। ਜੋ ਆकर ਕੇ ਛੱਡੇ ਟਾ ਕੋਈ ਸਿਰ 'ਚ ਪਵੇ ਨਾ, ਉਹ ਬੰਦੇ ਨੂੰ ਕਿੰਨੇ ਦੇਰ ਦਰਦ ਹੁੰਦੀ ਰਹਿੰਦੀ। ਮੂੰਹ 'ਚ ਮੂੰਗੀ ਦੀ ਦਾਲ ਪਾ ਕੇ ਪੈਪ ਪਾ ਕੇ, ਉਹ ਵੀ ਬੜੀ ਐਡੇ ਗੰਦੇ ਕੰਮ ਨਹੀਂ ਅਸੀਂ ਕਰਦੇ। ਯਾਰ ਮੈਂ ਘਰ ਦੇ ਕਹਿ ਰਿਹਾ, ਘਰ ਦੇ। ਇਹ ਤਾਂ ਤੁਸੀਂ ਆਪਣਾ ਮੂੰਗੀ ਦੀ ਦਾਲ ਅੰਮੀ ਨੇ ਮਤਲਬ ਲਾਈਕ ਅੰਮੀ ਨੇ ਚਿੜੀ ਬਣਾਤੀ ਆਟੇ ਦੀ, ਵੀ ਤੇ ਮੇਰੇ ਖੇਡਦਾ ਰਹੇ। ਅੰਮੀ ਨੇ ਚਲੋ ਕਾਗਜ਼ ਦੀ ਉਹ ਬਣਾਤਾ, ਅਗਲਿਆ ਕਾਪੀ ਲਿਆ, ਮੈਂ ਤੈਨੂੰ ਜਹਾਜ਼ ਬਣਾ ਕੇ ਦਵਾਂ। ਇੰਝ ਦੀਆਂ ਚੀਜ਼ਾਂ ਇਹ ਜਿਹੜੀਆਂ ਦੂਜੀਆਂ ਨਾ, ਇਹ ਬਾਹਰ ਅਸੀਂ ਵੀ ਬਣਾਉਂਦੇ ਰਹੇ। ਰੋਟੀ ਟਾਈਮ ਸਾਰੇ ਰੋਟੀ ਪਕਾਉਣ ਲੱਗੇ, ਆਪਣੇ ਬੱਚੇ ਛੋਟੀ ਰੋਟੀ ਪਕਾ ਕੇ ਦੇਣੀ। ਕੀ ਬਣਾਣੀ? ਹਾਂਜੀ ਛੋਟੀ ਰੋਟੀ ਪਕਾ ਕੇ ਦੇਣੀ ਬੱਚੇ ਨੂੰ। ਨਹੀਂ ਇਹ ਤੇ ਖਾਣ ਵਾਲੀ ਚੀਜ਼ ਹੈ, ਇਹ 'ਚ ਖਿਡਾਉਣਾ ਤੇ ਕੋਈ ਨਹੀਂ। ਖਿਡਾਉਣਾ ਚੱਲ ਭਰਾਵਾ ਫਿਰ ਤੂੰ ਹਿੱਟ ਹੋ ਜਾ, ਸਾਡੀ ਖੈਰ ਆ। ਉਸਤਾਦ ਜੀ ਉਹ ਬੱਚੇ ਨੂੰ ਜਿਹੜੀਆਂ ਸੁਣ ਲਓ, ਦੂਜੀਆਂ ਠੁੱਟੀਆਂ ਵੰਡਦੇ ਸੀ ਉਹਦੀ ਉਹ ਵੀ ਬਾਹਰੋਂ ਲੈਂਦੇ ਸੀ ਜਦ ਦਫਾ ਮਾਰ ਨਹੀਂ ਠਹਿਰ ਨਹੀਂ ਠਹਿਰ। ਉਹਦੀ ਤਕੜੀ ਬਣਾਈ ਦੀ ਸੀ, ਦੋਵਾਂ ਨੂੰ ਧਾਗੇ ਬੰਨ ਕੇ ਉਹ। ਹਾਂ ਉਹ ਕੋ ਇੱਧਰ ਐਸੇ ਹੀ ਲੱਗੇ ਨਹੀਂ ਹਨਾ। ਸਾਡੇ ਸੀ ਇੰਚ ਵੀ ਨਹੀਂ ਸੀ। ਹਾਂ ਉਹਦਾ ਹੁੱਕਾ ਵੀ ਭਾਈ ਜਰਾ ਦੇਖੋ, ਸਭ ਤੋਂ ਪਹਿਲਾਂ ਇੱਧਰ ਦੇਖੋ। ਆ ਕਿਤੇ ਜਾਣ ਦੀ ਲੋੜ ਹੀ ਨਹੀਂ। ਯਾਰ ਕਦੋਂ ਲੈ ਤੂੰ ਇਦਾਂ ਕਰਕੇ ਦੱਸ ਦੇ ਤੈਨੂੰ ਜੋ। ਕਦੋਂ ਬੱਚਿਆਂ ਨੂੰ ਪਿਓ ਬਲ ਬਲਾ ਬੇਟਾ ਦੇਖੋ ਇਹ ਜ਼ਰੂਰੀ ਹੈ। ਇਹ ਚਿੜੀ ਹਾਂ ਲੈ ਵੀ ਇਹਦੀ ਵੀ ਲੋੜ ਨਹੀਂ। ਲੈ ਵੀ ਇਹ ਤੂੰ ਮੈਨੂੰ ਬਣਾ ਕੇ ਦਿਖਾ ਦਵਾ ਤੁਸੀਂ। ਉਹ ਯਾਰ ਐ ਵਾ ਆ ਵੇਖੋ ਇੱਕ ਮਿੰਟ ਹਾਂ, ਪਿੱਛੋਂ ਵੀ ਦੱਸਾਂ। ਆ ਵੇਖੋ ਨਹੀਂ ਆ ਲੋ ਮੈਂ ਨਾ ਚਲੋ ਮੈਂ ਤੁਹਾਨੂੰ ਬੜੀ ਬਣਾਈ ਚਿੜੀ ਲੈ ਤੂੰ ਦਿੰਦਾ। 3-4 ਜਾਨਵਰ ਮਿਕਸ ਕਰਕੇ ਬਣਾਤੇ। ਇੱਕ ਮਿੰਟ ਲਓ ਨਾਲ ਛੋਟਾ ਜਿਹਾ ਕੁੱਤਾ ਵੀ ਬਣਾਇਆ। ਉਹ ਚਿੜੀ ਆ ਲੇਕਿਨ ਉਹਦਾ ਸ਼ਾਖ ਸਮੇਤ ਉੱਡਦੀ। ਅੱਛਾ ਚਿੜੀ ਆ ਤੇ ਪਰ ਉਹਦੇ ਇੱਕ ਸਾਈਡ ਤੇ ਹੀ ਹੈ। ਨਹੀਂ ਦਿਖਾਇਆ ਕਿੱਦਾਂ ਬਣੀ ਸੀ। ਆ ਮੈਂ ਯਾਰ ਗੁੱਟਾ ਫੜ ਲਿਆ, ਇਧਰੋਂ ਆ ਗੁੱਟਾ ਫੜ ਲਿਆ ਦੇ। ਐ ਵੇਖਣਾ ਮਿੱਠੇ ਐ ਐਦਾਂ ਕਰ ਲੈ ਓ ਯਾਰ ਇੰਜ ਕਰ। ਐਦਾਂ ਆ ਅਸਾਂ ਬਣ ਗਈ ਓ ਯਾਰ ਠਹਿਰ ਜਾ ਯਾਰ। ਉਹ ਨਹੀਂ ਬਣੀ। ਇੰਜ ਕਰੋ, ਇੰਜ ਤੂੰ ਚੂਚਾ ਜਿਹਾ ਬਣਾਈ ਜਾਂਦਾ। ਇੰਜ ਕਰ ਲਿਆ। ਹੁਣ ਇੰਜ ਕਰੋ, ਹੱਥ ਇਹਨੂੰ ਇਹਦੇ ਵਿੱਚ ਪਾ ਲਓ। ਹਾਂ ਨਹੀਂ ਯਾਰ ਫਰੀਦ ਕੀ ਕਰਦਾ ਆ ਵੇਖੋ ਨਾ। ਯਾਰ ਐਸਾ ਹੱਥ ਨਾ ਕਰਨਾ। ਅੱਛਾ
ਇੰਜ ਇੰਜ ਇਹ ਕਰ ਲਓ ਆ ਦੇਖੋ ਜੀ ਨਾਗਰਿਕ ਕਰ ਲਿਆ। चिड़ी बनाने का ਹੁਣ तरीका ਆ ਸਿੰਪਲ ਹੱਥ ਏਦਾਂ ਰੱਖਣਾ, ਹਾਂ ਠੀਕ ਆ ਜੀ। ਇਹ ਜਿਹੜੀ ਇਹ ਖੋਚ ਆ ਨਾ, ਇਹ ਇਸ ਉਂਗਲੀ 'ਚ ਦੇ ਲੈਣੀ ਇੰਜ ਲਓ ਜੀ, ਦੇ ਲਈ। ਹੁਣ ਇਹ ਐਂ ਕਰ ਲੈਣਾ, ਆ ਦੇਖੋ ਇਹ ਐਂ ਕਰ ਐਂ ਕਰ ਲਿਆ, ਐਂ ਕਰ ਲਿਆ। ਐਸ ਤਿੰਨਾਂ ਉਂਗਲੀਆਂ ਨਾਲ ਇਸ ਅੰਗੂਠੇ ਨੂੰ ਫੜ ਲੈਣਾ ਤੇ ਇਹ ਅੱਗੇ ਅੰਗੂਠਾ ਤੁਹਾਡੇ ਤਿੰਨਾਂ ਉਂਗਲੀਆਂ 'ਚ ਆ ਗਿਆ ਤੇ ਆ 2 ਉਂਗਲੀਆਂ ਤੁਹਾਡੀਆਂ ਰਹਿ ਗਈਆਂ। ਨਥੀ ਹੋ ਗਏ ਤੁਸੀਂ, ਤੁਹਾਨੂੰ ਨਹੀਂ ਪਤਾ ਲੱਗਣਾ। ਆ ਵੇਖੋ ਓਏ ਆ ਵੇ ਯਾਰ ਆ ਲੈ ਆ ਲੈ। ਅੱਛਾ ਆਹ ਕਿਹੜੀ ਚਿੜੀ? ਉਹ ਭਾਈ ਜੀ ਤੁਸੀਂ ਸਿੰਪਲ ਇੰਜ ਕਰਨਾ ਤੇ ਇੰਜ ਕਰ ਲੈਣਾ। बन गई है देखो। ਅੱਛਾ ਸਿਆਣੇ ਵੇਲੇ ਬੰਦੇ ਮੈਨੂੰ ਇਹ ਮੈਂ ਦੱਸੋ ਬੱਚਿਆਂ ਨੂੰ ਸਿਖਾ ਰਿਹਾ, ਐ ਸੁਮਰ ਇਹ ਸਾਡੀ ਸਕਾਫਤ ਆ। ਇੱਥੇ ਬਹਿ ਕੇ ਚਿੜੀਆਂ ਬਣਾਉਣੀ ਯਾਰ ਯਾਰ ਦੱਸ यार को होस्ट चुप करी ਕਰਦੇ ਨੀ अब बन तक ਨਾ गया ਵੇ ਤੂੰ ਯਾਰ बन गया लेकिन एक पर्वत बन गया है ना सारी है ना एक पर्वत बन गया मतलब इसमें। ਸਾਜੀ ਇਹ ਲੱਗਦਾ ਚਿੜੀ ਪਾਣੀ ਤੋਂ ਰੋਕ ਦਿੰਦੀ ਹੈ। ਅੱਛਾ ਆ ਕਿਹੜੀਆਂ ਚਿੜੀਆਂ? ਜਦ ਓਏ ਆ ਵੇ ਉਹਨਾਂ ਨੇ ਇਹ ਦੱਸਿਆ ਵਾ ਲੈ ਮੈਂ ਇੰਜ ਕਰ, ਹਾਂ ਆ ਲੋ ਇਹ ਪੈ ਗਿਆ, ਪੈ ਗਿਆ। ਠੀਕ ਹੈ ਜੀ। ਨਹੀਂ ਇਹਦਾ ਕੁੱਬ ਸਿੱਧਾ ਕਰ, ਨਹੀਂ ਇੰਜ ਕਰ, ਇੰਜ ਇਹਦਾ ਆ ਤੈਨੂੰ ਫੜ ਲਾ, ਅੱਛਾ ਇਹਦਾ ਆ ਫੜ ਲਾ ਅੰਗੂਠਾ, ਇਹਨੂੰ ਫੜ ਲਾ ਬਸ, ਆ 2 ਬਾਰ ਰੱਖ, ਆ ਲੈ। ਓ ਲੈ ਓਏ ਉਹ ਟੰਡੀ ਸਾਚੀ ਫੜੋ अरे ਫੜੋ ओदा में छितर ਆ ਵੀ ਉਂਗਲ ਲਾਉਣੀ ਨਾਲ ਦੋਵੇਂ। ਆਹੋ पूछ बड़ी ਹਾਂ ਗੁੱਡ ਲਓ ਜੀ ਮਾਸ਼ਾਅੱਲਾ ਸਜਾਦਨੀ ਸਾਹਿਬ ਅੱਜ ਆਪਕੋ ਜੀ ਅੱਜ 2024 ਦੇ ਦੌਰ ਦੇ ਵਿੱਚ ਮੈਂ ਤੁਹਾਨੂੰ ਚਿੜੀ ਬਣਾਉਣੀ ਸਿਖਾਈ। ਯਾਰ ਵਾਹ ये क्रेडिट उस्ताद दे हक च ਜਾਂਦਾ ਨਹੀਂ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਭਾਈ ਨਾ। ਖੁਦਾ ਦਾ ਨਾਮ ਬੱਚਿਆਂ ਨੂੰ ਪਤਾ ਹੋਣਾ, ਲੋਕੀ ਡਿਜੀਟਲ ਅੱਛਾ। ਪੜ ਗਏ ਆ ਕਦੀ ਜਿੱਥੇ ਤੁਹਾਡਾ ਪਰਛਾਵਾਂ ਪੈ ਰਿਹਾ ਹੁੰਦਾ ਉੱਥੇ ਕਦੀ ਪਤਾ ਪੜਾਈ ਹੈ? ਬਹੁਤ ਉਸਤਾਦ ਜੀ ਉਹਦੇ ਚ ਮੈਂ ਖੁਦ ਪੜਾਉਂਦਾ ਹੁੰਦਾ ਆ ਵੇਖ ਹਾਂ ਕਬੂਤਰ ਵੀ ਆਇਆ ਕਰ। ਐਂ ਕਰਕੇ ਨਾ ਇਹ ਤਾਂ ਪਰਛਾਵਾਂ ਜੀ ਮਿੱਠੇ ਪਰਛਾਵਾਂ ਲੈਣ ਵਾਲੋ ਮੈਂ ਤੁਹਾਨੂੰ ਸਾਜੀ ਉਹ ਇੱਕ ਪੈਨਸਲ ਨਾਲ ਘੜੀ ਵੀ ਬਣਾਈ ਸੀ ਕਲਾਈ ਓਏ ਤੇ। ਉਹ ਤੇ ਨਾਰਮਲ ਗੱਲ ਤੋਂ ਹੁਣ ਬਣਾਣਾ ਪਾਉਂਦੇ ਆਹ ਗੱਲ ਸਹੀ ਹੈ ਉਹ ਤੇ ਕੋਈ ਏਡੀ ਕੋਈ ਇਹ ਕੋਈ ਖਿਡਾਉਣਾ ਨਹੀਂ ਹੈਗਾ, ਇਹ ਤੇ ਬਕਵਾਸ ਹੈਗਾ ਵੀ ਪੈਨਸਲ ਨਾਲ ਘੜੀ ਬਣਾ ਲਈ। ਹੁਣ ਤੁਸੀਂ ਤੇ ਪੈਨਸਲ ਨਾਲ ਲੌਕਟ ਬਣਾ ਲਓ ਐ ਕਰਕੇ ਵੱਡਾ, ਬਣਾਈ ਦਾ ਸੀਗਾ ਇੱਥੇ ਕਾਂਡੇ ਪੈਨਸਲ ਨਾਲ ਨਹੀਂ ਹੁਣ ਕ੍ਰੀਏਟੀਵਿਟੀ। ਹੁਣ ਆ ਜਾਓ ਜੀ ਉਧਰ ਦੂਜੇ ਜਿਹੜੇ ਸਾਡੀਆਂ ਚੀਜ਼ਾਂ ਸੀ। ਇਸ਼ਾਰੇ ਅੱਛਾ ਵੀ ਤੁਸੀਂ ਦੱਸਣਾ ਇਸ ਤੋਂ ਇਲਾਵਾ ਜਿਹੜੀ ਘਰ ਦੇ ਵਿੱਚ ਚੀਜ਼ ਬਣ ਸਕਦੀ ਸੀ ਉਹ ਤੁਸੀਂ ਦੱਸਣਾ ਜਨਾਬ ਜੀ। ਹੁਣ ਠੀਕ ਹੈ ਜੀ, ਤੁਸੀਂ ਦੱਸਣਾ ਕਿ ਵੀ ਇੱਕ ਤੇ ਸੀ ਉਹ ਚਿੜੀ ਹੱਥ ਨਾਲ ਬਣਾ ਲਈ ਜਾਂ ਹੱਥ ਨਾਲ ਕੋਈ ਹੋਰ ਚੀਜ਼, ਇੱਕ ਆਟੇ ਦੀ ਚਿੜੀ ਬਣਾ ਲਈ, ਇੱਕ ਜਨਾਬ ਜੀ ਕੀ ਸੀ ਉਹਦਾ ਤੂੰ ਦੱਸਿਆ ਕਾਗਜ਼ ਦਾ ਜਹਾਜ਼ ਬਣਾ ਲਿਆ ਜਾਂ ਕਾਗਜ਼ ਦੀ ਕਸ਼ਤੀ ਬਣਾਤੀ, ਉਹ ਬਾਰਿਸ਼ ਦਾ ਪਾਣੀ ਬਣਾਤਾ ਨਾਲ, ਇੱਕ ਮਿਸਾਲ। ਹੋਰ ਦੱਸਣਾ ਘਰ ਦੇ ਵਿੱਚ ਕੀ ਕੀ ਬਣਦਾ ਸੀ ਜਿਹੜਾ ਅੰਮੀਆਂ ਆਬੂ ਬਣਾ ਕੇ ਬੱਚੇ ਨੂੰ ਕਹਿੰਦੇ ਗੱਲ ਹੈ ਪੁੱਤਾ ਦੇ ਖੇਡ। ਉਸਤਾਦ ਜੀ ਐਟਮਾਂ ਤੇ ਬਹੁਤ ਬਣਦੇ ਸੀ ਹੁਣ ਦੱਸ ਲੱਤਾਂ ਦੇ ਬਿਠਾ ਕੇ ਝੂਟੇ ਦੇ ਝੂਟੇ ਮਾਟੀ ਪਿੰਗਾ ਵੀ ਬਣ ਜਾਂਦਾ ਸੀਗਾ। ਚੀਜ਼ ਬਣਾ ਕੇ ਦੇਣੀ, ਕਾਗਜ਼ ਦੀ ਚੀਜ਼ ਖਿਲੌਣਾ ਬਣਾ ਕੇ ਦੇ ਦੇਣਾ, ਉਹ ਝੂਟੇ ਮਾਟੇ। ਜਿੱਦਾਂ ਛਤਰੀ ਇੱਕ ਬਣਾਈ ਦੀ ਸੀਗੀ ਉੱਪਰ ਐ ਛਤਰੀ। ਖਾਲੀ ਸੀ। ਚਲੋ ਜੀ ਹੁਣ ਅਸੀਂ ਆ ਜੰਨੇ ਆ ਆਪਣੀਆਂ ਜਿਹੜੀਆਂ ਅਸੀਂ ਆਪ ਬਣਾਉਂਦੇ ਰਹੇ ਬਾਹਰ ਆਈਸਕ੍ਰੀਮ ਦੇ ਕੱਪ ਲੈ ਕੇ ਫੋਨ। ਬੇਬਾ ਐਟਮਾਂ ਇਹ ਕਿਹਦੀ ਜਾਤ ਸੀ? ਮਰਾਵਾ ਆਵਾਜ਼ ਹੁੰਦੀ ਸੀ ਵਿੱਚੋਂ ਤੇਰੇ ਹਿਸਾਬ ਨਾਲ? ਜਿਵੇਂ ਨਾ ਵਾਈਬ੍ਰੇਸ਼ਨ ਦੀ ਆਵਾਜ਼ ਆਵਾਜ਼ ਆਉਂਦੀ ਹੈ, ਤੁਸੀਂ ਇਧਰੋਂ ਮੂੰਹ ਨਾਲ ਲੈਣਾ ਉਧਰੋਂ ਕੰਨ ਨਾਲ ਆਵਾਜ਼ ਆਉਂਦੀ। ਆਹੋ ਉਹ ਧਾਗਾ ਜਿਹੜਾ ਧਾਗੇ ਚੋਂ ਬੇਸਿਕਲੀ ਨਹੀਂ ਬੇਸਿਕਲੀ ਅਸੀਂ ਪਾਲਦੇ ਹਾਂ ਨਲਕੀ ਦਾ ਧਾਗਾ, ਉਹ ਹੋਵੇ ਨਾ ਲੈਲਨ ਟਾਈਪ ਦਾ ਧਾਗਾ, ਉਹਦੇ ਚੋਂ ਆਏਗੀ ਕੈਮੀਕਲ ਟਾਈਪ। ਲੇਕਿਨ ਉਹ ਵੀ ਆਵਾਜ਼ ਆਉਂਦੀ ਸੀ ਉਸਤਾਦ ਜੀ। ਨਹੀਂ ਆਵਾਜ਼ ਨਹੀਂ ਸੀ ਹੁੰਦੀ, ਸਰਸਰਾਹਟ ਟਾਈਪ ਆਉਂਦੀ ਹੋਏਗੀ ਉਹ ਤਾਰ ਦੀ, ਹਾਂ ਕਿਉਂਕਿ ਤੁਸੀਂ ਬੋਲਦੇ ਹੋ ਨਾ ਤਾਂ ਤਾਰ ਵਾਈਬ੍ਰੇਟ ਕਰਦੀ ਉਧਰ ਹੁੰਦੀ ਕਿ ਤੁਸੀਂ ਕਹਿੰਦੇ ਆਵਾਜ਼ ਆਉਂਦੀ। ਤੇ ਜੇ ਉਹੀ ਹੁੰਦਾ ਅੱਜ ਵੀ ਧਾਗੇ ਪਏ ਹੁੰਦੇ ਹਰ ਘਰਾਂ ਦੇ ਵਿੱਚ ਆਪਸ ਚ। ਉਹ ਇੱਥੋਂ ਜਾਂਦੇ ਆ ਮੈਂ ਤੁਸੀਂ ਕਹਿਣਾ ਸੀ ਫਰੀਦ ਜਾਂਦਾ ਰੂਲਾ ਲੈ ਜੀ ਮੈਂ ਤੇਰੇ ਨਾਲ ਗੱਲ ਕਰਨੀ। ਨਹੀਂ ਆਟੋਮੈਟਿਕ ਪਏ ਹੁੰਦੇ ਤੁਹਾਡੇ ਘਰ ਦੇ ਵਿੱਚ, ਜਿੱਥੇ ਫੋਨ ਨਹੀਂ ਪਿਆ ਹੁੰਦਾ ਉੱਥੇ ਆਈਸਕ੍ਰੀਮ ਦਾ ਕੱਪ ਪਿਆ ਹੁੰਦਾ, ਪਿੱਛੋਂ ਤਾਰ ਧਾਗਾ ਜਾ ਕੇ ਯੈਸ ਤੇਰੇ ਰਿਸ਼ਤੇਦਾਰਾਂ ਦੇ ਘਰ ਹੁੰਦਾ। ਕਿਉਂ ਨਹੀਂ ਕੋਈ ਮਿਸਾਲ ਕਿਉਂ ਹੁੰਦਾ ਵੀ ਤੁਸੀਂ ਬਿੱਲ ਨਹੀਂ ਦਿੱਤਾ, ਉਹ ਆ ਕੇ ਧਾਗਾ ਕੱਟ ਕੇ ਤਾਂ ਅੱਜ 5-6 ਇਹਨਾਂ ਨੇ 5-6 ਮੂਲ ਨੂੰ ਆਏ, ਇਹਨਾਂ ਦੇ ਫੁੰਦੇ ਲਟਕਣ ਦੇ ਸ਼ਾਮ ਨੂੰ ਫਰੀ ਨੇ ਕਹਿੰਦੇ ਮੈਂ ਇੰਨੀ ਲੰਬੀ ਕਾਲ ਕੀਤੀ ਮੇਰੀ 1.5 ਨਲਕੀ ਲੱਗ ਗਈ। ਫੋਨ ਬਣ ਕੇ ਤੇ ਲੈ ਕੇ ਜਾਂਦੇ ਆ ਬਾਹਰ ਦੇ ਮੁਲਕ ਭਰਾ ਨਾਲ ਗੱਲ। ਹੋਰ ਅੱਛਾ ਹੋਰ ਉਹ ਜਿਹੜਾ ਬੋਤਲ ਵਾਲਾ ਹਾਂ ਸਟਾਈਲ ਇੱਕ ਉਹ ਹੁੰਦਾ ਸੀ ਜਿਹੜਾ ਇੰਜ ਕਰਕੇ ਤੇ ਇੰਜ ਫੜ ਕੇ ਤੇ ਇੰਜ ਕਰਕੇ ਉਸ ਤੋਂ ਬਾਅਦ ਫੜ ਕੇ ਇੰਜ ਕਰਕੇ ਉਹ ਮੰਜਾ ਜਾ ਕਿੰਨਾ ਕੁਝ ਬਣਦਾ ਸੀ ਉਹਦੇ ਚ। ਸਾਜੀ ਤੁਸੀਂ ਲਾਟੂ ਕਿੰਨੇ ਖੇਲੇ ਆ? ਇੰਜ ਕਰਕੇ ਉਧਰੋਂ ਇੰਜ ਕਰਕੇ ਤੇ ਇੰਜ ਕਰ ਲੈਣਾ, ਉਹਨੇ ਇੰਜ ਫੜ ਕੇ ਇੰਜ ਕਰ ਲੈਣਾ। ਪਹਿਲੇ ਆ ਯਾਰ ਇਹ ਤਖਲੀਕ ਕਿਹਦੀ ਹੋਣਗੇ? ਤੁਸੀਂ ਇਹ ਸੋਚੀ ਜਾ ਰਹੇ ਬਲਬ ਇਹਨੇ ਬਣਾਇਆ, ਫਲਾਣਾ ਨੇ ਬਣਾਇਆ, ਮਾਈਕ ਉਹਨੇ ਬਣਾਇਆ, ਟੈਲੀਫੋਨ ਇਹ ਧਾਗੇ ਨੇ ਇੰਜ ਕਰਕੇ ਤਖਲੀਕ ਕਿਹਦੀ ਹੋਏਗੀ? ਸਭ ਤੋਂ ਪਹਿਲੇ ਇਹਦੇ ਕ੍ਰੀਏਟਰ ਦਾ ਨਹੀਂ ਇੱਕ ਬੰਦਾ ਦੁਨੀਆ ਦਾ ਇਹਨੂੰ ਪਤਾ ਲੱਗੇ। ਨਹੀਂ ਦੱਸ ਮੈਨੂੰ, ਇਹ ਐਵੇਂ ਵਿਚਾਰਾ ਮਰ ਗਿਆ ਇਹਨੀ ਦੁਨੀਆ ਨੂੰ ਖੇਡ ਦੇ ਕੇ ਬੱਚਿਆਂ ਨੂੰ। ਬਣਦਾ ਉਹਦਾ ਸੱਚੀ ਇਹਦਾ ਪਤਾ ਕਰੋ ਇਹਦਾ ਕ੍ਰੀਏਟਰ ਕੌਣ ਆ। ਅੱਛਾ ਉਹਦਾ ਨਾਮ ਆ ਉਹਦਾ ਉਸਤਾਦ ਜੀ, ਤੁਸੀਂ ਐਵੇਂ ਲੈਣ ਦੇ ਬੜਾ ਨਾਮਵਰ ਹੋਇਆ। ਬ੍ਰਾਹਮ ਗਿੱਲ ਅੱਜ ਐਨਕ ਵਾਲਾ ਜਿਹਨੇ ਲਿਖਿਆ, ਜਿਨ੍ਹਾਂ ਨੇ ਇਹ ਹਮੀਦ ਸਾਹਿਬ, ਉਹਨਾਂ ਨੇ ਆ ਕੱਢਿਆ ਧਾਗਿਆਂ ਦਾ। ਇਹ ਉਸ ਤੋਂ ਬਹੁਤ ਸਾਲ ਪਹਿਲੇ ਦਾ ਇਹ ਮੇਰੇ ਕੋਲ ਗੋਡਾ ਘੁਮਾ ਕੇ। ਮਾਰੀ
ਅੱਛਾ ਉਸਤਾਦ ਜੀ, ਇੱਕ ਹੋਰ ਚੀਜ਼ ਹੁੰਦੀ ਸੀ, ਸਾਈਕਲ ਦੀਆਂ ਤਾਰਾਂ ਦਾ ਰੈਕਲਾ। ਲਓ ਜੀ, ਸਭ ਤੋਂ ਸਾਈਕਲ ਦੀਆਂ ਤਾਰਾਂ ਦਾ ਰੈਕਲਾ ਯਾਰ ਉਹਦੇ ਆਈਡੀਆ ਸਭ ਤੋਂ ਪਹਿਲੇ ਦੁਨੀਆ ਚੋਂ ਸਭ ਤੋਂ ਪਹਿਲੇ, ਮੇਰੀ ਗੱਲ ਸੁਣੋ, ਅੱਲਾਹ ਸਭ ਤੋਂ ਪਹਿਲੇ ਇਹ ਕਿੰਨੇ ਯਾਦ ਕੀਤਾ ਹੋਵੇਗਾ? ਸਭ ਤੋਂ ਪਹਿਲੇ ਦੁਨੀਆ ਦੇ ਵਿੱਚ ਮਿਸ ਹੋ ਗਿਆ। ਇੱਧਰ ਕੋ ਉਧਰ ਕੋ ਜਨਮ ਕਰੀ ਆ ਜ਼ਰਾ ਕਰੀ। ਨਹੀਂ ਏਦਾਂ ਨਹੀਂ ਹੁੰਦਾ, ਏਦਾਂ ਨਹੀਂ ਹੁੰਦਾ। ਨੰਗੇ ਪਿੰਡੇ ਨਾਲ ਨਹੀਂ ਹੁੰਦਾ। ਮੈਨੂੰ ਜੈਨੂਨ ਮਾਰਦੇ ਨੇ ਕਈ, ਇਹਦਾ ਵੀ ਤਰੀਕਾ ਹੁੰਦਾ ਵਾ। ਇਸਤਾਜ ਹੀ ਐਸਾ ਤਾਂ ਮਾਰਦੇ ਇਹ ਚੋਂ ਵੀ ਉਹ ਆਂਸੂ ਗੈਸ ਆਉਂਦੀ ਆ। ਹਾਂ, ਫਰੀਦ ਜਾਣਦੇ ਘਰ ਤੋਂ ਮਸ਼ਹੂਰ ਆ, ਤਮਗੇ ਜਿੱਤੇ ਨੇ ਇਸ ਕੰਮ ਨਹੀਂ 'ਚ। ਯਾਰ ਫਰੀਦ ਯਾਰ ਇੱਕ ਸਤਾਜੀ ਨਹੀਂ, ਚਿੜੀ ਉਹ ਹੁੰਦੇ ਨੇ ਉਹ। ਹਾਂ, ਮੈਂ ਬਾਬਾ ਸੁਣੀਆਂ ਨੇ। ਆ ਦੇਖੋ ਸਾਡੇ ਤੋਂ ਇਦਾਂ ਵੀ ਨਹੀਂ ਹੁੰਦਾ। ਇਹ ਨਾ ਸਤਾਜੀ 2004 ਚ ਪਾਬੰਦੀ ਲੱਗੀ ਸੀ ਇਹਦੀ ਇਹਦੇ ਤੇ? ਹਾਂਜੀ ਹਾਂਜੀ ਇਹਦਾ ਜੇ ਕਹੋ ਤੇ ਮਿੱਠਾ ਤੁਹਾਨੂੰ ਜਨਮ ਕਰਕੇ ਉਗਾਵੇ। ਨਹੀਂ 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 ਉਹ ਫਿਰ ਜ਼ਿਆਦਾ ਹੁੰਦਾ। ਬੇਸਿਕਲੀ ਮੈਂ ਵੈਜੀਟੇਰੀਅਨ ਹਾਂ, ਮੂੰਗਰੇ, ਮੂਲੀ, ਗੋਭੀ, ਇਹ ਚੀਜ਼ਾਂ ਜਿਹੜੀਆਂ ਨਾ। ਅੱਛਾ ਜੀ। ਇੱਕ ਬੋਤਲ ਵਾਲਾ ਪੈਪ, ਹਾਂ, ਉਹਦੇ ਉੱਤੇ ਨੁੱਕਰ ਤੇ ਬੋਤਲ ਦਾ ਢੱਕਣ ਇੰਜ ਹਾਂ ਕੁੱਟ ਕੇ ਤੇ ਉਹਨੂੰ ਵੀ ਚਿੜੀ ਬਣਾਈ ਦਾ ਸੀ ਇੰਜ। ਅੱਛਾ, ਇੰਝ ਮਸਰ ਮਾਰਨੇ ਪੈਪਾਂ ਚੋਂ। ਤੇ ਉਹੀ ਮੈਂ ਕਿ ਦੱਸਿਆ ਤੁਹਾਨੂੰ। ਆਗੇ ਮਿੱਠੇ ਨੇ ਮਸਰ ਦੱਸਿਆ। ਸਾਡੀ ਵਾਰੀ ਗੰਦੀ ਸੀ ਇਹ, ਆਪਣੀ ਵਾਰੀ ਤੁਸੀਂ ਦੇਖ ਲਓ ਬਹੁਤ ਅੱਛੇ। ਅੱਛਾ ਜੀ, ਸੋਰੀ। ਚਲੋ ਕਿਤੇ ਥੋੜਾ ਸੋਰੀ ਕਹਿ ਗਿਆ। ਚਲੋ। ਸਾਡੇ ਡੱਡੇ ਸੀ ਸਤਾਜ ਸਾਡੀ ਦੀ ਕਹਿੰਦੇ। ਜਿੰਨੇ ਸਟਾਪੂ ਬਣਾਇਆ, ਚਕੋਰ ਉਹਦੇ ਡੱਬੇ ਤੇ ਸਾਰੇ ਟੱਪ ਇਹਨਾਂ ਦੇ ਇਹ ਜ਼ੁਲਮ ਨਹੀਂ ਨਾਦਰੀ। ਲਓ ਭਲਾ ਭਾਲੇ ਦਾ ਤੁਹਾਨੂੰ ਪਤਾ, ਫਲਾਣੇ ਦਾ ਪਤਾ, ਇਹ ਜਿਹਦੇ ਤੇ ਪੂਰੀ ਸਸੀ ਦੁਨੀਆ ਖੇਡ ਕੇ ਤਾਂ ਹੋਈ ਆ। ਹਾਂਜੀ ਇਹ ਕਿਨੇ ਦੱਸਣਾ? ਲੋਟੇ 'ਚ ਪਾਣੀ ਪਾ ਕੇ ਉਹ ਵਾਉਣੀ ਜਿਹੜੀ ਉਹ ਵਾਜੀ। ਬਾਡਾ ਵਾਜਾ ਹਾਂ, ਉਹ ਕਿਨੇ ਦੱਸਣਾ? ਆਦਰ ਕਿਲਾ ਕਿਨੇ ਯਾਦ ਕੀਤਾ? ਕਿਨੇ ਦੱਸਿਆ ਹੋਵੇਗਾ ਕਿ ਪਹਿਲੇ ਜੁੱਤੀਆਂ ਰੱਖੋ, ਉਸ ਤੋਂ ਬਾਅਦ ਇੰਜ ਤਰੀਕਾ। ਤੇ ਹਾਂ ਜਿਹੜੀ ਗੇਮ ਸੀ ਇੰਜ ਕਰਕੇ ਕਿੱਠਾ ਹਾਂਜੀ, ਆ ਫਿਰ ਘੋੜੀ ਛੜੱਪਾ ਮਾਰ, ਘੋੜੀ ਛੜੱਪਾ ਪਿੰਡ ਵਿੱਚ ਆ ਜਾ। ਠੀਪੂ ਗੋਲ ਕਰਮ। ਹਾਂ, ਘੋੜੀ ਛੜੱਪਾ ਤੇ ਕਹਿੰਦੇ ਵੀ ਤੁਸੀਂ ਸਾਰੇ ਏਦਾਂ ਕੋਡੇ ਹੋ ਕੇ ਲੰਮੇ, ਮੈਂ ਪਿੱਛੋਂ ਆ ਜੰਪ ਮਾਰ ਕੇ ਸਭ ਤੋਂ ਉਤਲੇ ਤੇ ਬਹਿਣਾ। ਹਾਂ, ਇਹ ਜਵਾਨਾਂ ਦੀਆਂ ਖੇਲਾਂ ਨੇ। ਅੱਜ ਕੱਲ ਦੇ ਬੱਚਿਆਂ ਦੇ ਤੂੰ ਮਾਰ ਕੇ ਛਾਲ ਦਿਲ ਕਰਿਓ 15 ਦਿਨ ਹਸਪਤਾਲ ਚੋਂ ਨਾ ਉੱਠੇ। ਇੱਦਾਂ ਹੀ। ਇਹ ਜਵਾਨ ਸੀ ਉਹ ਜਿਹੜੇ ਸਹਿ ਲੈਂਦੇ ਸੀ, ਉਹ ਐਡਾ ਮੋਟਾ ਬੰਦਾ ਆ ਕੇ ਤੇ ਠਾ ਛਾਲ ਮਾਰ ਰਿਹਾ ਅਗਲੇ ਤੇ ਖੇਡ ਰਹੇ ਨੇ। ਖੁਰਾਕਾਂ, ਸਾਜੀ ਮੈਨੂੰ ਤੁਸੀਂ ਲਹੂ ਗਰਮ ਕਰਨੇ ਕਾ ਹੈ ਇੱਕ ਤਰੀਕਾ। ਸਾਜੀ ਜਿਹੜਾ ਢਿੱਡ ਤੇ ਭੂਪੜਾ ਮਾਰਨ ਵਾਲਾ, ਉਹ ਕਿੰਨੇ ਯਾਦ ਕੀਤਾ ਹੋਣਾ? ਹਾਂ, ਨਹੀਂ ਉਹ ਯਾਦ ਨਹੀਂ ਕੀਤਾ ਹੁੰਦਾ। ਉਹ ਕਿਸੇ ਸਾਜੀ ਮਸਲਾ ਨਹੀਂ, ਕੀ ਆ? ਗੱਲ ਸੁਣ ਲਾ। ਸਾਡੇ ਨਾਲ ਦਾ ਐ ਨਾ ਕਰਿਆ ਕਰੋ। ਸਾਡੀ ਇਜਾਜ਼ਤ ਢਿੱਡ ਯਾਦ ਤੇ ਨਹੀਂ। ਭੂਪੜਾ ਇਹਦੇ 'ਚ ਆਜ਼ਾਦ ਵਾਲੀ ਕੋਈ ਗੱਲ ਨਹੀਂ। ਅੱਛਾ। ਇਹਦੇ 'ਚ ਆਜ਼ਾਦ ਵਾਲੀ ਕੋਈ ਗੱਲ ਨਹੀਂ। ਇਤਫਾਕਨ ਵੀ ਹੋ ਸਕਦਾ ਕਿ ਤੁਸੀਂ ਆਪਣੇ ਛੋਟੇ ਬੱਚੇ ਨੂੰ ਲੱਗੇ ਹੋ, ਤੁਸੀਂ ਤਾਂ ਮਾਰਿਓ ਨਿਕਲ ਕੇ, ਠੀਕ ਆ, ਤੂੰ ਨਾ ਕਰਦਾ ਉਹਨੇ ਗੱਲ। ਇੱਕ ਸਪੈਸ਼ਲ ਯਾਰ ਦੇਖ, ਧਾਗੇ ਨੂੰ ਐ ਫੜ ਕੇ ਇੰਜ ਬੁੰਤਕਾਰੀ, ਇੰਜ ਉਹ ਇਹ ਇੱਕ ਕ੍ਰੀਏਸ਼ਨ ਆ। ਹਾਂਜੀ 7 ਡਿਜ਼ਾਈਨ ਬਣਦੇ ਸੀ ਉਹਦੇ। ਜ਼ਿਆਦਾ ਬਣ ਜਾਂਦੇ, ਇਹ ਕ੍ਰੀਏਸ਼ਨ ਆ ਭਾਈ ਜਾਨ। ਐ ਇੱਥੇ ਮੂੰਹ ਚ ਭਾਅ ਭਰ ਕੇ ਇਹ ਕਿ ਲੈਬਾਰਟਰੀ ਟੈਸਟ ਹੋਇਆ ਸੀ ਇਹ ਛੋਟੇ ਬੱਚੇ ਨੂੰ ਕਹਿੰਦਾ ਐਸੇ ਕਰਦਾ, ਐਸੇ ਕਰੋ, ਉਹ ਹਾਂ ਇਹ ਯਾਦਾਂ ਮਾ ਫਰੀਦ ਜੀ। ਅੱਛਾ, ਇੱਕ ਹੋਰ ਸੀ ਉਹ ਇੰਜ ਕਰਕੇ ਇੰਜ ਕਰਕੇ ਉਹ ਦੇਖੀ। ਅੱਛਾ ਵੀ ਇਹ ਜਿਹਦੀ ਵੀ ਯਾਦ ਨਾ ਵੀ ਲਾਨਤ ਆ ਵੀ ਐਸੀ ਯਾਦ ਦੱਸ ਕੀ ਯਾਦ ਯਾਦ ਆ। ਐਸੀ ਹਰਕਤ ਕੀਤੀ ਨਹੀਂ ਅਸੀਂ ਜ਼ਿੰਦਗੀ ਚ। ਮੈਂ ਸਲਾਮੇ ਦੀ। ਬੜੇ ਪਕਸ਼ਾ ਟਰਾਈ ਦੇ ਸੀ। ਅੱਛਾ ਉਸਤਾਦ ਜੀ, ਆ ਕਿਦੀ ਜਾ ਚਾਹੇ ਉਸ ਦੌਰ ਦੀ ਹੈ ਜਦੋਂ ਕੋਈ ਚੀਜ਼ ਨਹੀਂ ਸੀ ਉਹਦੀ ਆਪਣੇ ਚੀਜ਼ਾਂ ਬਣਾਈ ਜਾਂਦੇ। ਅੱਛਾ ਕਈ ਬੱਚੇ ਬਿੱਲੀ ਬਣ ਹਾਂ ਆ ਨਹੀਂ ਇੱਕ ਹੋਰ ਵੀ ਸੀ ਉਸਤਾਦ ਜੀ VCR ਓਏ ਹੋਏ ਯਾਰ, ਸ਼ਟਾਪੂ ਕਿਹਨੇ ਯਾਦ ਕੀਤਾ? ਇਹ ਇੱਕ ਮੁੰਡਾ ਹੈਗਾ ਉਹਨੇ ਮੇਰਾ ਦੱਸਦਾ ਉਹਨੇ ਮਿੱਠਾ ਭਾਈ ਬਹੁਤ ਯਾਦ ਕਰਦੇ ਤੇ ਰੋਜ਼। ਇਹ ਇੰਗਲੈਂਡ ਦੀ ਯਾਦ ਆ ਸ਼ਟਾਪੂ ਜੀ। ਹਾਂ। ਕ੍ਰਿਕਟ 'ਚ ਵਰਲਡ ਕੱਪ ਲਿਆ ਨਹੀਂ ਸਕੇ, ਫਿਰ ਸ਼ਟਾਪੂ ਯਾਦ ਕੀਤਾ ਵੀ ਇੱਥੇ ਕੈਂਕਰ ਸੁੱਟ ਕੇ ਵਰਲਡ ਕੱਪ ਲਿਆਵਾਂਗੇ। ਹੋਰ ਦੱਸੋ ਬੜੀਆਂ ਖੇਲਾਂ ਵਾ। ਸਿੱਕੀ ਚਿੜਾ, ਉਹ ਚਿੜੀ ਛਿੱਕਾ, ਉਹ ਚਿੜੀ ਛਿੱਕਾ ਤੇ ਯਾਰ ਉਹ ਨਹੀਂ। ਗੁੱਲੀ ਡੰਡਾ ਉਸਤਾਦ। ਨਹੀਂ ਉਹ ਵੀ ਇੱਕ ਚੀਜ਼ ਆ। ਇੱਕ ਤੇ ਤੁਸੀਂ ਆਪ ਬਣਾਉਣੇ ਯਾਰ ਚੀਜ਼। ਅੱਜ ਚੋਰ ਸਿਪਾਹੀ ਕਿਹਨੇ ਯਾਦ ਕੀਤੀ? ਬਾਦਸ਼ਾਹ ਕਾ ਵਜ਼ੀਰ ਕੌਣ? ਜੀ ਹੂਰ ਉਹ ਨਹੀਂ ਯਾਰ, ਜਿਹੜੀਆਂ ਤੁਸੀਂ ਆਮ ਚੀਜ਼ਾਂ ਲੈ ਕੇ ਰੱਸਾ ਟੱਪਣਾ, ਰੱਸਾ ਕਿਉਂਕਿ ਰੱਸਾ ਇੱਕ ਹੈ ਨਾ, ਰੱਸਾ ਇੱਕ ਚੀਜ਼ ਆ। ਲਓ ਜੀ ਉਹਨੇ ਦੇਖ ਨਾ, ਹੁਣ ਇੱਕ ਨਿੱਕਾ ਜਿਹਾ ਧਾਗਾ ਲੈ ਕੇ ਇੰਜ ਕਰੀ ਜਾਣਾ, ਹੱਥ ਨਾਲ ਇੰਜ ਕਰੀ ਜਾਣਾ, ਇੰਜ ਕਰੀ ਜਾਣਾ, ਰੱਸਾ ਪ੍ਰੋਪਰ ਖੇਲ ਆ। ਉੱਚੇ ਉਹਨੇ ਆਪਣੀ ਗੇਮ ਤੇ ਇਦਾਂ ਘੰਟਾ ਲਾਉਣਾ ਵਾ ਬਸ। ਤੁਸੀਂ ਕਦੀ ਉਹ ਖੇਡੇ, 2 ਮੰਜੇ ਖੜੇ ਕਰਕੇ ਤੇ ਘਰ ਬਣਾ ਕੇ ਇੱਕ ਦੂਜੇ ਦੇ ਘਰ ਪਰੌਣੇ ਆਣ ਜਾਣ। ਆਹੋ ਇਹ ਤੁਹਾਡੇ ਹਰ ਇਲਾਕੇ ਦੀ ਨਾ ਆਪਣੀਆਂ ਇਹ ਖੇਡਦੇ ਨੇ। ਨਹੀਂ ਸਾਡਾ ਇਲਾਕਾ ਤਾਂ ਅਸੀਂ ਨੇਰੀ ਦੇ ਵਿੱਚ ਅੰਮੀ ਦੀ ਚਾਦਰ ਇੱਥੇ ਪਿੱਛੇ ਬੰਨ ਕੇ ਸੁਪਰਮੈਨ ਹਾਂਜੀ, ਉਹਦੇ ਚ ਵੀ ਚੁੰਨੀ ਹੈ। ਤੇ ਉਹ ਅੰਮੀ ਦੀ ਚੁੰਨੀ ਹੈ ਨਾ, ਰੱਸਾ ਬਾਹਰ ਉਧਰ ਲੈ। ਅੱਬੇ ਦਾ ਰੱਸਾ ਉਹਦੀ ਪੈਨ ਤੇ ਕੱਟ ਮੈਂ ਲਿਆ। ਸ਼ੁਰੂ ਤੋਂ ਕੀ ਗੱਲ ਕਰ ਰਿਹਾ ਕਿ ਘਰ ਦੀਆਂ ਚੀਜ਼ਾਂ ਨਾਲ
ਤੇ ਰੱਸਾ ਪੈਂਦਾਂ ਦੇ ਵਿੱਚੋਂ ਕੱਢ ਲਓ, ਪੈਂਦਾ ਰੱਸਾ ਆਮ ਲੱਭ ਜਾਂਦਾ। ਅੱਛਾ, ਹੁਣ ਪੈਂਦਾਂ ਦੇ ਵਿੱਚੋਂ ਰੱਸਾ ਕੱਢ ਲਈਏ ਅਸੀਂ ਤੇ ਮੰਜੀ ਫਾਰਗ ਕਰ ਦਈਏ। ਉਹਨਾਂ ਕੋਲ ਹੋਸਟ ਬਿਲ ਸੁੱਤੇ ਦਾਦੇ ਦੀਆਂ ਮੰਜੀ ਚੋਂ ਰੱਸਾ ਖਿੱਚ ਕੇ ਬਾਹਰ ਚਲ ਜੀਏ। ਢੋਲ ਢੇੜ ਲੋ ਭਵਾਂ। ਆਹ ਦਿਮਾਗ ਖਰਾਬ। ਤੁਸੀਂ ਆਪਣਾ ਸਟਾਈਲ ਨਾ ਖਰਾਬ ਕਰਿਓ, ਕੋ ਹੋਸਟ ਸਾਹਿਬ ਆਹੋ। ਇੱਥੇ ਰੱਖਿਆ ਕਰੋ। ਹਾਂ ਅੱਛਾ, ਕਈ ਬੱਚੇ ਨਾ ਪਤੀਲੀ ਸਿਰ ਤੇ ਪਾ ਕੇ ਫਿਰ ਉਹਦੇ ਹੈਲਮਟ ਬਣਾ ਕੇ ਨਾਲ ਛੋਟੀ ਪੜੀ। ਉਹ ਯਾਰ ਕੀ ਯਾਦ ਕਰਾ ਸਾਰੀ ਛਾਪਰ ਮੇਰੇ ਬਚਪਨ ਕੇ ਦਿਨ, ਕਿੰਨਾ ਖੂਬਸੂਰਤ ਟਾਈਮ ਹੁੰਦਾ ਸੀ। ਮੈਂ ਕਿਹਾ 10 ਸਾਲ ਪਿੱਛੇ ਲੈ ਗਏ ਤੁਸੀਂ ਕਿਸੇ। ਤਾਂ ਜੋ ਖਾਣੇ ਵਾਲੀ ਗੇਮ ਕਿਹਨੂੰ ਦੱਸੀ ਹੋਣੀ ਸੀਗੀ ਵੀ ਐ ਖਾਣਾ ਪੁਰ ਕਰਨੇ ਆ, ਗੁੱਡ ਲੈਣਾ ਤੇ ਘੱਟ ਗੁੱਡ ਲਾਉਣਾ, ਉਹਦਾ ਗੁੱਡ ਲਾ ਕੇ ਡੱਬਾ ਪੂਰਾ ਕਰਨਾ। ਫਰੀ ਸਾਹਿਬ ਮੈਨੂੰ ਗੱਲ ਮੈਨੂੰ ਲੱਗਦਾ ਉਸਤਾਦ ਜੀ ਨੂੰ ਗੇਮ ਨਹੀਂ ਖੇਲੀ, ਬਾਦਸ਼ਾਹ ਕਾ ਵਜ਼ੀਰ ਕੌਣ ਜੀ ਹਜ਼ੂਰ ਜੀ ਹਜ਼ੂਰ, ਪਰਚੀਆਂ ਪੂਰੀਆਂ। ਹਾਂ ਬਾਦਸ਼ਾਹ ਕਵਜ਼ੀਰ, ਉਹ ਕਾਪੀ ਵਾਲੀ ਜਿਹੜੇ ਉਹ ਬਣਾ ਕੇ। ਹਾਂ ਚਾਚੀ ਉਹ ਕਿੰਨੇ ਸ਼ਰਾਰਤ ਯਾਦ ਕੀਤੀ ਕਿ ਉਹ ਕਾਗਜ਼ ਗੋਲ ਕੱਟ ਕੇ ਤੇ ਐ ਕਮੀਜ਼ ਦੀ ਪੂਛਲ ਬਣਾ ਦੇ। ਹਾਂ ਇਹ ਵੀ ਤਾਂ ਕਿਸੇ ਨੇ ਗੇਮ ਯਾਰ ਆਹੋ ਤੁਰੇ ਜਾਂਦੇ ਬੰਦੇ ਨੂੰ ਕਿੱਡੀ ਸਫਾਈ ਦੇ ਨਾਲ ਅੱਜ ਬਾਕੀ ਇੰਜ ਕਰ ਦੇਣਾ ਤੇ ਉਹ ਪਿੱਛੇ ਤੁਰਿਆ ਜਾ ਰਿਹਾ। ਇਹ ਬੜਾ ਚੱਲਦਾ ਹੁੰਦਾ ਸੀ ਉਹ ਰੱਸੀ ਬੰਨਣਾ ਵੀ ਆ। ਪ੍ਰਿੰਸੀਪਲ ਬਣ ਗਿਆ। ਅੱਛਾ, ਉਸ ਦੌਰ ਦੀ ਨਾ ਦੁਸ਼ਮਣਦਾਰੀ ਅਜੀਬ ਹੀ ਹੁੰਦੀ ਸੀ, ਐਵੇਂ ਜਿਹਦੇ ਨਾਲ ਲੜਾਈ ਹੋ ਪਈ ਉਹਦਾ ਕੰਧਾ ਤੇ ਲਿਖ ਦੇ ਫਲਾਣਾ। ਨਹੀਂ ਯਾਰ, ਅੱਛਾ ਕਈ ਐਸੇ ਨੇ ਅੱਲਾ ਮਾਫੀ ਤੋਂ ਮਤਲਬ ਸ਼ਰਾਰਤਾਂ ਐਸੀਆਂ ਹੁੰਦੀਆਂ ਸੀ, ਕੋਈ ਉਮਰ ਐਸੀ ਹੁੰਦੀ ਸੀ, ਕੋਈ ਇੰਨਾ ਵੀ ਨਹੀਂ ਸੀ ਪਤਾ ਹੁੰਦਾ ਵੀ ਇਹ ਮਤਲਬ ਚੀਜ਼ਾਂ ਦੀ ਅਹਿਮੀਅਤ ਕੀ ਹੈ ਜਿਨ੍ਹਾਂ ਦਾ ਅਸੀਂ ਮਜ਼ਾਕ ਕਰ ਰਹੇ ਹਾਂ। ਨਮਾਜ਼ ਪੜ੍ਹਦੇ ਨੂੰ ਬੰਦਾ ਥੱਲੇ ਗਿਆ, ਪਿੱਛੇ ਕਿੱਲਾਂ ਲਈ ਫੱਟੀ ਰੱਖ ਦੇਣੀ। ਹਾਂਜੀ ਸਹੀ ਗੱਲ ਆ। ਨਹੀਂ ਸੱਚ ਸਹੀ ਦੱਸਣਾ, ਤੁਸੀਂ ਕਿੰਨੀ ਵਾਰੀ ਜੁੱਤੀ ਚੁੱਕੀ? ਸਹੀ ਤੋਂ ਹਾਂ ਸਹੀ ਨਹੀਂ, ਮਸੀਤ ਤੋਂ ਨਹੀਂ ਚੁੱਕੀ। ਵੈਸੇ ਕਿੱਦਾਂ ਚੁੱਕੀ? ਜੁੱਤੀ ਨਹੀਂ ਮੈਂ ਚੁੱਕੀ ਕਦੀ ਭਰਾਵਾ। ਚਲੋ ਬੇਟਾ ਕੀ ਚੁੱਕਿਆ? ਚੋਰੀਆਂ ਬੜੀਆਂ ਮੋਟੀਆਂ ਚੋਰੀਆਂ ਟਾਈਪ ਕਰਦੇ ਨੇ ਛੋਟੇ ਹੁੰਦੇ, ਅੰਮੀ ਦੀਆਂ ਉਧਰ ਕੋਈ ਆਇਆ ਉਹਦੀਆਂ। ਤੂੰ ਕਿੰਨੀ ਵਾਰੀ ਜੁੱਤੀ ਚੁੱਕੀ? ਮੈਂ ਯਾਰ ਆਈ ਥਿੰਕ ਕੈਲਕੂਲੇਟਰ ਮੈਂ ਮਾਸ਼ਾਅੱਲਾ ਦੇਖੋ ਜੀ, ਮਾਸ਼ਾਅੱਲਾ। ਮੈਨੂੰ ਇਹ ਨਹੀਂ ਪਤਾ ਵੀ ਜੁੱਤੀਆਂ ਕਿੰਨੀਆਂ ਚੁੱਕੀਆਂ, ਮੈਨੂੰ ਇਹ ਪਤਾ ਮੈਂ ਏਰੀਆ ਕਿਹੜਾ ਕਵਰ ਕੀਤਾ, ਕਿਹੜੀ ਮਸਜਿਦ ਕੀਤੀ ਹੋਈ ਹੈ। ਅੱਛਾ ਕਿਸਰਾ ਮਸਜਿਦ, ਮਦਨੀ ਮਸਜਿਦ, ਹਾਂ ਟੈਕਨੀਕਲ ਮਸਜਿਦ ਤੇ ਮੋਤੀ ਮਸਜਿਦ। ਟੈਕਨੀਕਲ ਮਸਜਿਦ, ਹਾਂਜੀ ਟੈਕਨੀਕਲ ਸਕੂਲ ਦੇ ਨਾਲ ਮਸਜਿਦ, ਟੈਕਨੀਕਲ ਹਾਈ ਸਕੂਲ ਨਾ ਫੈਸਲਾਬਾਦ, ਉਹਦੇ ਨਾਲ ਮਸਜਿਦ, ਉਹਨਾਂ ਨੇ ਟੈਕਨੀਕਲ ਮਸਜਿਦ ਵੀ ਉਹਦਾ ਨਾਮ ਹੈ ਟੈਕਨੀਕਲ। ਜਿੱਥੇ ਆਪਾਂ ਇੱਕ ਵਾਰੀ ਸ਼ੋਅ ਨਹੀਂ ਕੀਤਾ ਸੁਪੀਰੀਅਰ ਕਾਲਜ ਦੇ ਵਿੱਚ, ਉਹ ਤੋਂ ਥੋੜਾ ਹੋ ਰਹੀ ਹੈ ਟੈਕਨੀਕਲ ਮਸਜਿਦ। ਉਹ ਯਾਰ ਉਹਦਾ ਨਾਲ ਟੈਕਨੀਕਲ ਹਾਈ ਸਕੂਲ ਮਸਜਿਦ ਦਾ। ਉਹ ਯਾਰ ਉਹ ਸਕੂਲ ਦੇ ਨਾਲ ਮੁੰਸਲਿਕ ਕੀਤੀ ਹੋਈ ਨਾ ਮੁਹੰਮਦ ਦੀ ਮਸਜਿਦ ਜੀ। ਯਾਰ ਨਾ ਦੱਸੋ ਯਾਰ, ਇਹਦਾ ਨਾਲ ਜੁੱਤੀ ਚੁੱਕੀਆਂ ਉਥੋਂ। ਜੁੱਤੀਆਂ ਚੁੱਕੀਆਂ ਜੀ, ਕੰਮ ਸੀ ਫੀਲਡ ਸੀ, ਫਟਾ ਲਾਉਣਾ ਸੀਗਾ, ਨਹੀਂ ਪੈਸੇ ਬਣ। ਕਾਜੀ ਮਫਰਲ ਅੱਜ ਤੂੰ ਨਾ ਆਪਣਾ ਅੰਦਰ ਖੋਲ ਕੇ ਨਾ ਵਿੱਚ ਦਿਲੋਂ ਲੱਤ ਗਿਆ ਫਰੀਦ ਸਾਹਿਬ ਉਹ ਮਫਰਲ ਨੂੰ ਵੱਟ ਚੜਾ ਕੇ ਤੇ ਸਾਰੇ ਇੰਜ ਬਹਿ ਕੇ ਗੋਲ ਦਾਇਰੇ ਚ ਕੋਕਲਾ ਛਪਾ ਕੋਈ ਕੋਕਲਾ ਛਪਾ ਕੇ ਇਹ ਨਜ਼ਮ ਵੀ ਸੀ, ਇੱਕ ਸ਼ਾਇਰੀ ਵੀ ਹੈ। ਉਹ ਕਦਾ ਛਪਾ ਕੇ ਜੁੰਬੇ ਰਾਤ ਆਈ ਹੈ, ਜਿਹੜਾ ਅੰਗੜ ਪਿੱਛੇ ਲਿਖੇ ਉਹਦੀ ਸ਼ਾਮਤ ਆਈ ਹੈ। ਇਹ ਆ ਵੀ ਸੀ ਸਾਜੀ ਬਾਬਾ ਜੀ ਜਲਾਲ ਖਾਨ। ਹਾਂ ਤੇਰੀ ਨਗਰੀ ਚੋਰ ਪੈਣ ਦੁਨੀਆ ਕੇ ਭਜਨਾ ਕੀ ਪੂੰਚੈ ਪੈ। ਆਹੋ ਇਹ ਤੁਹਾਡੇ ਦੀ ਸਾਈਡ ਤੇ ਨਗਰੀ ਚੋਰ ਇਦਾਂ ਹਰ ਇਲਾਕੇ ਦਾ ਥੋੜਾ ਸਕ੍ਰਿਪਟ ਚੇਂਜ ਆ। ਚੇਂਜ ਆ। ਹਨਾ। ਹਾਂ ਉੱਥੇ ਇਹਨਾਂ ਸਾਡੇ ਹੈਗਾ ਤੇਰੀ ਨਗਰੀ ਚੋਰ ਪੈਣ, ਇਹਨਾਂ ਦਾ ਹੋਰ ਆ ਸਾਬ ਥੋੜਾ। ਨਾ ਤੇਰੇ ਨਗਰੀ ਚੋਰ ਪੈ ਗਏ ਨੇ। ਸਾਜੀ ਇੱਕ ਹੋਰ ਸੀ ਆ ਇੱਕ ਮਿੰਟ ਚੱਲ ਚਮ 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 सात पत्ते तोड़ेंगे एक पत्ता कच्चा उनका बच्चा। ਲੈ ਉਹ ਕੋ ਚੀਟੀ ਪੀਟੀ ਇਹ ਕਿਹੜਾ ਹੁੰਦਾ ਵੀ? मैं बच्चा बना है। सात पत्ते तोड़ेंगे एक पत्ता कच्चा हिरण का बच्चा हिरण गई पानी में पकड़ो। ਇਹਨੂੰ ਕਹਿੰਦਾ ਮੂੰਹ ਦਾ ਹਾਲ मैं बच्चा वाला ਇਹਦਾ ਮੂੰਹ ਦੇਖੀ ਨਹੀਂ ਇਹਦਾ ਮੂੰਹ ਦਾ ਹਾਲ ਚੱਲ ਬਈ ਮੂੰਹ ਉਹਨੂੰ ਕਰ ਲਾ ਇੰਜ। सात पत्ते तोड़ेंगे पत्ता कच्चा हिरण का यार की कमाल दा ਇੱਕ ਹੋਰ ਗੱਡੀ ਚੱਲੀ ਏ मुल्तान उथे बड़े बड़े बल्हार आंदे क्रिया से बता पाना मुगी कटाया। ऐसा नहीं याद था तू? सारी ओ यार ਮੈਂ ਐਡਾ ਪੁਰਾਣਾ ਨਹੀਂ ਹੈਗਾ। हेलो ਇਹ ਕੱਲ ਦੀਆਂ ਨੇ। ਆਹ ਕੱਲ ਦੀਆਂ ਨੇ ਸਹੀ ਗੱਲ। ਰਾਜੀ ਉਹ ਜਿਹੜਾ ਸੀ ਉਹ ਸੱਤੇ ਭੈਣਾ ਗੋਰੀਆਂ। ਹਾਂ ਇੱਕ ਪੈਣਾ ਵਾਲੀ ਉਹਦੇ ਨਿਕਲਿਆ ਫੋੜਾ ਫੋੜੇ ਵਿੱਚ ਫੋਨ ਕਾਲੋ ਟੈਲੀਫੋਨ ਦੀ ਕੀਤੀ ਨਹੀਂ तेरा सारा प्यार टेलीफोन दी तार नहीं ਆ ਵੇਖਿਆ ਸਕ੍ਰਿਪਟ ਚੇਂਜ ਆ। ਸਾਜੀ ਆਹੀ ਆ। टेलीफोन की घंटी नहीं, हम तुम्हारी आंटी नहीं, आंटी को बुलाओ हलवा पूरी खिलाओ। वो तो गुलामा पर पाकिस्तान हलवे की में इधर अदा- नहीं आता है वा। बेसिकली वो तो साडा रजाबाद जान सी नहीं स्क्रिप्ट अपना सी, हर इलाके ਦਾ ਆਪਣਾ ਰਾਈਟਰ ਸੀ, ਉਹਨੇ ਚੇਂਜ ਕੋਈ ਤਾਂ ਕੋਸ਼ਿਸ਼ ਕੀਤਾ ਕੀਤੀ ਕੋਸ਼ਿਸ਼ ਸੀ। ਹਾਂ
वो किन्ना नहीं आंटी फलाने, हम तुम्हारी आंटी नहीं, हम तुम्हारी ताई नहीं, हम तुम्हारी चाची नहीं, उनमें लाची नहीं, हलवे में लाची नहीं, हम तुम्हारी चाची नहीं, चाची को बुलाओ फलां कराओ। किन्ना लेके तरीके गोली लगी, सारी दुनिया रोने लगी, भूख लगी, ये लो बेटा मूंगफली, मूंगफली में दाना नहीं, हमने स्कूल जाना नहीं। ਵੈਰੀ ਗੁੱਡ नाल काउंट करते थे। ਨਹੀਂ ਉਹ ਬੱਚੇ ਵਿੱਚ ਕਰਦੇ ਸੀ ਤੱਕ ਇਹ ਪੱਪੂ ਸਬਰਾਰ ਦਾ ਬੇਟਾ ਜੀ ਮਾਸ਼ਾਅੱਲਾ। ਤਖਤੀ ਸੁਕਾਉਣ ਵਾਲੀ ਇੱਕ ਨਜ਼ਰ ਹਾਂ ਹੁੰਦੀ ਸੀ। ਚਿੜੀਏ ਤਖਤੀ ਸਕਾ ਉਹ ਨਹੀਂ ਸੁਕਾਣੀ ਤੁਹਾਡੇ ਵਿੱਚੋਂ ਸੀਰੀਅਸ ਸੱਚੀ ਇਹ ਸਮਝ ਕੇ ਕਿ ਵਾਕਈ ਇਹ ਇੱਕ ਹਕੀਕਤ ਆ, ਦੂਜੇ ਦੀ ਸਿਆਹੀ ਦੇ ਵਿੱਚੋਂ ਐਡ ਕਰਕੇ ਸਿਆਹੀ ਕਿਨੇ ਕੀਤੀ। ਡੋਬਾ ਮੰਗੀ ਸੀ, ਮੈਂ ਨਹੀਂ ਡੋਬਾ ਮੰਗਿਆ। ਮੈਂ ਨਹੀਂ ਕੀਤਾ ਮੈਂ ਸਾਈਂ ਡੋਬਾ ਮੰਗਦੇ ਸੀ ਯਾਰ, ਡੋਬਾ ਨਹੀਂ ਦੇ ਨਹੀਂ, ਉਹਦੀ ਦੁਆ ਉੱਥੇ ਪਈ ਨਾ, ਆਪਣੀ ਆਹੋ, ਆਹੋ, ਦੁਆ ਕੇ ਦੁਆ ਦੇ ਤੇ ਲੈ ਰੱਖ ਨਾ, ਤੇ ਆਹੋ ਪੂਰਾ ਜ਼ੇਨ ਚ ਹੁੰਦਾ ਸੀ ਕਿ ਉਹਦੀ ਸਿਆਹੀ ਆ ਰਹੀ ਹੈ। ਨਹੀਂ ਡੋਬਾ ਕਿਉਂ? ਮੰਗਦੇ ਸੀ। ਤੁਸੀਂ ਫਾਰਗ ਐ ਗੱਲੋਂ ਬੇਟਾ। ਯਾਰ ਵਾਕਈ ਕਸਮੇ 10 ਸਾਲ ਪਿੱਛੇ ਮੈਂ ਰਖਲ 9.5 ਸਾਲ ਅੱਛਾ, ਯਾਨੀ 38 ਸਾਲ ਦਾ ਵੀ ਤੂੰ ਉਹ ਖੇਡਦਾ ਰਿਹਾ ਗੇਮਾਂ ਬਚਪਨ ਹੁਣ ਕਿ ਜਿਹੀ ਗਿਆ ਜੀ ਇਹਦਾ, ਹਾਂਜੀ। ਹੁਣ ਕਿ ਜਿਹੀ ਬਚਪਨ ਗਿਆ। ਸਾਜੀ ਇੱਕ ਇਹ ਕਹਿਦਾ ਲਫ਼ਜ਼ ਆ ਹੁਣ ਕਿ ਜੇ। ਆਹੋ ਇੱਕ ਟੂਣਾ ਹੁੰਦਾ ਸੀ ਕਿਸੇ ਨੇ ਕੀਤਾ ਜਿਹੜਾ ਸਕੂਲ ਜਾਂਦੇ ਇੱਟ ਤੇ ਖੜੀ ਇੱਟ ਕਰਕੇ ਵੀ ਤੇ ਮਾਸਟਰ ਮਾਰਨ ਪਵੇਗੀ ਹੈ ਬੇਟਾ। ਮਾਸਟਰ ਮਾਰੂ, ਹਾਂ। ਲੇਕਿਨ ਮੈਂ ਪੂਰਾ ਚੱਕਾ ਲਾਇਦਾ ਸੀ, ਮੈਨੂੰ ਫੇਰ ਪੈਂਦੀਆਂ ਸੀ। ਤੁਹਾਡੇ ਸਾਰੇ ਜੋ ਇੱਕ ਨੂੰ ਪਤਾ ਹੁੰਦਾ ਸੀ ਵੀ ਜਦੋਂ ਦਿਨ ਦੇ ਟਾਈਮ ਬਾਰਿਸ਼ ਹੁੰਦੀ ਆ ਧੁੱਪੇ, ਤੇ ਕਹਿੰਦੇ ਜਿੰਨ ਜਿੰਨਣੀ ਦਾ ਵਿਆਹ ਹੁੰਦੇ ਆ। ਹਾਂਜੀ ਅਸੀਂ ਸੁਣਿਆ ਚਿੜੀ ਚਿੜੀ ਚਿੜੇ ਦਾ ਚਿੜੀ ਜਿੰਨ ਜਿੰਨਣੀ ਦਾ ਵਿਆਹ ਹੁੰਦਾ, ਧੁੱਪੇ ਬਾਰਿਸ਼ ਹੁੰਦੀ। ਕੋਸੇ ਕਦੇ ਨੂੰ ਕਹਿੰਦੇ ਆ ਚਿੜੀਆਂ ਦੀ ਪੀਂਗ। ਨਹੀਂ ਉਹਨੂੰ ਕੌਸੇ ਕਦਾਂ ਨੂੰ ਕਹਿੰਦੇ ਸੀ ਕਿ ਮਾਈ ਬੁੱਢੀ ਦਾ ਵਿਆਹ ਹੁੰਦਿਆ ਵਾ, ਮਾਈ ਬੁੱਢੀ। ਸਹੀ ਮੌਤ ਉਦੋਂ ਪੈਂਦੀ ਸੀ ਸਾਰੀ ਰਾਤ ਬਾਰਿਸ਼ ਹੋਈ ਜਾਣੀ, ਸਕੂਲ ਦਾ ਟਾਈਮ ਹੁਣ ਬਾਰਿਸ਼ ਹੋਣੀ ਰੁਕ ਜਾਣੀ ਵਿੱਚ। ਓਏ ਛੱਡਦਾ ਹੁਣੀ ਮੈਂ ਕਿਹਾ। ਅੱਛਾ ਸਾਈ ਮਾਈ ਬੁੱਢੀ ਦੇਖੀ ਜਿਹੜੀ ਮਾਈ ਭੁੰਡੀ, ਅੱਲਾ ਨੂੰ ਮੇਰਾ ਸਲਾਮ ਦੇ ਮਾਈ ਭੁੰਡੀ। ਇੱਕ ਮੱਝ ਵੀ ਕਹਿੰਦੇ ਸੀ ਉਹ ਅੱਲਾ ਮੀਆਂ ਨੂੰ। ਆਹੋ, ਇੱਕ ਘੋੜੀ ਵੀ ਆ, ਅੱਲਾ ਮੀਆਂ ਦੀ ਘੋੜੀ ਵੀ ਆ। ਔਰ ਲੇਡੀ ਬਰਡ ਨੂੰ ਕਹਿੰਦੇ ਆ। ਹਾਂ, ਉਹਦੇ ਤੇ ਡੋਟ ਉਹ ਨਿੱਕੀ ਜੀ, ਉਹ ਅੱਲਾ ਮੀਆਂ ਦੀ ਘੋੜੀ। ਕੀ ਯਾਦ ਕਰਾਤਾ ਯਾਰ ਜ਼ਿੰਦਗੀ। ਸਾਡੀ ਜ਼ਿੰਦਗੀ 'ਚ ਬੜੀਆਂ ਯਾਦਾਂ ਨੇ। ਹਾਂਜੀ, ਬੜੀਆਂ ਯਾਦਾਂ ਨੇ, ਅੱਛਾ। ਲੇਕਿਨ ਤੁਹਾਡੀਆਂ ਯਾਦਾਂ ਜ਼ਰਾ ਮੰਮੀ ਡੈਡੀ ਜੀ। ਨਹੀਂ ਨਹੀਂ ਯਾਰ, ਮੇਰੀਆਂ ਕਿੱਥੇ ਮੰਮੀ ਡੈਡੀ, ਉਹੀ ਸਾਰੀਆਂ ਉਹੀ ਸੀ। ਉਸਤਾਦ ਜੀ ਦੇ ਸਰ ਤੋਂ ਸਵੇਰੇ 12 ਵਜੇ ਲਾਟੂ ਬਣਾਉਣ ਗਿਆ ਮੈਂ ਮਰਜ਼ੀਪੁਰੇ, ਲੱਕੜ ਦਾ ਲਾਟੂ ਨਾ ਆਪਣਾ, ਉਹ ਹਾਏ ਇੱਕ ਤੇ ਲਾਟੂ ਹੁੰਦਾ ਨਾ ਜੀ ਮੈਨੂੰ ਨਾ ਯਾਦ ਕਰੋ। ਖੋਤਾ ਲਾਡੂ। ਨਹੀਂ, ਇੱਕ ਤੇ ਸਿੰਪਲ ਲਾਟੂ ਹੁੰਦਾ ਨਾ, ਇੱਕ ਹੁੰਦਾ ਯਾਰ ਜਿਹਦੇ ਅੰਦਰ ਉਹ ਪੂਰੀ ਜਗ੍ਹਾ ਖਾਲੀ ਵੀ ਹੁੰਦੀ ਹੈ। ਉਹੀ ਲਾਟੂ ਆ ਮਜ਼ੇਦਾਰ, ਲੱਤੀ ਵਾਲਾ। ਆਹੋ, ਦਹੀਂ ਵੀ ਪਾ ਲੈਂਦੇ ਸੀ ਉੱਥੇ ਨਾ। ਉਹਦੇ ਅੰਦਰੋਂ ਖਾਲੀ ਹੁੰਦੀ ਜਗ੍ਹਾ। ਹਾਂਜੀ ਉਹ ਬਣਵਾਉਣ ਗਿਆ ਭਾਈ ਲੱਕੜ ਵਾਲੇ ਬੰਦੇ ਦੇ ਫੁੱਲ, ਸ਼ਾਮ ਪੈ ਗਈ ਆਉਂਦਿਆਂ ਲੱਭ ਪਾਗਲ, ਉਹ ਕੁੱਟ ਪਈ ਤੇਰੀ ਸੋਚ ਹੋਣੀ। ਇੱਟ ਖੜਕਾ ਖੇਲੀਦਾ ਸੀ ਨਾਲ ਲੱਤੀ ਨਾਲ ਕਰਕੇ ਲਾਟੂਆਂ ਦੀ ਬੂਰਤ। ਡੱਬੀਆਂ ਲੱਭਦੇ ਦੂਜੇ ਮਹੱਲੇ ਚਲੇ ਜਾਣਾ, ਡੱਬੀਆਂ ਖੇਡਦੇ ਹਾਏ ਲੱਖਾ ਚੂਹੀ ਚੂਹਾ ਖੇਡਦੇ ਪਤਾ ਨਹੀਂ ਕਿੱਥੇ ਨਿਕਲ ਜਾਣਾ। ਰੂੜੀਆਂ ਤੁਸੀਂ ਕਦੀ ਗੋਲੀ ਪਿੱਲਾ ਚੱਗੇ ਲਾਇਆ ਕਿਸੇ ਨੇ? ਹਾਂਜੀ, ਮੈਂ ਗੋਲੀ ਪਿੱਲਾ ਲਾ ਕੇ ਅੱਗੇ ਤੇ ਉਹ ਲੈ ਜਾ ਸੀ ਗੰਦਿਆਂ ਖੂਹਾਂ ਤੋਂ। ਜਿੱਥੇ ਪੈਰ ਥੱਲੇ ਲੱਗਦਾ ਉੱਥੇ ਛਿੱਤਰ ਵੀ ਪੈਂਦੇ ਆ। ਹਾਂ ਲੰਗੜਾ ਪੰਨ 'ਚ ਜਾਣਾ। ਹਾਂ, ਇੰਨੀ ਦੇਰ ਇਕਲਾਤੇ ਜਾਣਾ। ਜਿਹਨੂੰ ਮੈਂ ਗੋਲੀ ਪਿੱਲੇ ਚੱਗੇ ਲਾਇਆ ਸੀ ਨਾ ਉਸਤਾਦ ਜੀ, ਉਸ ਟਾਈਮ ਪੈਸਲ ਬੈਂਕ ਦਾ ਮੈਨੇਜਰ। ਮੈਂ ਸੁਣ ਲੈਣਾ। ਤੇ ਯਾਰ ਸਾਰੇ ਇਦਾਂ ਹੀ ਹੁਣ ਜਿੰਨੇ ਵੇਖਣ ਦੇ ਨੇ, ਪਤਾ ਨਹੀਂ ਕਿੱਥੇ ਬੈਠੇ ਨੇ ਦੁਨੀਆ ਦੇ ਕਿਹੜੇ ਮੁਲਕ 'ਚ, ਤੇ ਇਹਨਾਂ ਨੂੰ ਪੁੱਛ ਕੇ ਵੇਖ ਕੀ ਖੇਡਦੇ ਨੇ। ਉਸਤਾਦ ਜੀ ਕਿੰਨੂ ਦਾ ਲੱਛਾ ਬਣਾਇਆ ਸੀ। ਅੱਛਾ, ਰੌਲਾ ਪਤਾ ਕੀ ਆ, ਮਿਸਿੰਗ ਕੀ ਆ, ਜਿਹੜੀ ਮੈਂ ਅਕਸਰ ਗੱਲ ਕਰਦਾ ਨਾ ਕਿ ਅੱਜ ਦਾ ਜਿਹੜਾ ਕੰਮ ਆ ਨਾ, ਉਹਦੇ ਚ ਉਹਦੇ ਚ ਕੀ ਫਰਕ ਆ। ਤੁਸੀਂ ਕੋਈ ਤੁਹਾਡੇ ਕੋਲ ਵੀਡੀਓ ਨਹੀਂ ਹੈਗੀ, ਕੋਈ ਤੁਹਾਡੇ ਕੋਲ ਉਹਦੀ ਤਸਵੀਰ ਨਹੀਂ ਹੈਗੀ, ਤਸਵੀਰ ਨਹੀਂ ਹੈ, ਗੱਲਾਂ ਹੀ ਨੇ। ਸਾਡੀ ਇਹ ਜਨਰੇਸ਼ਨ ਖਤਮ ਹੋ ਗਈ, ਅਗਲੀ ਜਨਰੇਸ਼ਨ ਨੇ ਗੱਲਾਂ ਵੀ ਨਹੀਂ ਕਰਨੀਆਂ ਕਿਉਂਕਿ ਉਹਨਾਂ ਨੂੰ ਇਹਨਾਂ ਗੱਲਾਂ ਦਾ ਵੀ ਨਹੀਂ ਪਤਾ। ਪਤਾ ਹੀ ਨਹੀਂ। ਅਸੀਂ ਲਾਸਟ ਜਨਰੇਸ਼ਨ ਆ ਜਿਨ੍ਹਾਂ ਨੇ ਆਪ ਖੇਲਿਆ ਉਹ, ਸਹੀ ਹੈ। ਇਦਾਂ ਹੀ ਤੇ ਸਾਡੇ ਤੋਂ ਅਗਲੀ ਜਿਹੜੀ ਜਨਰੇਸ਼ਨ ਆ ਉਹਨੇ ਇਹ ਟੌਪਿਕ ਵੀ ਖਤਮ ਹੋ ਜਾਣੇ ਨੇ। ਹਾਂ ਨੋ ਰਾਟ ਹੋਰ ਗੱਲਾਂ ਹੋਣੀਆਂ। ਮੈਂ ਤਾਂ ਗੱਲਾਂ ਹੀ ਹੋਰ ਹੋਣੀਆਂ। ਵੈਸੇ ਮੈਂ ਇੱਕ ਹੋਰ ਦੇਖੋ ਹੁਣ ਅਗਰ ਉਸ ਟਾਈਮ ਮੋਬਾਈਲ ਹੁੰਦੇ ਤੇ ਤੂੰ ਕਹਿੰਦਾ ਆਹ ਦੇਖੋ ਸਾਜੀ ਮੈਂ ਠੀਪੂ ਗੋਲਗਰਮ ਖੇਲਣੇ ਆ, ਆਹ ਦੇਖੋ ਜੀ ਮੈਂ ਇਦਾਂ ਕਰਨੇ ਆ, ਆਹ ਦੇਖੋ ਜੀ ਮੈਂ ਇਦਾਂ। ਲੇਕਿਨ ਅਗਰ ਉਹ ਮੋਬਾਈਲ ਹੁੰਦਾ ਜਿੱਤੇ ਵੀਡੀਓ ਬਣੀ ਆ, ਉਹਨੇ ਠੀਪੂ ਗੋਲਗਰਮ ਨਹੀਂ ਸੀ ਖੇਲਣਾ। ਉਸ ਮੋਬਾਈਲ ਨੇ ਘਰੇ ਹੀ ਰੱਖਣਾ ਦੀ ਬੱਚੇ। ਯਾਰ ਹੀ ਲਾਈ ਰੱਖਣਾ। ਰੌਲਾ ਵੀ ਤੇ ਇਹ ਹੈ ਨਾ ਸਾਜੀ, ਇੱਕ ਵੈਸੇ ਮੈਂ ਗੱਲ ਇਹ ਵੀ ਹੈ ਨਾ ਕਿ ਇਮੋਸ਼ਨਸ ਇਹ ਵੀ ਖਤਮ ਹੋ ਜਾਣੇ ਆਉਣ ਵਾਲੇ ਵਕਤ। ਜਿਵੇਂ ਅਸੀਂ ਇੱਕ ਫੋਨ ਨਾ ਕਰੀਏ ਨਾ ਤੇ ਕਿਸੇ ਦੀ ਤਾਂਘ ਰਹਿੰਦੀ ਹੈ ਕਿ ਯਾਰ ਉਹਦੀ ਤਲਬ ਹੋਣੀ ਆ, ਹੁਣ ਉਹ ਤਲਬ ਵੀ ਨਹੀਂ। ਹੁਣ ਤੇ ਫੋਨ ਕਰੋ ਤੇ ਉਹ ਚਾਚਾ ਕਿੱਥੇ, ਮਾਮਾ ਕਿੱਥੇ, ਨਾਨਾ ਕਿੱਥੇ। ਹਾਂ ਸਾਜੀ, ਉਹ ਸਾਡੇ ਇੱਕ ਬੜੀ ਮਸ਼ਹੂਰ ਗੱਲ ਆ ਕਿ ਮਾਈ ਸੀ ਤੇ ਉਹਨੇ ਸਾਰੀ ਉਮਰਾਂ ਨਹੀਂ ਕੀਤਾ,
ਤੇ ਉਹ ਬੱਚੇ ਨਹੀਂ ਸੀ ਉਹ ਛੋਟੇ ਜਿਹੇ ਕੈਮਰਾ ਲਿਆਉਂਦੇ ਆਹੋ ਹੁੰਦੇ ਕੈਮਰਾ ਤੇ ਉਹ ਗਲੀ ਦੇ ਵਿੱਚ ਖਿਡਾਉਣ ਡਿਆ ਤੇ ਉਹਨੇ ਨਾ ਉਹ ਕਹਿੰਦੀ ਵਿਖਾਵੇ ਪੁੱਤ ਤੇ ਉਹ ਇੰਜ ਕਰਕੇ ਉਹਨੇ ਵੇਖਿਆ ਤੇ ਉਹਦੇ ਵਿੱਚ ਉਹ ਬਟਨ ਨੱਪਿਆ ਨਾ ਉਹ ਘੁੰਮਦੀਆਂ ਤਸਵੀਰਾਂ ਤੇ ਉਹਦੇ ਵਿੱਚ ਖਾਨਾ ਕਾਬਾ ਦੀ ਤਸਵੀਰ ਹਾਂ ਤੇ ਉਹ ਵੇਖ ਕੇ ਤੇ ਰੋ ਪਈ ਕਹਿੰਦੀ ਉਹ ਉਹਦੇ ਉੱਪਰ ਉਹ ਗੋਲ ਜਿਹਾ ਪੈਂਦਾ ਸੀ ਤੇ ਉਹ ਘੁੰਮੀ ਜਾਂਦਾ ਸੀ ਤੇ ਉਹ ਨੈਗੇਟਿਵ ਹੁੰਦਾ ਸੀ ਵਿੱਚ ਹਾਏ 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 ਤੇ ਯਾਨੀ ਇਹ ਵੇਖ ਲਓ ਕਿ ਉਹ ਲੋਕ ਅੱਜ ਤੁਸੀਂ ਮਤਲਬ ਕਿ ਇਸ ਐਡਵਾਂਸ ਦੌਰ 'ਚ ਮੈਂ ਉਹੀ ਕਹਿ ਰਿਹਾ ਨਾ ਸਾਜੀ ਉਹਦੀ ਸਾਡੇ ਕੋਲ ਪ੍ਰੂਫ ਕੋਈ ਨਹੀਂ ਹੈਗਾ ਤਾਂ ਹੁਣ ਤੁਹਾਡੇ ਯਾਰ ਹੁਣ ਆਪਾਂ ਜਿਹੜੇ ਆ ਰਹੇ ਆ ਸ਼ੋਅ 'ਚ ਜਾਂ ਸ਼ੋਅ 'ਚ ਨਹੀਂ ਵੀ ਆ ਰਹੇ ਇਸ ਟਾਈਮ ਜਿਹਦਾ ਦਾਦਾ ਵਾ ਉਹਨੇ 100 ਸਾਲ ਬਾਅਦ 200 ਸਾਲ ਬਾਅਦ ਵੀ ਉਹਦੇ ਰਿਸ਼ਤੇਦਾਰ ਨੇ ਦੇਖ ਲੈਣਾ ਕਿ ਵੀ ਆ ਮੇਰਾ ਦਾਦੇ ਦੇ ਦਾਦੇ ਦੇ ਦਾਦੇ ਦਾ ਦਾਦਾ ਸੀ ਸਾਰੇ ਕੈਪਚਰ ਹੋ ਰਹੀਆਂ ਨੇ ਚੀਜ਼ਾਂ ਸਮਝ ਆ ਰਹੀ ਨਾ ਗੱਲ ਦੀ ਯਾਨੀ ਤੇਰੇ ਪੋਤੇ ਦੇ ਪੋਤੇ ਨੇ ਵੀ ਤੈਨੂੰ ਆਰਾਮ ਨਾਲ ਵੇਖ ਲੈਣਾ ਸ਼ੋਅ 'ਚ ਬੈਠੇ ਹੋਈ ਜਾਣਾ ਇੱਕ ਮਿਸਾਲ YouTube ਨਾ ਵੀ ਹੋਵੇ ਕਿਤੇ ਨਾ ਕਿਤੇ ਮੋਬਾਈਲ 'ਚ ਸੇਵ ਕਰ ਲਓ ਹਨਾ ਸਾਜੀ ਵੈਸੇ ਤੁਹਾਨੂੰ ਮੈਂ ਮਸ਼ਵਰਾ ਦੇਵਾਂ ਆ ਜਿਹੜੇ ਮੋਬਾਈਲਾਂ ਦੇ ਵਿੱਚ ਨੇ ਨਾ ਹੁਣ ਮੇਰੀ ਇੱਕ ਹਾਰਡ ਡਿਸਕ ਫਾਰਗ ਹੋ ਗਈ ਸੀ ਮੇਰੀ ਹਾਰਡ ਡਿਸਕ ਦੇ ਵਿੱਚ ਬਹੁਤ ਡੈਡ ਰਫੀ ਸਾਹਿਬ ਤੇ ਭਾਈ ਸਦੀਕ ਸਾਹਿਬ ਨਾਲ ਮੇਰੀਆਂ ਤਸਵੀਰਾਂ ਉਹਨਾਂ ਨਾਲ ਵੀਡੀਓ ਹੋਰ ਬੜਾ ਕੁਝ ਸੀ ਬੱਚਿਆਂ ਦੀਆਂ ਨਿੱਕੇ ਨਿੱਕੇ ਦਿਨ ਮੈਂ ਮਤਲਬ ਨਾ ਛੋਟੇ ਹੁੰਦੇ ਤੋਂ ਉਹਨਾਂ ਦੇ ਡੇਟ ਵਾਈਜ਼ ਸੰਭਾਲਦਾ ਹੁੰਦਾ ਸੀ ਤੇ ਉਹ USB 'ਚ ਰੱਖੀ ਹੈ ਨਾ ਉਹ USB ਹਾਲੇ ਵੀ ਪਈ ਆ ਲੇਕਿਨ ਉਹ ਖਤਮ ਹੋ ਗਈ ਉਹ ਰਿਕਵਰੀ ਨਹੀਂ ਹੋ ਰਹੀ ਨਹੀਂ ਕਰਪਟ ਹੋ ਗਈ ਇੱਥੇ ਕਿਸੇ ਨੂੰ ਕਹੋ ਸ਼ਾਇਦ ਕੋ ਨਹੀਂ ਮੈਂ ਬੜਿਆਂ ਨੂੰ ਕਿਹਾ ਸੀ ਇੱਕ ਲੇਕਿਨ ਹੋਰ ਨਹੀਂ ਤਰੀਕਾ ਵੀ ਸਾਜੀ ਉਹ ਜ਼ੀਰੋ ਤੇ ਆ ਗਿਆ ਜਿਹੜੀ ਉਹਦੀ ਹੈਲਥ ਹੁੰਦੀ ਨਾ ਉਹ ਖਤਮ ਹੋ ਗਈ ਬਿਲਕੁਲ ਜਿਹੜਾ ਤੇ ਤੁਹਾਡੇ ਉਹ ਹੁਣ ਗੱਲ ਇਹ ਹੈ ਕਿ ਮੈਂ ਹੁਣ ਤੁਹਾਨੂੰ ਇਹ ਕਹਿਣਾ ਚਾਹ ਰਿਹਾ ਕਿ ਪਹਿਲਾਂ ਅੱਜ ਕੱਲ ਵੈਬਸਾਈਟਸ ਦੇ ਉੱਪਰ ਸਪੇਸ ਮਿਲ ਜਾਂਦੀ ਹੈ ਹਾਂਜੀ 500 700 ਰੁਪਏ ਮਹੀਨੇ ਤੇ ਨਾ 1 TB ਮਿਲ ਜਾਂਦੀ ਤੁਸੀਂ ਤੁਹਾਡੇ ਮੋਬਾਈਲ 'ਚ ਜਿਹੜਾ ਡ੍ਰੌਪ ਬਾਕਸ ਹੋ ਗਿਆ ਗੂਗਲ ਡਰਾਈਵ ਹੋ ਗਈ ਤੁਹਾਡੀ ਗੂਗਲ ਡਰਾਈਵ ਹੈਗੀ ਨਾ 15 GB ਤੁਸੀਂ ਉਹਨੂੰ ਪਰਚੇਜ਼ ਕਰ ਲਓ 1 TB ਲੈ ਲਓ ਉਹਦਾ 6-700 ਰੁਪਏ ਮਹੀਨਾ ਤੇ ਜੇ ਉਹ 1 TB 'ਚ ਡਾਟਾ ਲੀਕ 1000 GB ਨਹੀਂ ਉਹ ਤੁਹਾਡੀ ਜੀਮੇਲ ਦੇ ਉੱਤੇ ਹੁੰਦੀ ਹੈ ਉਹ ਤੁਹਾਡੀ ਜੀਮੇਲ ਲੀਕ ਹੋਏਗੀ ਤੇ ਉਹਦੇ ਚ ਜਦੋਂ ਤਸਵੀਰ ਖਿੱਚੋ ਜਿਹੜੀ ਦੇਖੋਗੇ ਯਾਰ ਆ ਮੇਰੀ ਨਾਯਾਬ ਆ ਕਿਤੇ ਮੋਬਾਈਲ ਖੋਇਆ ਜਾਂਦਾ ਤਾਂ ਅਕਸਰ ਉਹ ਮੇਰਾ ਡਾਟਾ ਸੀ ਮੈਂ ਮਰ ਗਿਆ ਮੈਂ ਲੁੱਟਿਆ ਗਿਆ ਉਹਨੂੰ ਚੁੱਪ ਕਰਕੇ ਉੱਥੋਂ ਹੀ ਤੁਸੀਂ ਇੰਜ ਸ਼ੇਅਰ ਕਰੋ ਤੇ ਗੂਗਲ ਡਰਾਈਵ ਦੇ ਵਿੱਚ ਸਿੱਟ ਲਓ ਫੋਲਡਰ ਬਣਾ ਕੇ ਹੋਮ ਪਿਕਚਰ ਫਲਾਣੀਆਂ ਪਿਕਚਰ ਉਹ ਜੋ ਵੀ ਹੈ ਉਹਦੇ 'ਚ ਰੱਖੋ ਲਾਜ਼ਮੀ ਡਾਟਾ ਆਪਣਾ ਤੇ ਉਹ ਇਦਾਂ ਹੋ ਸਕਦਾ ਵਾ ਕਿ ਉਹ 700 ਨਾ ਦਿੱਤਾ ਤੇ ਉਹ ਫਿਰ ਉਹ ਨਾ ਖੋਲਣ ਨਹੀਂ ਉੱਥੇ ਹੀ ਰਹਿੰਦਾ ਉਹ ਲੇਕਿਨ ਉਹ ਅੱਗੋਂ ਉਹਦੀ ਉਹ ਖਤਮ ਹੋ ਜਾਂਦੀ ਸਰਵਿਸ ਬੰਦ ਹੋਈ ਨਹੀਂ ਵੇਖ ਸਕਦੇ ਹੋ ਤੁਸੀਂ ਸਾਰਾ ਕੁਝ ਲੇਕਿਨ ਇਹ ਆ ਕਿ ਉਹਦੀ ਜਿਹੜੀ ਅਪਲੋਡਿੰਗ ਜਾਂ ਉਹਦੀ ਮੇਰੇ ਖਿਆਲ ਡਾਊਨਲੋਡਿੰਗ ਹੈ ਪਤਾ ਨਹੀਂ ਤਾਂ ਕੁਝ Storage ਹੋਏਗਾ ਹਾਂ ਸਟੋਰੇਜ ਤੁਹਾਡੀ ਫੁੱਲ ਹੋ ਗਈ ਨਾ ਨਾਲੇ ਹੁਣ ਤੇ ਉਸਤਾਦ ਜੀ ਫਿਊਚਰ ਪਲਾਨਿੰਗ ਦਾ ਫਾਇਦਾ ਹੀ ਕੋਈ ਅੱਛਾ ਤੈਨੂੰ ਇਹ ਵੀ ਡਾਲਰ ਵੀ ਤੇਰੇ ਕੋਲ 800 ਵੀ ਨਾ ਦਿੱਤਾ ਜਾਵੇ ਨਹੀਂ ਹਰ ਮਹੀਨੇ ਹੁਣ ਬੰਦਾ ਦਵਾ ਵਾ ਨਹੀਂ ਹਰ ਮਹੀਨੇ ਉਹਨਾਂ ਨੇ ਆਪੇ ਕੱਟ ਲੈਣੇ ਹੁੰਦੇ 800 ਰੁਪਇਆ ਹਰ ਅੱਜ ਮਹੀਨੇ ਬੱਚੇ ਨਹੀਂ ਲੈਣਾ ਇੱਕੋ ਵਾਰੀ ਸਾਲ ਦੇ ਹਾਂਜੀ ਲੱਖ 1.5 ਲੱਖ ਨਹੀਂ ਇੱਕ ਹੋਰ ਗੱਲ ਉਸਤਾਦ ਜੀ YouTube ਦਾ ਜਿਵੇਂ ਚੈਨਲ ਆ ਸਾਡਾ ਅਸੀਂ ਉਹਨੂੰ ਪਬਲਿਕ ਨਹੀਂ ਕਰੀ ਨਹੀਂ ਕੱਲ ਨੂੰ YouTube ਬੰਦ ਹੋ ਜਾਂਦਾ ਮੈਂ ਗੱਲ ਕਰ ਰਿਹਾ ਕੱਲ ਨੂੰ ਕੋਈ ਮਸਲਾ ਹੋ ਜਾਂਦਾ ਕੋਈ ਪ੍ਰੋਬਲਮ ਹੋ ਜਾਂਦੀ USB ਵੀ ਜਿਹੜੀਆਂ ਨੇ ਨਾ ਕਈ ਬੰਦੇ ਡਾਟਾ ਰੱਖਦੇ USB 'ਚ 15 ਸਾਲ ਬਾਅਦ ਦਿਲ ਕਰੇ ਖੁੱਲੇ ਹੀ ਨਾ USB ਯਾਨੀ ਉਹ ਜਿਹੜੇ ਅੰਦਰ ਇਹਦੇ ਪੁਰਜੇ ਹੁੰਦੇ ਇਹਨਾਂ ਦੀ ਵੀ ਇੱਕ ਏਜ ਹੁੰਦੀ ਤਾਕਤ ਹੁੰਦੀ ਹੈ ਹਾਂਜੀ ਇੱਕ ਇਹਨਾਂ ਦੀ ਏਜ ਹੁੰਦੀ ਹੈ ਕਿ ਵੀ IC ਹੁੰਦੇ ਲੱਗੇ 3 ਸਾਲ ਬਾਅਦ IC ਵੀਕ ਹੋ ਗਿਆ ਹੋ ਜਾਂਦਾ ਹਾਂ ਉਹ ਵੀ ਸਿਸਟਮ ਹੁੰਦਾ ਮੈਂ ਕਿਹਾ ਚਿਹਰਾ ਸਾਫ਼ ਹੋ ਰਿਹਾ ਹਲਕਾ ਹਲਕਾ ਅੱਛਾ ਜੀ ਹਾਂਜੀ ਕੁਝ ਲਗਾ ਰਹੇ ਹੋ ਉਹ ਦੱਸਿਆ ਤਾਂ ਸੀ ਮੈਂ ਜੀ ਵਾਕਈ ਇੱਥੋਂ ਨਾ ਸਾਰਾ ਸਿਸਟਮ ਆਰਫਮਾਨ ਸਾਹਿਬ ਦਾ ਮੱਥਾ ਦਾ ਉਹ ਬਿਲਕੁਲ ਉਦਾਂ ਦਾ ਹੀ ਹਲੇ ਹਲਕਾ ਹਲਕਾ ਆਇਆ ਸਾਰਾ ਨਹੀਂ ਹੁਣ ਦੋ ਦਿਨਾਂ ਦੇ ਵਿੱਚ ਤੇ ਨਹੀਂ ਨਾ ਹੋਣਾ 40 ਦਿਨ ਉਹਨਾਂ ਨੇ ਕਿਹਾ ਉਹਨਾਂ ਨੇ 40 ਦਿਨ ਬਾਅਦ ਦੁਬਾਰਾ ਆਉਣਾ ਇੱਥੋਂ ਅਸੀਂ ਫੌਰਨ ਬਚਪਨ ਤੋਂ ਚਿਹਰੇ ਤੇ ਆ ਗਏ ਨਹੀਂ ਮੈਂ ਦੱਸ ਤਾਰੀਫ ਜ਼ਰੂਰੀ ਆ ਤਾਰੀਫ ਜ਼ਿੰਦਗੀ ਕੱਢਣੀ ਮਿਲਣੀ ਕੀ ਤਨਖਾਹ ਹੀ ਨਹੀਂ ਲੈ ਹਾਂ ਇਹ ਉਹ ਦੇਖ ਤਾਂ ਸਹੀ ਮਾਸ਼ਾਅੱਲਾ ਖੂਬਸੂਰਤ ਲੱਗ ਰਿਹਾ ਸਟੂਡੈਂਟ ਲੱਗ ਰਿਹਾ ਜ਼ਨਾਨੇ ਵਰਗੇ ਵਾਲ ਤਾਂ ਨਹੀਂ ਆ ਗਏ ਨਹੀਂ ਯਾਰ ਤੈਨੂੰ ਸਮਝ ਨਹੀਂ ਆ ਰਹੀ ਗੱਲ ਦੀ ਮੈਂ ਤੈਨੂੰ ਕਹਿ ਰਿਹਾ ਕਿ ਉਹ ਵੇਖ ਜਰਾ ਆਹੋ ਹਾਂ ਹੈ ਕੀ ਗਿਆ ਉਸਤਾਦ ਅੱਛਾ ਇਹਦਾ ਕੀ ਮਤਲਬ ਹੈ ਨਜ਼ਲਾ ਹੋਇਆ ਤੇ ਇੱਧਰ ਦੂਜੀ ਸਾਈਡ ਤੇ ਨਾ ਨਹੀਂ ਤੁਸੀਂ ਸਾਜੀ ਇਹ ਉਹ ਸਾਵਾ ਨਹੀਂ ਉਸ ਦੋ ਚੋਰ ਜਾਂਦੇ ਚੋਰੀ ਕਰਨ ਦੂਸਰੀ ਵੀ ਛਾਲ ਮਾਰ ਦਿੰਦਾ ਤੇ ਇੱਕ ਬੰਦਾ ਘਰ ਦਾ ਉੱਠਦਾ ਤੇ ਕਹਿੰਦਾ ਕੌਣ ਆ ਕਹਿੰਦਾ ਮਿਆਉ ਤੇ ਉਹ ਕਹਿੰਦਾ ਅੱਛਾ ਚੱਲ ਸੌਂ ਜਾਂਦਾ ਤੇ ਦੂਜਾ ਜਾਂਦਾ ਤੇ ਉਹ ਵੀ ਬਣਿਆ ਤੇ ਉਹ ਫਿਰ ਉੱਠਦਾ ਦੂਜੀ ਦੀ ਵਾਰੀ ਕਹਿੰਦਾ ਕੌਣ ਆ ਕਹਿੰਦਾ ਦੂਸਰੀ ਬਿੱਲੀ ਉਹਨੇ ਕਿਹਾ ਦਿੱਤਾ ਲੈ ਦੂਸਰੀ ਬਿੱਲੀ ਨਹੀਂ ਤੁਸੀਂ ਓਏ ਤੂੰ ਉਸ ਹਾਲ ਕਿਦਾ ਕਹਿੰਦਾ ਇੱਧਰ ਨਜ਼ਲਾ ਤੇ ਕਹਿੰਦਾ ਇੱਧਰ ਦੂਜੀ ਸਾਈਡ ਤੇ ਬੰਦਾ ਨਹੀਂ ਤੁਸੀਂ ਬੇਸਿਕਲੀ ਮੈਂ ਤੈਨੂੰ ਕਹਿ ਰਿਹਾ ਕਿ ਭਾਜੀ ਹੁਣੀ ਇੱਥੇ ਬਕਵਾਸ ਕਰਦੇ ਨੇ ਮੇਰੇ ਸ਼ੈਂਪੂ ਦੀ ਗੱਲਬਾਤ ਦੀ ਸਾਰੀ ਭਾਜੀ ਨਾਲੋਂ ਜ਼ਰਾ ਇਹ ਪੁੱਛਣਾ ਕਿ ਘਰ ਵਾਸਤੇ ਸ਼ੈਂਪੂ ਲੈ ਕੇ ਗਏ ਸੀ ਤੇ ਉਸਤਾਦ ਜੀ ਸਹੀ ਗੱਲ ਤੇ ਸਹੀ ਫੈਸਲ ਸਾਹਿਬ ਹੁਣੇ ਤੁਸੀਂ ਆਪਣੇ ਵਾਲਾ ਸਾਹਿਬ ਦੀ ਗੱਲ ਕੀਤੀ ਕਿ ਵਾਲਾ ਸਾਹਿਬ ਕੀ ਸੀ ਵਾਲਾ ਸਾਹਿਬ ਦੀ ਵੀਡੀਓ ਦੇਖੀ ਤੁਸੀਂ ਗਾਣਾ ਗਾ ਰਹੇ ਸੀ ਕੈਮਰਾ ਜਿਹੜੀ ਗੱਲ ਹੋਈ ਠੀਕ ਹੈ ਤੇ ਹੁਣ ਉਹ ਨਹੀਂ ਹੈਗੇ ਦੁਨੀਆ 'ਚ ਤੇ ਤੁਹਾਨੂੰ ਉਹਨਾਂ ਦੀ ਕਸਮ ਆ
ਕਿ ਸਹੀ ਦੱਸਣਾ ਕਿ ਜਿਹੜਾ ਤੁਸੀਂ ਸ਼ੈਂਪੂ ਘਰ ਲੈ ਕੇ ਗਏ ਹੋ ਭਾਬੀ ਵਾਸਤੇ, ਉਹ ਵੀ ਫ੍ਰੀ, ਦੱਸੋ। ਤੇ ਭਾਬੀ ਨੇ ਕੀ ਕਿਹਾ? ਆ ਜਿਹੜਾ ਸ਼ੋਅ ਤੋਂ ਪਹਿਲੇ ਅੱਧਾ ਘੰਟਾ ਸ਼ੋਅ ਤੋਂ ਪਹਿਲੇ ਅੰਦਰ ਆ ਕੇ ਜਿਹੜਾ ਉਸਤਾਦ ਜੀ ਕਮਾਲ ਹੋ ਗਿਆ ਉਸਤਾਦ, ਉਹ ਉਦਾਂ ਹੀ ਤਰ੍ਹਾਂ ਦੱਸੀ। ਇੱਥੇ ਬਗੈਰ ਦੀ ਮੁਨਾਫਕਤ ਨਹੀਂ ਕਰਨੀ, ਸੱਚ 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 ਨਾ ਉਸਤਾਦ ਜੀ, ਅਸੀਂ ਕਮਿਟਮੈਂਟ ਕੀਤੀ ਸਾਰੇ। ਤੁਹਾਡਾ ਸ਼ੈਂਪੂ ਸ਼ਾਇਦ ਨਹੀਂ ਚੱਲਣ ਦੇਣਾ, ਲੇਕਿਨ ਜੇ ਭਾਜੀ ਨਾ ਚੱਲਣ ਦੇਣਾ, ਲੇਕਿਨ ਜੋ ਤੁਸੀਂ ਅੰਦਰ ਕਿਹਾ ਸੀ ਨਾ ਉਹ ਦੱਸ ਦਿਓ। ਉਸ ਤੋਂ ਬਾਅਦ ਤੁਸੀਂ ਘੰਟਾ ਕੀੜੇ ਪਾਈ ਜਾਣਾ। ਕੀ ਦੱਸ। ਕਿ ਬੁੱਢੀ ਨੇ ਕੀ ਕਿਹਾ ਦੱਸੋ? ਉਸਤਾਦ ਜੀ ਸਹੀ ਤੁਹਾਨੂੰ ਦੱਸਾਂ, ਮੇਰੀ ਮਿਸਿਸ ਨੇ ਕਿਹਾ ਸ਼ੈਂਪੂ ਲਾਉਣ ਤੋਂ ਬਾਅਦ ਨਾ ਇਸਤੇਮਾਲ ਕਰਨ ਤੋਂ ਬਾਅਦ ਸੱਚੀ ਮੁੱਚੀ, ਹੁਣ ਤੁਸੀਂ ਕਸਮ ਆ ਵੱਡੀ ਦੇਖੀ ਜਾਣਾ ਜ਼ਰਾ। ਕਸਮ ਵੱਡੀ ਪਾਈ ਨਾ ਹੁੰਦੀ ਤੇ ਮੈਂ ਇੱਥੇ ਉਹ ਸ਼ੈਂਪੂ ਰੋਲ ਲੈਂਦਾ। ਉਹਨੇ ਕਿਹਾ ਜੀ ਮਾਸ਼ਾਅੱਲਾ ਮੇਰੇ ਵਾਲ ਉਹਦੇ ਉਹ ਜਿਵੇਂ ਨਾ ਉਹ ਦੋ ਮੂੰਹੇ ਵਾਲ ਸੀ, ਉਹ ਕਹਿੰਦੀ ਉਹ ਖਿਲੇ ਖਤਮ ਹੋ ਗਏ ਆ, ਤੇ ਇੱਕ ਜਿਵੇਂ ਉਹ ਹੁੰਦੀ ਨਾ ਵਾਲ ਡਿੱਗਣੇ ਹਟੇ ਕਿ ਨਹੀਂ? ਤੂੰ ਡਿੱਗਣ ਦਾ ਕਰਕੇ ਲੈ ਕੇ ਗਿਆ ਸਾਂ। ਦੋ ਮੂੰਹੇ ਜਿਹੜੇ ਉਹੀ ਡਿੱਗਦੇ ਨੇ, ਉਹ ਦੋ ਮੂੰਹੇ ਹੋਏ, ਤੂੰ ਇਹ ਦੱਸ ਵੀ ਤੂੰ ਜਿਹੜੇ ਡਿੱਗਣੇ ਹਟੇ ਕਿ ਨਹੀਂ? ਉਹ ਹਟ ਗਏ ਉਸਤਾਦ। ਹਾਂ ਨਹੀਂ ਸਹੀ ਦੱਸ। ਸੱਚੀ ਮੁੱਚੀ ਹਾਂਜੀ ਆ ਦੇਖ ਲਓ। ਚਲੋ ਹੁਣ ਦੱਸੋ ਸ਼ੈਂਪੂ ਦਾ। ਸ਼ੈਂਪੂ ਮੇਰੇ ਕਹਿੰਦੀ ਬੇੜਾ ਧੋ ਲੋ, ਗੱਡੀ ਧੋ ਲਓ। ਨਹੀਂ ਸ਼ੈਂਪੂ ਹਰ ਤਰੀਕੇ ਨਾਲ ਠੀਕ ਨਹੀਂ ਨਹੀਂ ਹੈਗਾ ਵਾ। ਉਸਤਾਦ ਜੀ ਉਹਦਾ ਚ ਇਹ ਵਾ ਨਾ ਇੱਕ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਜੈਨੂਨ, ਮੇਰੇ ਅਗਰ ਵਾਲ ਬਚੇ ਨੇ ਨਾ ਅੱਜ ਵੀ, ਹਾਂਜੀ ਤੇ ਸਿਰਫ ਉਹ ਸ਼ੈਂਪੂ ਦੀ ਵਜ੍ਹਾ ਤੋਂ ਬਚੇ। ਉਹਦੀ ਵਜ੍ਹਾ ਇਹ ਹੈ, ਨਹੀਂ ਮੈਂ ਤੁਹਾਨੂੰ ਦੱਸਦਾ ਨਾ ਕਿ ਮੇਰੇ ਆ ਪਿਛਲੇ ਦਿਨ, ਅੱਛਾ ਇੱਕ ਸਾਲ ਚ ਦਿਨ ਵੀ ਆਉਂਦੇ ਕਈ, ਆਹੋ ਉਹ ਗਿਰਦੇ ਬੰਦੇ ਘਬਰਾ ਜਾਂਦੇ ਆ। ਸਾਲ ਚ ਇੱਕ ਮਹੀਨਾ ਐਸਾ ਹੁੰਦਾ ਜਦੋਂ ਤੁਹਾਡੇ ਵਾਲ ਬਹੁਤ ਡਿੱਗਦੇ ਆ ਤੇ ਤੁਸੀਂ ਘਬਰਾ ਜਾਂਦੇ ਹੋ ਕਿ ਯਾਰ ਮੇਰੇ ਵਾਲ ਬਹੁਤ ਡਿੱਗਣ ਲੱਗ ਗਏ। ਜਿਵੇਂ ਪਤਝੜ ਮੌਸਮ। ਹਾਂ ਇਹ ਹੁੰਦਾ ਹੈ ਗੇਮ। ਲੇਕਿਨ ਉਸਤਾਦ ਜੀ ਮੈਂ ਹੁਣ ਡੇਲੀ ਲਾਉਣਾ ਸ਼ੁਰੂ ਕੀਤਾ ਤੇ ਮੇਰੇ ਵਾਲ ਮਾਸ਼ਾਅੱਲਾ ਠੀਕ। ਮੈਂ ਸੱਚੀ ਮੁੱਚੀ ਦੱਸ ਉਸਤਾਦ ਜੀ, ਜਿਹੜਾ ਬੰਦੇ ਕਹਿਣ ਦੇ ਨੇ ਨਾ, ਇੱਕ ਵਾਰੀ ਮੈਂ ਜਿਹੜੇ ਬੰਦੇ ਆਰਡਰ ਦਾ ਹਾਲੇ ਬਹੁਤ ਸਾਰੇ ਮੈਨੂੰ ਕਿਹਾ ਕਿ ਯਾਰ ਆਰਡਰ ਸਾਡਾ ਨਾ ਉੱਥੇ ਨਹੀਂ ਪਹੁੰਚਦਾ। ਉਸਤਾਦ ਜੀ ਸੱਚੀ ਮੁੱਚੀ ਇੱਕ ਵਾਰੀ ਇਸਤੇਮਾਲ ਕਰਕੇ ਨਾ ਜੈਨੂਨ, ਇੱਕ ਵਾਰੀ ਨਹੀਂ ਇਸਤੇਮਾਲ ਕਰਕੇ ਮਹੀਨਾ ਡੇਢ 2 ਮਹੀਨੇ ਇਸਤੇਮਾਲ ਹੋਈ ਇੱਕ ਖਾਸ ਤੌਰ ਤੇ ਫੀਮੇਲਸ 70% ਮੇਲਸ ਨੂੰ 100% ਫੀਮੇਲ ਦੇ ਵਾਲ ਡਿੱਗਣੇ ਬੰਦ ਹੁੰਦੇ ਨੇ। ਫੀਮੇਲ ਦੇ 70% ਇਫੈਕਟ ਕਰਦਾ ਮੇਲ ਤੇ। ਮੇਲ ਤੇ ਹਾਂ ਲੇਕਿਨ ਵਾਲ ਉਹਨਾਂ ਦੇ ਡਿੱਗਣੇ ਜਿਨ੍ਹਾਂ ਦੇ ਨਾਰਮਲ। ਹੁਣ ਤੇਰਾ ਪਿਓ ਦਾਦਾ ਚਾਚੇ ਗੰਜੇ ਆ ਤੇ ਉੱਥੇ ਉਹਨੇ ਸ਼ੈਂਪੂ ਨੇ ਕੁਝ ਨਹੀਂ ਕਰ ਲੈਣਾ। ਤਾਂ ਜੀ ਮੇਰੀ ਮਿਸਿਸ ਨੇ ਕਿਹਾ ਕਿ ਜਿਹੜੀਆਂ ਅਸੀਂ ਸ਼ੈਂਪੂ ਅਸੀਂ ਹੁਣ ਟ੍ਰੈਸਮੀ ਇਹ ਉਹ ਸਾਰੇ ਇਸਤੇਮਾਲ। ਅੱਛਾ ਚਲੋ ਬਾਬੂ ਉਹਦਾ ਵੀ ਨਾ ਕਰੋ, ਇੰਜ ਲੱਗਣਾ ਕਿ ਪਤਾ ਨਹੀਂ। ਨਹੀਂ ਉਹ ਇਹ ਦੱਸਿਆ ਨਾ ਕਿ ਜਿਹੜੀ ਸਮੈਲ ਲੈਸ, ਔਰ ਇਹ ਦੇ ਜੇ ਵੇਖਿਆ ਨਾ ਮੈਂ ਕਿ 1 ਮਹੀਨੇ ਦੇ ਵਿੱਚ ਪਾਇਣ ਉਹਦੇ ਚ ਨਾ ਮੈਂ ਖੁਸ਼ਬੂ ਪਵਾਈ ਕੋਈ। ਹਾਂਜੀ ਉਹ ਐਜ਼ ਏ ਤੁਸੀਂ ਟ੍ਰੀਟਮੈਂਟ ਯੂਜ਼ ਕਰਨਾ ਵਾ, ਉਹ ਐਜ਼ ਲਸ਼ਕੇ ਪਸ਼ਕੇ ਨਹੀਂ ਯੂਜ਼ ਕਰਨਾ। ਝਾਗੋ ਦੀ ਨਹੀਂ ਬਣਦੀ, ਝਾਗੋ ਦੀ ਆਮ ਨਾਲੋਂ ਕਹਿ ਲਓ ਕਿ ਵੀ ਥੋੜਾ ਜ਼ਿਆਦਾ ਲਾਉਣਾ ਪੈਂਦਾ ਹੈ ਤੇ ਉਹਦੇ ਚ ਸਮੈਲ ਕੋਈ ਨਹੀਂ। ਹਾਲਾਂਕਿ ਸਮੈਲ ਪਾਉਣ ਨਾਲ ਕੁਝ ਨਹੀਂ ਹੁੰਦਾ, ਲੇਕਿਨ ਮੈਂ ਪਵਾਈ ਨਹੀਂ ਸਮੈਲ, ਨਾ ਕਲਰ ਪਵਾਇਆ ਉਹਦੇ ਚ। ਨਹੀਂ ਹੁਣ ਏਦਾਂ ਮੈਨੂੰ ਕੀ ਪਤਾ ਲੱਗਣਾ, ਮੈਨੂੰ 2 ਸ਼ੀਸ਼ੀਆਂ ਦਿਓ ਨਾ। ਸਭ ਤੋਂ ਪਹਿਲੇ ਜਦੋਂ ਸ਼ੈਂਪੂ ਲਿਆਉਂਦਾ ਸੀ ਤੇਰਾ ਸਿਰ ਧੋਤਾ ਸੀ, ਯਾਦ ਕਰ। ਵੀਡੀਓ ਬਣਾਈ ਸੀ ਉਹਨੇ, ਹੌਲੇ ਹੌਲੇ ਕਰਾ ਦੇ ਫਿਰ। ਦੇਖੋ ਸਾਡੇ ਘੜੀ ਨਵੀਂ ਨਹੀਂ ਨਾ ਲੈ ਸਕਦਾ, ਇਹਨੂੰ ਹਾਂਜੀ ਬੰਦ ਕਰਾ। ਸਾਡਾ ਰਿਵਿਊ ਲੈਣਾ। ਸਾਡਾ ਰਿਵਿਊ ਲੈਣਾ ਤੇ ਸਾਨੂੰ ਸ਼ੈਂਪੂ ਦਿਓ। ਦਿਓ। ਐਵੇਂ ਹੀ ਅਸੀਂ ਨਜਾਇਜ਼ ਕਿਸੇ ਨੂੰ ਕਹਿ ਦਈਏ ਇੱਥੋਂ 4 ਲੋਕੀ ਸਾਡੇ ਕਹਿਣ ਭਾਈਜਾਨ ਤੇ ਉਹ ਬਰਬਾਦੀ ਹੋ ਭਾਈਜਾਨ ਤੁਸੀਂ ਰਿਵਿਊ ਨਾ ਦਿਓ। ਤੁਹਾਡਾ ਰਿਵਿਊ ਕਿੰਨੇ, ਮੈਂ ਐਪ ਬਣਾ ਰਿਹਾ ਹੁਣ। ਆ ਜਿਹੜਾ ਤੂੰ ਰੌਲਾ ਦੱਸਿਆ ਨਾ, ਮੈਨੂੰ ਵੀ ਬਹੁਤ ਮਿਲਿਆ ਜੀ ਸ਼ੈਂਪੂ ਦਾ ਆਰਡਰ ਦਿੱਤਾ ਆਇਆ ਨਹੀਂ, ਪੈਸੇ ਦੇ ਦਿੱਤੇ ਆ। ਉਹ ਦੂਜੀ ਨਾਲੇ ਗੱਲ ਹਾਂ ਬਾਬਾ ਜੀ ਮੈਂ ਅਚਾਰ ਆਪਣਾ ਆਮਨ ਨੂੰ ਰਹਾਤਾ ਡਰਾਈ ਫਰੂਟ ਤੇ ਆਹੋ ਘੰਟਾ ਘਰ ਸਵਾਦ ਸਹੀ ਇਹ ਬਹੁਤ ਚੈੱਕ ਕੀਤਾ ਰਾਮ। ਉਥੋਂ ਅਚਾਰ ਲੈ ਲੈਣਾ। ਇੱਥੇ ਸੀ ਆਵਾਜ਼ਾਂ ਹੋਈਦਾ ਸੀ ਯਾਰ, ਪਤਾ ਨਹੀਂ ਕਿੱਥੋਂ ਸਮੈਲ ਆਉਣ ਰਹੀ ਹੈ, ਕੀ ਹਿਸਾਬ ਕਿਤਾਬ ਹੈ। ਚੰਗਾ ਨਹੀਂ ਸਾਜੀ ਆ ਵੀ ਸਹੀ ਆ। ਅਮਰ ਭਾਈ ਕੋਲ ਜਾ ਕੇ ਜਿੰਨੇ ਵੀ ਲੈਣਾ ਤੇ ਫੈਸਲਾਬਾਦ ਕੰਮ ਸਾਹਮਣੇ ਲਵਾ ਕੇ ਆਇਆ ਮੈਂ। ਫੈਸਲਾਬਾਦ ਮੈਂ ਕਿਹਾ ਇੱਥੇ ਅਚਾਰ ਲਾ। ਹਾਂਜੀ ਹਾਂ ਸਹੀ ਹੈ। ਘੰਟਾ ਘਰ ਭਾਜੀ ਆਮਨ ਡਰਾਈ ਫਰੂਟ ਤੇ ਅਚਾਰ ਲੈ ਲੈਣਾ। ਜਾਨ ਜਿਹੜੇ ਲੋਕ ਕਰਨ ਦੇ ਮੈਸੇजेस, ਮੈਨੂੰ ਇੱਕ ਬੰਦੇ ਦਾ ਮੈਸੇਜ ਕਹਿੰਦੇ ਜੀ ਅੱਗੋਂ ਰਿਪਲਾਈ ਨਹੀਂ ਆਣ ਡਿਆ। ਉਹਦੀ ਗੱਲ ਕਰ ਰਿਹਾ ਨਾ, ਉਹਦੇ ਲਈ ਐਪ ਬਣਾ ਰਿਹਾ ਮੈਂ। ਸਾਜੀ ਐਪ ਬਣਾ ਰਿਹਾ, ਵੈਬਸਾਈਟ ਬਣਾ ਰਿਹਾ। ਇਹ ਤੁਸੀਂ ਬੜੀ ਦੇਰ ਨਹੀਂ ਹੁਣ ਬਣਾ ਲੈਣੀ ਮੈਂ। ਸਾਈ ਤੁਸੀਂ ਕੋਈ ਐਪ ਹੁਣ ਜ਼ਿਆਦਾ ਵਿਦਨ 1 ਮੰਥ ਐਪ ਦੇ ਵਿੱਚ ਐਪ ਤੇ ਔਰ ਆਸਾਨ ਬਣਾ ਰਿਹਾ ਕਿ ਤੁਸੀਂ ਆਰਾਮ ਨਾਲ ਉੱਥੇ ਆਰਡਰ ਕਰ ਦਿਓ। ਸਾਥੀ ਜਿਹੜੇ ਫੋਰਨਰਸ ਜਿਹੜੇ ਲੋਕ ਨੇ ਨਾ ਓਵਰਸੀਜ਼ ਨੇ, ਬਹੁਤ ਸਾਰੇ ਲੋਕ ਜਿਹੜੇ ਦੁਬਈ ਭਾਵੇਂ ਮੈਂ ਦੇ ਸਕਦਾ ਦੁਬਈ, ਕਿਉਂਕਿ ਮੈਂ ਆਉਂਦਾ ਜਾਂਦਾ ਰਹਿੰਦਾ, ਮੈਂ ਲਿਆ ਕਰਾਂਗਾ ਆਪ ਦਸਤੀ ਆਪਣੇ ਭਰਾ ਵਾਸਤੇ ਮੈਂ ਲਿਆ ਸਕਦਾ। ਇਹ ਗੱਲ ਖਤਮ ਹੋ ਗਈ। ਨਹੀਂ ਮੈਂ ਗੱਲ ਕਰਦਾ ਹਾਂ। ਅੱਛਾ ਉਹ ਲੋਕ ਕਾਫੀ ਸ਼ਿਕਵਾ ਕਰਦੇ ਹੋਏ ਨਜ਼ਰ ਆਉਂਦੇ ਨੇ। ਯਾਰ ਹੁਣ ਮੈਂ ਕਿੱਦਾਂ ਪਹੁੰਚਾਵਾਂ, ਐਡੀ ਦੂਰ ਨਹੀਂ ਜਾਂਦਾ। ਇਹਦੇ ਲਈ ਬੜੇ ਪਾਣੀ ਨੇ, ਲਾਇਸੈਂਸ ਲੈਣਾ, ਉਹਦਾ ਚੈਕਿੰਗ ਹੋਣੀ, ਹਰ ਚੀਜ਼ ਹੋਣੀ। ਮੇਰੀਆਂ 2 ਲਾਈਨਾਂ ਹੋ ਲੈਣ ਉਹ ਯਾਰ ਨਹੀਂ ਮੈਂ ਗੱਲ ਕਰ ਰਿਹਾ ਨਾ, ਇੱਕ ਗੱਲ ਬੋਲ ਯਾਰ। ਉਹ ਕਹਿੰਦੇ ਨੇ ਕਿ ਜਿਵੇਂ ਲਾਈਕ ਇੱਕ ਸਵਿਟਜ਼ਰਲੈਂਡ ਬੰਦਾ ਬੈਠਾ ਹੈ, ਠੀਕ ਹੈ ਨਾ, ਉਹਨੂੰ ਜ਼ਰੂਰਤ ਹੈ ਤੇ ਉਹ ਕਹਿੰਦੇ ਕਿ ਭਾਈ ਅਸੀਂ ਕਿੱਥੋਂ ਗਏ, ਕੀ ਕਰੀਏ। ਕਿਸੇ ਇਹਦੇ ਤਲਕ ਵਾਲੇ ਨੇ ਕੋਈ ਮੈਸੇਜ ਕਰਤਾ ਹੋਣਾ, ਮੈਂ ਉਹੀ ਲਈ ਫਿਰਦਾ ਬਸ। ਤਾਂ ਜੀ 5-7 ਦੁਕਾਨਾਂ ਮੇਰੇ ਕੋਲ ਵੀ ਹੈਗਾ, ਫ੍ਰੀ ਡੱਬਾ 50 ਰੁਪਏ ਲੈਣੇ ਆ, ਹੱਕ ਹਲਾਲ ਦਾ ਕਹਿ ਕੇ ਆਡੀਅנס ਸਾਹਮਣੇ ਲੈਣੇ। ਹਰਾਮ ਮੈਂ ਨਹੀਂ ਖੜਾ, ਤੁਹਾਡੇ ਡੱਬੇ ਉੱਥੇ ਮੈਂ ਰਖਾਉਣਾ ਵਾ। ਸਾਜੀ ਮੇਰਾ ਦੋਸਤ 2 ਨੰਬਰ ਦਵਾਈਆਂ ਦਾ ਕੰਮ ਕਰਦਾ, ਉਹਨੇ ਸ਼ੈਂਪੂ ਵੀ ਤੁਹਾਡਾ ਕਢਾ ਦੇਣਾ ਤੇ ਉਹ ਮੇਰੇ ਨਾਲ ਮੁੱਕ ਲੋ ਕਿੱਦਾਂ। ਉਹਨੂੰ ਤੁਹਾਡਾ ਕੰਡਾ ਵੀ ਕਢਾ ਦੇਣਾ, ਦੇਖਿਓ। ਅੱਛਾ ਤਾਂ ਜੀ ਇੱਕ ਹੋਰ ਸਵਾਲ ਤੁਹਾਡੇ ਨਾਲ ਕਰਨਾ ਬੜਾ ਅਹਿਮ ਹੈਗਾ, ਸੀਰੀਅਸ ਟੌਪਿਕ ਤੇ ਆ। ਤੁਸੀਂ ਕੁਝ ਦਿਨ ਪਹਿਲਾਂ ਇੱਕ ਸ਼ੋਅ ਕਰਕੇ ਆਏ ਹੋ ਬੱਚਿਆਂ ਦੇ ਸਕੂਲ ਜਾਂ ਕਾਲਜ 'ਚ, ਠੀਕ ਹੈ, ਕੀਤਾ ਨਾ?
ਜਾਨੀ ਕੀ ਚਾਰਜ ਕੀਤਾ ਜਾਨੀ ਕੀ ਚਾਹ ਦਾ ਹਾਂਜੀ ਉਹ ਕੁਝ ਲੋਕਾਂ ਦਾ ਸਵਾਲ ਜਿਵੇਂ ਲਾਈਕ ਮੈਨੂੰ ਬਹੁਤ ਸਾਰੇ ਲੋਕਾਂ ਦਾ ਇੰਸਟਾ ਤੇ ਇਧਰ ਉਧਰ ਮੈਸੇजेस ਆਏ ਨੇ ਕਿ ਜਾਨੀ ਸਾਹਿਬ ਨੂੰ ਪੁੱਛੋ ਕਿ ਜਿਸ ਤਰ੍ਹਾਂ ਉਹਨਾਂ ਨੇ ਬੱਚੀਆਂ ਨੂੰ ਜਾ ਕੇ ਦਾ ਇੰਟਰਵਿਊ ਕੀਤਾ ਤੇ ਉਹਨਾਂ ਨੂੰ ਬੱਚੀਆਂ ਨੂੰ ਖਿਲਾ ਫਿਰ ਬੱਚੀਆਂ ਕੈਮਰੇ ਤੇ ਆਈਆਂ ਨੇ ਕਿਸੇ ਦੀਆਂ ਬੱਚੀਆਂ ਨੇ ਜਾਨੀ ਸਾਹਿਬ ਕੌਣ ਹੁੰਦੇ ਨੇ ਕਿਸੇ ਦੀਆਂ ਬੱਚੀਆਂ ਨੂੰ ਲਿਆ ਕੇ ਜਾਨੀ ਸਾਹਿਬ ਵਿਖਾਉਂਦੇ ਨੇ ਲੋਕਾਂ ਨੂੰ ਪੂਰੇ ਸੋਸ਼ਲ ਮੀਡੀਆ ਤੇ ਇਹ ਕਿਆ ਮਤਲਬ ਇਖਲਾਕੀ ਹਰਕਤ ਆ ਜਾਂ ਤੁਸੀਂ ਸਹੀ ਕੀਤਾ ਵਾ ਤੁਸੀਂ ਇਹ ਤੂੰ ਕੋਈ ਸਾਲਾ ਲੱਗਦਾ ਸਾਡੇ ਚੈਨਲ ਦਾ ਵੀ ਤੈਨੂੰ ਹੀ ਸਾਰੇ ਕਹੀ ਜਾਂਦੇ ਹਰ ਗੱਲ ਤੇਰੇ ਕੋਲ ਰਿਪੋਰਟ ਹੁੰਦੀ ਸਵਾਲ ਕਾਫੀ ਤੁਹਾਡਾ ਮੇਰੇ ਕੋਲ ਤੇ ਪਹਿਲੀ ਗੱਲ ਆ ਕਿ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਹੈ ਮੇਰੇ ਨਾਲ ਇਸ ਲਈ ਕਿ ਲੋਕ ਬਹੁਤ ਪਿਆਰ ਕਰਦੇ ਪਹਿਲੀ ਤਾਂ ਗੱਲ ਇਹ ਭਾਜੀ ਉਹ ਬੱਚੀਆਂ ਕਿਸੇ ਦੀਆਂ ਨਹੀਂ ਉਹ ਸਾਡੀਆਂ ਬੱਚੀਆਂ ਸਾਡੇ ਮੁਲਕ ਦੀਆਂ ਸਾਡੀਆਂ ਬੱਚੀਆਂ ਸੀ ਦੂਜੀ ਗੱਲ ਇਹ ਹੈ ਕਿ ਇਹ ਗੱਲ ਉਸ ਸਕੂਲ ਦੇ ਪ੍ਰਿੰਸੀਪਲ ਜਾਂ ਉਹਨਾਂ ਨੂੰ ਜਿਨ੍ਹਾਂ ਨੇ ਸਾਨੂੰ ਇਜਾਜ਼ਤ ਦਿੱਤੀ ਉਹਨਾਂ ਨੂੰ ਤੀਸਰੀ ਗੱਲ ਹੈ ਕਿ ਮੈਂ ਉੱਥੇ ਜਾ ਕੇ ਬੱਚੀਆਂ ਨੂੰ ਤੁਸੀਂ ਦੇਖੋ ਮੈਂ ਕਿਹਾ ਕੀ ਹੈ ਚੌਥੀ ਗੱਲ ਹੈ ਕਿ ਅਗਰ ਏਡੀ ਉਹਨਾਂ ਨੂੰ ਇਸ ਚੀਜ਼ ਦੀ ਹੈ ਨਾ ਤੇ ਜਿਹੜੀਆਂ ਸਰ ਘਰ ਦੇ ਵਿੱਚ ਬੱਚੀਆਂ ਹੁੰਦੀਆਂ ਨੇ ਨਾ ਉਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜੇ ਖਤਰਾਤ ਲਾਹਕ ਹੁੰਦੇ ਨੇ ਨਾ ਉਹ ਉਹਨਾਂ ਦੇ ਕਜ਼ਨਾਂ ਕੋਲ ਹੁੰਦੇ ਨੇ ਹੁਣ ਜੇ ਤੁਸੀਂ ਮੇਰੇ ਕੋਲ ਸਿੱਧਾ ਸੁਣਨਾ ਨਾ ਉਹ ਜਿਹੜੇ ਭਾਜੀ ਜਿਹੜੇ ਤੈਨੂੰ ਕਹਿ ਰਹੇ ਨੇ ਉਹ ਜਾਨੀ ਛਾਪ ਕੌਣ ਹੁੰਦੇ ਨੇ ਉਹਨੂੰ ਕਹਾਂ ਫਿਰ ਤੁਸੀਂ ਕੌਣ ਹੁੰਦੇ ਹੋ ਆਪਣੀਆਂ ਬੱਚੀਆਂ ਨੂੰ ਕਜ਼ਨਾਂ ਦੇ ਨਾਲ ਵਿਆਹ ਤੇ ਸਜਾ ਕੇ ਲੈ ਜਾਂਦੇ ਉੱਥੇ 70 ਕਜ਼ਨ ਹੁੰਦੇ ਨੇ ਜਿਨ੍ਹਾਂ ਨਾਲ ਹੱਸ ਕੇ ਗੱਲਾਂ ਉਹ ਕਿੱਥੇ ਜਾਇਜ਼ ਆ ਚਾਚੇ ਦਾ ਮੁੰਡਾ ਜਵਾਨ ਹਮ ਉਮਰ ਉਹਦੇ ਨਾਲ ਜਾਇਜ਼ ਹੱਸ ਕੇ ਗੱਲਾਂ ਕਰ ਲਵੇ ਤੇ ਜਾਨੀ ਭਾਈ ਨੇ ਇੱਕ ਗੱਲ ਕਰ ਦਿੱਤੀ ਔਰ ਸਕੂਲ ਵਾਲਿਆਂ ਨੇ ਦੱਸ ਦਿੱਤਾ ਕਿ ਸਾਡੀਆਂ ਬੱਚੀਆਂ ਇਹ ਕਰ ਰਹੀਆਂ ਨੇ ਡਾਕਟਰ ਬਣ ਰਹੀਆਂ ਨੇ ਆਹ ਕਰ ਰਹੀਆਂ ਨੇ ਤੇ ਉਹ ਜੀ ਕੌਣ ਹੁੰਦੇ ਨੇ ਤੁਸੀਂ ਕੌਣ ਹੁੰਦੇ ਆਪਣੀਆਂ ਬੱਚੀਆਂ ਨੂੰ ਕਜ਼ਨਾਂ ਦੇ ਅੱਗੇ ਨਾਲ ਰੱਖਣ ਵਾਲੇ ਭਾਜੀ ਨੂੰ ਦੱਸੋ ਨਾ ਸਭ ਤੋਂ ਜ਼ਿਆਦਾ ਖਤਰਾ ਹੀ ਜਿਹੜਾ ਵਾ ਘਰ ਦੀਆਂ ਬੱਚੀਆਂ ਨੂੰ ਉਹਨਾਂ ਤੋਂ ਹੁੰਦਾ ਬਾਹਰ ਦੇ ਤੇ ਉਹਨਾਂ ਦੀ ਉੱਥੇ ਪਹੁੰਚ ਹੀ ਨਹੀਂ ਹੁੰਦੀ ਅੱਛੀ ਬਾਤ ਹੈ ਭਾਈ ਜਾਨ ਉੱਥੇ ਤੁਸੀਂ ਇਜਾਜ਼ਤਾਂ ਦਿੱਤੀਆਂ ਨੇ ਛੱਡ ਦੇ ਇਸ ਗੱਲ ਨੂੰ ਤਾਂ ਜੀ ਇਤਰਾਜ਼ ਉਠਾਉਣ ਵਾਲਾ ਬੇਲੋਜਿਕ ਜਿਹੜੇ ਇਤਰਾਜ਼ ਐਵੇਂ ਹੀ ਵਿੱਚ ਇੱਕਦਮ ਬਣ ਕੇ ਕਮੈਂਟ ਕਰਕੇ ਤੇ ਐਵੇਂ ਮਤਲਬ ਕਿ ਬਹੁਤ ਐਵੇਂ ਸ਼ਰੀਫ ਤੇ ਪਤਾ ਨਹੀਂ ਕਿੱਧਰੋਂ ਪੁਆਇੰਟ ਕੱਢ ਲੈਂਦੇ ਜੀ ਜਾਨੀ ਸਾਹਿਬ ਕੌਣ ਹੁੰਦੇ ਨੇ ਫਲਾਣਾ ਕਰਨ ਵਾਲੇ ਤੇ ਫਲਾਣਾ ਕਰਨ ਵਾਲੇ ਉਹ ਸਕੂਲ ਵਾਲਿਆਂ ਨੇ ਜਦੋਂ ਜਿਨ੍ਹਾਂ ਨੇ ਇਜਾਜ਼ਤ ਦਿੱਤੀ ਉੱਥੇ ਖਲੋ ਕੇ ਮੈਂ ਉਹਨਾਂ ਨੂੰ ਦੇਖੋ ਤੇ ਕਿਹਾ ਕੀ ਹੈ ਹਾਂਜੀ ਅੱਛਾ ਆਪਣੀਆਂ ਬੱਚੀਆਂ ਨੂੰ ਜੇ ਹਿਫਾਜ਼ਤ ਕਰਾਉਣੀ ਨਾ ਸਭ ਤੋਂ ਪਹਿਲੇ ਆਪਣੇ ਇਰਦ ਗਿਰਦ ਉਹਨਾਂ ਦੇ ਕਜ਼ਨਾਂ ਕੋਲੋਂ ਉਹਨਾਂ ਦੀ ਐਸੇ ਚੀਜ਼ ਜਿਹੜੇ ਉਹਨਾਂ ਦੇ ਨਾ ਮਹਿਰਮ ਨੇ ਉਹਨਾਂ ਕੋ ਕਰਾਓ ਸਹੀ ਬਾਤ ਉਹਨਾਂ ਤੋਂ ਖਤਰਾ ਹੀ ਉਹਨਾਂ ਕੋਲ ਆ ਬੱਚੀਆਂ ਨੂੰ ਹਾਂਜੀ ਅੱਲਾਹ ਤਾਲਾ ਸਾਰਿਆਂ ਦੇ ਹਾਂਜੀ ਭਾਈ ਨਾ ਉਹ ਜੇ ਇਸ ਪਾਸੇ ਤੁਸੀਂ ਆਉਂਦੇ ਹੋ ਨਾ ਤੇ ਫਿਰ ਸਰ ਫਿਰ ਤੇ ਬਹੁਤ ਅੱਗੇ ਗੱਲ ਨਿਕਲ ਜਾਣੀ ਹੈ ਨਾਲੇ ਕੋਸ਼ਿਸ਼ ਕਰਕੇ ਨਾ ਤੂੰ ਨਾ ਹੀ ਕਮੈਂਟਸ ਪੜਿਆ ਕਰ ਨਾ ਹੀ ਮੈਸੇਜ ਤੂੰ ਲੜਾ ਦੇਣਾ ਕਿਸੇ ਦਿਨ ਓਏ ਯਾਰ ਉਹ ਲੜਾਉਣ ਦੀ ਖਾਤਰ ਨਹੀਂ ਉਹ ਪੜਦਾ ਤੈਨੂੰ ਪਤਾ ਉਹਦਾ ਈਜ਼ੀ ਪੈਸਾ ਤਾਂ ਉਹ ਤੈਨੂੰ ਰੋਲੇ ਦਾ ਪਤਾ ਲੱਗਾ ਓਏ ਮੇਰਾ ਕੋਈ ਰੌਲਾ ਅੱਲਾ ਮਾਫੀ ਦੇ ਇੱਥੇ ਬਹਿ ਕੇ ਤੂੰ ਮੈਸੇਜ ਦਾ ਪੈਗਾਮ ਵੀ ਦੇ ਜਾਂਦਾ ਇੱਥੇ ਬਹਿ ਕੇ ਤੂੰ ਕੌਮ ਨਾਲ ਖਿਤਾਬ ਵੀ ਕਰੀ ਅੱਛਾ ਜਾਂਦਾ ਉਸਤਾਦ ਜੀ ਉਹ ਜਿਹੜਾ ਤੁਹਾਡੇ ਇਹ ਫੇਸਬੁੱਕ ਪੇਜ ਤੋਂ ਕੁਝ ਲੋਕਾਂ ਨੂੰ ਨਾ ਕਰ ਰਹਿਣ ਦੇ ਨਾ ਕਰ ਫਿਰ ਮੈਂ ਫੜਨਾ ਕਿੱਦਾਂ ਉਹਨੇ ਦੇਖ ਕੇ ਹਟ ਜਾਣਾ ਅੱਛਾ ਹਾਂਜੀ ਮੈਂ ਤੇ ਉਹਨੂੰ ਫੜਨ ਦੇ ਚੱਕਰ ਚ ਫਿਰ ਸਹੀ ਹੈ ਠਹਿਰ ਜਾ ਇਦਾਂ ਤੇ ਫਿਰ ਉਹ ਆਰਾਮ ਦੇ ਨਾਲ ਉਹਨੂੰ ਪਤਾ ਲੱਗ ਜੂ ਕਿ ਇਹਨਾਂ ਨੂੰ ਪਤਾ ਲੱਗ ਗਿਆ ਉਹ ਛੱਡ ਜੇ ਅੱਗੇ ਤੋਂ ਖਟ ਜੂਗਾ ਸਮਝ ਆਈ ਨਹੀਂ ਫੜਿਆ ਜਾਣਾ ਤੁਹਾਡੇ ਕੋਲ ਹਾਂ ਲੱਗੇ ਪਏ ਮੈਂ ਤੇ ਉਹਨੂੰ ਕਲਰਫੁਲ ਹੈਂਡਸ ਦੇ ਨਾਲ ਫੜਨਾ ਕਿਦਾਂ ਰੰਗੇ ਹੱਥਾਂ 'ਚ ਅੱਛਾ ਮੇਰਾ ਵੀ ਇੱਕ ਸਵਾਲ ਹੈ ਜੀ ਪੇਂਟ ਹੈਂਡਸ ਮੇਰਾ ਇੱਕ ਸਵਾਲ ਹੈ ਜੀ ਉਹ ਤੇਰਾ 150 ਵਾਲੇ ਨੂੰ ਮੈਂ ਦੇਖਿਆ ਸਾਡੇ ਸਵਾਲ ਦੀ ਮੌਤ ਪੈ ਗਈ ਨਾ ਉਸਤਾਦ ਜੀ ਜਿਹੜਾ ਤੁਹਾਡਾ ਅਚਾਰ ਹੈ ਇਹਦੀ ਰਸਾਈ ਸਾਡੇ ਤੱਕ ਕਿਉਂ ਨਹੀਂ ਹੈ ਆ ਘੰਟਾ ਘਰ ਜਾਓ ਆਹ ਮੈਂ ਡਰਾਈ ਫਰੂਟ ਤੇ ਪਿਆ ਨਹੀਂ 800 ਰੁਪਇਆ ਦਿਓ ਤੋਂ 4 ਲੈ ਲਓ ਔਰ ਇਸ ਸਾਲ ਹੀ 800 ਆ ਅਗਲੇ ਸਾਲ ਵੱਧ ਜਾਣਾ ਭਾਈ ਪੂਰੀ ਦੁਨੀਆ ਦੇ ਕੰਪਨੀਆਂ ਨੇ ਚੇਜ਼ਾ ਪਹਿਲੇ ਆਪਣੇ EMPLOYEES ਨੂੰ ਨਾ 70% ਤੇ ਉਹ ਆਫ ਦੇ ਰਹੇ ਨੇ ਹਾਂ ਸੁਣੋ ਠੀਕ ਹੈ। ਸੁਣੋ ਉਹ ਮੈਂ ਦੱਸ ਦਿੰਦਾ ਭਾਈ ਵਾਹ 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 ਉਹ ਤੁਸੀਂ EMPLOYE ਮੇਰੇ ਅਚਾਰ ਬਣਾਉਣ ਦੇ ਵਿੱਚ ਨਹੀਂ ਹੋ ਹਾਂ ਤੁਸੀਂ ਇੱਥੇ EMPLOYE ਹੋ ਇੱਥੇ ਦੀ ਗੱਲ ਕਰੋ ਫਿਰ ਅਚਾਰ ਦੀ ਗੱਲ ਇੱਥੇ ਮੈਂ ਤੁਹਾਨੂੰ ਬਣਾਤਾ ਅਚਾਰ ਦੀ ਇੱਥੇ ਗੱਲ ਹੋਈ ਨਾ ਅਚਾਰ ਦੀ ਠੀਕ ਆ ਉਹਨੇ ਕੀਤੀ ਮੈਂ ਨਹੀਂ ਕੀਤੀ ਉਹਨੇ ਕੀਤੀ ਉਹਨੂੰ ਪਹਿਲੇ ਸ਼ੁਰੂ ਕਿਹਨੇ ਕੀਤੀ ਉਸਤਾਦ ਜੀ ਇਦਾਂ ਹੁੰਦਾ ਵਾ ਕਿ ਹਰ ਮਹੀਨੇ ਦੇ ਐਂਡ ਤੇ ਮਾਲਕ ਕਹਿੰਦੇ ਨੇ ਚਲੋ ਯਾਰ ਇਸ ਵਾਰੀ ਮਾਸ਼ਾਅੱਲਾ ਰੱਖ ਲਓ ਐਸ਼ ਨਹੀਂ ਕਿਉਂ ਤੁਸੀਂ ਐਸ ਫਰਮ ਚੋ ਨਾ ਐਸ ਫਰਮ ਕਾਹ ਤੋਂ ਰੱਖ ਲਓ ਮੇਰਾ ਕੰਮ ਹੀ ਨਹੀਂ ਉਹ ਭਾਈ ਛੋਟਾ ਕਰਦਾ ਭਾਈ ਮੈਂ ਵੀ ਪੈਸੇ ਦੇ ਕੇ ਲੈਣਾ ਮੈਂ ਵੀ ਪੈਸੇ ਦੇ ਕੇ ਲੈਣਾ ਉਹ ਸਾਰਾ ਹੀ ਖਰਾਬ ਆ ਤੇ ਦਿਓ ਉਹਦੇ ਚ ਬੋ ਆ ਰਹੀ ਉਹ ਖਾਣ ਦੇ ਕਾਬਲ ਹੀ ਨਹੀਂ ਵੀ ਸਿਹਤਾਂ ਖਰਾਬ ਕਰੋਗੇ ਰਹਿ ਫ੍ਰੀ ਦੇ ਇੱਕ ਵਾਰੀ ਕਿਤੇ ਭਾਈ ਸਵਾਰ ਨੂੰ 800 ਦੇ ਦਿੱਤਾ ਵਾ ਮੈਂ ਤੇ ਆਪ ਪੈਸੇ ਦੇ ਕੇ ਲੈਂਦਾ ਵਾ 800 ਨਹੀਂ ਹੁਣ ਮੈਂ ਕਈ ਹਜ਼ਾਰ ਸੈਂਡ ਕਰਦਾ ਵਾਂ ਹਾਂਜੀ
ਹਾਂਜੀ। 25 ਡੱਬੇ ਆ ਜੀ 25 ਡੱਬੇ ਨਹੀਂ ਬੇਟੇ, ਉਸਤਾਦ ਜੀ ਪੈਸੇ ਭੇਜਦਾ, ਬਿੱਲ ਭੇਜਦਾ ਵਾਂ। ਆ ਮੁੰਡਾ ਜਿਹੜਾ ਦੇਣ ਆਉਂਦਾ ਨਾ ਉਹਨੂੰ 200 ਰੁਪਇਆ ਲੈਦਾ ਦਿੰਨਾ ਵਾ ਜੀ, ਪੂਰਾ ਉਦਾਂ ਇਮਾਨਦਾਰੀ ਯਾਰ ਨਾਲ। ਉਹਨਾਂ ਤੁਹਾਡਾ ਹਿਸਾਬ ਆ, ਹੋਰ ਸਾਨੂੰ ਸਾਡਾ ਮੈਨੂੰ ਹੋਰ। ਚਾਹੀਦਾ ਉਸਤਾਦ ਜੀ ਮੈਂ ਲੈਣਾ ਆ ਲਿਖੋ 2 ਮੈਂ ਡੱਬੇ ਧੱਕੇ ਨਾਲ ਲੈਣਾ ਵਾ, ਮੈਂ ਬਦਮਾਸ਼ੀ ਨਾਲ ਲੈਣਾ, ਜੀ। ਸ਼ਾਇਦ ਵੀ ਸ਼ੈਂਪੂ ਵੀ ਅਚਾਰ ਵੀ ਹਾਂ। ਸ਼ੈਂਪੂ ਤੂੰ ਲੈ ਗਿਆ, ਉਹ ਤੇ ਹੋਰ ਮੈਂ ਹੁਣ ਕੀ ਮਤਲਬ ਹੋਰ ਨਹੀਂ ਕੋਈ ਉਸਤਾਦ ਜੀ ਅਸੀਂ ਹੱਕ ਬਜਾਣਾ ਬਾਏ, ਸਾਡਾ ਹੱਕ ਨਹੀਂ ਉਹ ਨਹੀਂ ਪੈਸੇ ਦੇ ਕੇ ਲਵਾਂਗੇ। ਨਹੀਂ, ਹਾਂ ਇੱਦਾਂ ਇੱਥੇ ਪੈਸੇ ਜਾਗਾਂ ਦੇ ਕੇ- ਜੱਟ ਦੀ ਅੜਕਦੇ ਹੀ ਆ ਲਿਖੋ ਕਿ ਚਿੱਟਾ ਸ਼ੈਂਪੂ, ਕਾਲਾ ਸ਼ੈਂਪੂ, 2 ਕਿਲੋ ਅਚਾਰ, ਹੋਰ ਕੀ ਹੁੰਦਾ, ਅੱਧਾ ਕਿਲੋ ਸ਼ਹਿਦ, ਟੋਟਲ ਮਾਰ ਕੇ ਕੱਟੋ। ਮਸਾਲੇ ਸਰਫ ਉਹ ਉਹ ਸਭ। ਨਹੀਂ ਉਹ 2 ਨੰਬਰੀ ਸ਼ਰਚਾ ਖਾਈ ਜਾਂਦੀ, ਹੁਣ ਬੱਚੇ ਬਾਹਰ ਲੱਗੇ ਆਪਣੇ। ਨਹੀਂ ਸ਼ੈ ਇੱਕ ਨੰਬਰ ਆ ਭਾਈ, ਤਾਂ ਹੀ ਤੇ ਅਸੀਂ ਉਸਤਾਦ ਜੀ ਇਹਦੇ ਤੇਰੇ ਮਹੱਲੇ 'ਚ ਨਾ ਇੱਕ ਬੰਦੇ ਨੇ ਦੁਕਾਨ ਪਾ ਕੇ ਤੇ ਖਾਲਸ ਚੀਜ਼ ਰੱਖ ਲਈ। 3 ਮਹੀਨੇ ਬਾਅਦ ਬੁੱਸ ਗਈ, ਉਹ ਤੇ ਜਿਹੜਾ ਲੈ ਕੇ ਜਾਂਦਾ ਸੀ ਇਹਦੇ ਘਰ ਮਿਰਚਾਂ ਲੈ ਕੇ ਆਇਆ ਤੇ ਅੰਮੀ ਇਹਦੀ ਜਾ ਕੇ ਲਾਮਾ ਦੇ ਕੇ, ਇਹ ਕਿਦਾਂ ਦੀਆਂ ਮਿਰਚਾਂ ਜ਼ਿੰਦਗੀ 'ਚ ਇਦਾਂ ਦੀਆਂ ਨਹੀਂ ਕਦੀ ਖਾਧੀਆਂ। ਕਾਲਜ ਹੀ ਨਹੀਂ ਹਾਂ ਹੈ ਅੱਲਾ ਮਾਫੀ, ਇੰਨੀ ਕੁ ਪਾਈ ਆ ਤੇ ਉਹਨੇ ਤੇ ਗਲੇ ਫੜ ਲਏ ਸਾਡੇ, ਹੈ ਰੱਖ ਇਹਨੂੰ। ਹਾਂ ਉਹ ਫੱਕ ਵਾਲੀਆਂ ਖਾਂਦੇ ਨੇ, ਜਿਹੜੀ ਇੰਨੀ ਚਮਚੀ ਪੈਂਦੀ ਹੈ, ਹੁੰਦਾ ਵੀ ਕੁਛ ਨਹੀਂ। ਇਹਨਾਂ ਦੇ ਮਹੱਲੇ 'ਚ ਬੋਰਡ ਲੱਗੇ ਜਾਂ ਫਿਰ ਖਾਲਸ ਚੀਜ਼ ਵੇਚਣਾ ਹਰਾਮ ਹੈ। ਹਾਂ ਸਹੀ ਗੱਲ। ਸਰ ਜਸਟ ਜੋਗੀ ਔਰ ਜੈਨੂਇਨ ਗੱਲ ਆ, ਇਹ ਸੱਚੀ ਗੱਲ ਆ। ਸਾਨੂੰ ਇੰਨੀ ਆਦਤ ਪੈ ਗਈ ਤੁਸੀਂ ਖਾਲਸ ਚੀਜ਼ ਖਾਓ, ਤੁਸੀਂ ਉਹਨੂੰ 2 ਨੰਬਰ ਕਹਿਣ ਲੱਗ ਪੈਣਾ। ਹਾਂਜੀ ਪਨੀਰ ਤੋਂ ਹੁਣ ਆਇਆ 10 ਰੁਪਇਆ ਲਾਲ ਹੋ ਗਿਆ, ਏਸੀ 'ਚ ਧੱਫੜ ਦਾ ਕੀ ਕੰਮ, ਇੱਥੇ ਚੀਜ਼ਾਂ ਛੱਡੀਆਂ ਗਈਆਂ ਵਾ। ਇਹ ਸਾਡੇ ਮਨਸ਼ੂਰ ਨੂੰ ਸਮਝੇ ਨਹੀਂ ਹੈਗੇ। ਨਾਲੇ ਇੰਨੇ ਅਚਾਰ ਦਾ ਫਾਇਦਾ ਰੱਖਣਾ ਆ ਗਾਹਾਂ ਹੋਰ 15 ਦਿਨ ਆ ਇਹ ਚਾਰ ਦਾ ਫਾਇਦਾ ਕੀ, ਵਿਕਨ ਤੇ ਆ ਵਾ, ਥੋੜਾ ਜਿਹਾ ਰਹਿ ਗਿਆ। ਉਹ ਸਾਡਾ ਮੇਰਾ ਹਿੱਸਾ ਲੈ ਗਏ ਤੁਸੀਂ, ਤੁਹਾਨੂੰ ਬਾਹਰੋਂ ਕਈਆਂ ਨੇ ਮੈਨੂੰ ਪੈਸੇ ਭੇਜੇ, ਤੁਹਾਨੂੰ ਮੈਂ 4 ਦਿੰਦਾ ਨਹੀਂ ਇੱਥੇ। ਕਿੱਥੇ ਦਿੱਤਾ ਉਹ ਸਹਾਰ ਭਾਜੀ ਕਿਸੇ ਨੇ ਨਹੀਂ 2-3 ਬੰਦੇ ਨੇ, ਕਈਆਂ ਨੇ ਨਹੀਂ, 2-3 ਬੰਦਿਆਂ ਨੇ ਪੈਸੇ ਭੇਜੇ ਨੇ ਔਰ ਮੈਂ 4 ਦਿੱਤੇ ਨੇ ਇਹਨਾਂ ਨੂੰ। ਇਹ ਬਕਵਾਸ ਕਰ ਜੀ, ਬਾਹਰੋਂ ਦੁਨੀਆ ਪੈਸੇ ਭੇਜਦੀ, ਤੁਸੀਂ ਔਰ ਏਦਾਂ ਗੱਲ ਹੁੰਦੀ ਨਾ, ਮੇਰੀ ਗੱਲ ਸੁਣੋ ਨਾ, ਏਦਾਂ ਨਹੀਂ ਭੇਜਦੀ। ਮੈਨੂੰ ਪੁੱਛ ਕੇ ਪਤਾ ਹੋਵੇ ਤਾਂ ਮੈਂ ਕਦੇ ਵੀ ਨਾ ਲਵਾਂ। ਉਹ ਕੀ ਕਰਦੇ ਨੇ, ਜਦੋਂ ਇਹ ਗੱਲ ਹੋ ਰਹੀ ਨਾ, ਤੁਸੀਂ ਮੰਗ ਰਹੇ ਆਪਣੇ ਲੋ, ਉਹ ਤੁਹਾਡੇ ਤੇ ਇਹ ਨਹੀਂ ਪਤਾ ਤੁਹਾਡੇ ਘਰ ਭਰੇ ਪਏ ਨੇ ਚਾਰਾਂ ਨਾਲ, ਉਹ ਤੁਸੀਂ ਗੇੜਾ ਦਿੰਦੇ ਉਹਨਾਂ ਨੂੰ। ਉਹ ਵਿਚਾਰੇ ਕੀ ਕਹਿੰਦੇ ਨੇ, ਉਸ ਨੰਬਰ ਤੇ ਫੋਨ ਕਰਕੇ ਅੱਜ ਹਮਨੇ 10 ਕਿਲੋ ਚਾਰ ਲੈਣਾ ਹੈ, ਉਹ ਕਹਿੰਦੇ ਜੀ ਠੀਕ ਆ, ਪੈਸੇ ਭੇਜ ਕੇ ਤੇ ਕਹਿੰਦੇ ਜੀ 10 ਕਿਲੋ ਚਾਰ ਜਾਨੀ ਭਾਈ ਦੇ ਬੰਦੇ ਨੂੰ ਦੇ ਦੇਣਾ। ਇੰਜ ਕਰਕੇ ਗੇੜਾ ਦਿੰਦੇ ਸਾਨੂੰ। ਸਾਜੀ ਮੈਂ ਸੱਚੀ ਗੱਲ ਦੱਸਾਂਗਾ, ਅਚਾਰ ਨਹੀਂ ਮੇਰੇ ਘਰ ਹੈ। ਨਹੀਂ, ਮੇਰੇ ਨਾ ਘਰ ਨਾ ਸ਼ੈਂਪੂ ਹੈ, ਸ਼ਹਿਦ ਨਾ ਅਚਾਰ। ਨਾ ਸਾਜੀ ਚੀਨੀ ਹੈ, ਨਾ ਪੱਤੀ ਹੈਗੀ, ਨਾ ਮਸਾਲੇ ਨੇ। ਜਦੋਂ ਤੁਹਾਨੂੰ ਪਤਾ ਸੀ ਮੇਰੇ ਕੋਲ ਇੱਕ ਚੀਜ਼ ਵੀ ਨਹੀਂ, ਘਰ ਬਣਾਇਆ ਕਿਉਂ? ਨਹੀਂ ਉਹਦੇ ਚ ਨਾ ਸਾਜੀ ਮੇਰੇ ਕੋਲ ਉਹ ਨਹੀਂ ਹੈਗਾ, ਵੈਪਰ ਨਹੀਂ ਘਰ ਹੈਗਾ, ਠੀਕ ਹੈ, ਇੱਕਦਮ ਮੰਜਾ ਨਹੀਂ ਹੈਗਾ। ਉਸ ਤੋਂ ਬਾਅਦ ਉਹ ਵੈਪਰ ਜਿੱਤੇ ਫਿਰਦਾ ਤੇਰੇ ਕੋਲ ਫਰਸ਼ ਵੀ ਨਹੀਂ ਹੈਗਾ ਬੇਟੇ। ਅਚਾਰ ਤੇ ਸ਼ੈਂਪੂ ਦਾ ਤੁਹਾਡੇ ਸਵਾਲ ਕੀਤਾ ਤੁਸੀਂ, ਅੱਗੋਂ ਨਵਾਂ ਇਹ ਕਿਹੜੀ ਗੱਲ ਹੋਈ? ਤੁਹਾਨੂੰ ਮੈਂ ਕਿਹਾ ਸਾਰੇ ਜਿੰਨੀਆਂ ਡਿਪਾਰਟਮੈਂਟਸ ਨੇ ਉਹ ਟੋਟਲੀ ਆਪਣੇ एम्प्लॉयज को वो 70% देते भाई ना भाई ऐसे ही दे देते मालकान, यार ये ले जाना यार घर, हाँ। ये मैं 4 लेके आया, ये घर ले जाना, ये रील साहब, ये ले जाना। ਫਿਊਚਰ ਪਲਾਨ ਕਰ ਛੱਡ ਦਿਓ। 10 ਦਿਨਾਂ ਵਿੱਚ ਜੰਗ ਲੱਗਣੀ, ਬਾਜ਼ਾਰ ਵੱਜ ਕੇ ਸਿੱਧਾ ਅਚਾਰ ਚ ਸ਼ੈਂਪੂ ਚ ਵੱਜ ਗਿਆ, ਰਹੇਗਾ। ਸਾਜੀ ਅਸੀਂ ਉਹ ਗੱਲਾਂ ਕਰਨ ਦੇ ਸੀ ਨਾ ਬਚਪਨ ਦੀਆਂ। ਓਏ ਬਚਪਨ ਨੂੰ ਛੱਡ ਭਰਾਵਾ, ਜਿਹੜੀ ਇੱਥੇ ਜੰਗ ਵਧੀ ਜਾ ਰਹੀ ਦਿਨ ਬ ਦਿਨ, ਉਹਦਾ ਸੋਚ। ਮੈਨੂੰ ਤੇ ਮਿੱਠੇ ਦੀ ਫਿਕਰ ਆ। ਨਹੀਂ ਸਾਡੀ ਕਾਹਦੀ ਫਿਕਰ ਤੁਹਾਨੂੰ, ਅੱਲਾ ਦੇ ਹੁਕਮ ਨਾਲ ਬੈਠੇ ਆ, ਜਜ਼ਬੇ ਦਾ ਇਹ ਸਲਾਮਤ। ਉਸਤਾਦ ਜੀ ਇੰਜ ਹੀ ਹੁੰਦਾ, ਇੰਜ ਨਹੀਂ ਹੁੰਦਾ ਕਿ ਵੀ ਆਲਮੀ ਜੰਗ ਲੱਗਣੀ ਆ ਤੇ ਵੀ ਇੱਕ ਦਮ ਹੀ ਪੂਰੀ ਦੁਨੀਆ 'ਚ ਸ਼ੁਰੂ ਹੋ ਜੇ 15 ਮਿੰਟ 'ਚ। ਇਹ ਇਹੀ ਇਦਾਂ ਹੀ ਸ਼ੁਰੂ ਹੁੰਦੇ ਨੇ ਗੇਮਾਂ। ਹਾਂਜੀ ਡੇਲੀ ਬੇਸਿਸ ਤੇ ਇੱਕ ਅੱਧਾ ਮੁਲਕ ਮਜ਼ੀਦ ਇਨਵੋਲਵ ਹੋ ਰਿਹਾ ਵਿੱਚ ਜੀ। ਨਹੀਂ ਮਿੱਠੇ ਨਾਲ ਕੋਈ ਟੈਨਸ਼ਨ ਸਾਜੀ, ਇੱਧਰ ਮਜ਼ਾਇਲ ਡਿੱਗਣੇ, ਪਤਾ ਲੱਗਣਾ ਮਹੀਨੇ ਉਹ ਬਾਅਦ। ਮਜ਼ਾਇਲ ਹੀ ਇਕੱਲੇ ਤੁਹਾਡੇ ਦਿਮਾਗਾਂ 'ਚ ਫਸੇ। ਅੱਛਾ ਸਾਨੂੰ ਮਜ਼ਾਇਲ ਵੀ ਕਹਿ ਲੈਣ ਦੇ, ਉਹ ਸੀਰੀਅਸ ਮਜ਼ਾਇਲ ਡਿੱਗਣੇ ਆ। ਉਹ ਮੇਰੇ ਮੌਲਾ ਅੰਮੀ ਜੀ ਨਾਰੇ ਨਾਰਾਜ਼ ਹੋ ਗਏ। ਆਹੋ ਤੁਹਾਡੇ ਮਸਾਇਲ ਜਿਹੜੇ ਉਹ ਨਹੀਂ ਤੁਹਾਡੇ ਡਿੱਗੇ। ਮੇਰੀ ਸੁਣੋ ਗੱਲ, ਡਰੋ ਨਾ, ਹੈ ਡਰੋ ਨਾ, ਈਜ਼ੀ ਰਹੋ, ਕੁਝ ਨਹੀਂ ਹੁੰਦਾ। ਆਪਣੇ ਆਪਣੇ ਘਰੋਂ ਨਾ ਨਿਕਲਿਓ, ਸਾਜੀ ਖੁਰਾਕਾਂ ਉੱਚੀ ਕੋਲ ਗਜ਼ਾ ਪੂਰੇ 6 ਮਹੀਨੇ ਦੇ ਅੰਦਰ ਸਟੋਰ ਕਰ ਲਓ। ਬੱਚਿਆਂ ਨੂੰ ਅੰਦਰ, ਟੀਚਰਾਂ ਵੀ ਅੰਦਰ ਪਾਲ ਲਓ ਆਪਣੇ ਆਪਣੇ ਘਰਾਂ ਦੇ। ਹਲੋ ਇਹਦੇ ਕੋਲੋਂ ਇਹੀ ਸੀ ਉਮੀਦ। ਇਸ ਲਈ ਮੈਂ ਗੱਲ ਸ਼ੁਰੂ ਕੀਤੀ ਕਿ ਤੁਸੀਂ ਦੇਖੋ ਦੀ ਸੋਚ ਦੇਖੋ। ਅੱਛਾ ਇੱਕ ਪਲੈਨਿੰਗ ਦੇਣੇ ਆ ਫ੍ਰੀ ਜੀ, 6 ਮਹੀਨੇ ਦਾ ਤੁਸੀਂ ਰਾਸ਼ਨ ਕਾਰਡ ਸਟਾਰਟ ਕਰਨਾ, 6 ਮਹੀਨੇ ਦਾ ਤੇ ਘਰ ਤੇਰਾ ਘਰ ਕਿਹੜਾ? ਇੱਥੇ ਕਿਲੇ ਨਹੀਂ ਮਹਫੂਜ਼ ਹੈਗੇ। 65 ਦੀ ਜੰਗ 'ਚ ਵੀ ਇਹਨਾਂ ਦੇ ਬਜ਼ੁਰਗਾਂ ਨੇ ਸਾਜੀ ਜੰਗ ਨਹੀਂ ਲੜੀ, ਉਹਨਾਂ ਨੇ ਬੰਬਾਂ ਦੀਆਂ ਧਾਕਾਂ ਲਾਈਆਂ ਸੀ ਆਪਣੇ ਘਰ 'ਚ। ਤੇਰੇ ਵੱਡੇ ਲੜੇ ਨੇ 65 ਦੀ ਜੰਗ 'ਚ। ਲੜੇ ਹੋਣੇ ਆਪਸ 'ਚ ਲੜੇ, ਉਹ ਆਪਸ 'ਚ ਲੜੇ ਬਿੱਲ ਤੋਂ। ਬੇਸੀ ਸਾਡਾ ਕਹਿੰਦਾ ਮੈਂ ਨਹੀਂ ਬਿੱਲ ਦੇਣਾ, ਉਹ ਕਹਿੰਦਾ ਮੈਂ ਫਿਰ। ਸਾਡਾ ਇਲਾਕਾ ਜੰਗ ਚ ਆਉਣ ਨਹੀਂ ਸੀ ਡਿਆ, ਹਾਂਜੀ ਅੱਛਾ ਸਾਡਾ ਏਰੀਆ ਨਹੀਂ ਸੀ ਇਹੋ। ਜੰਗ ਵਾਲੇ ਲੈ ਗਏ ਉੱਥੋਂ ਪਰ ਨੂੰ, ਕਹਿੰਦਾ ਉੱਥੇ ਤੇ ਅੱਗੇ ਲੜਾਈ ਪਈ, ਚਲੋ ਅੱਗੇ ਨਿਕਲੋ। ਮੈਂ ਤਾਂ ਉਸੇ ਮੈਂ ਜ਼ੁਲਮ ਸਿਤਮ ਵਾਲਾ ਨਹੀਂ, ਮੈਂ ਸੁਣਾ ਸਫਾਈ ਵਾਲਾ ਵਾਂ। ਮੈਂ ਕਹਿੰਦਾ ਵੀ ਐ ਜੁੜ ਕੇ ਰਹੋ, ਸਹੀ ਗੱਲ। ਮਜ਼ਬੂਤ ਕਰੋ ਆਪਣੇ ਆਪ ਨੂੰ, ਪਿਆਰ ਨਾਲ, ਖਲੂਸ ਨਾਲ, ਜਿੰਨਾ ਮਰਜ਼ੀ ਫਿਰੋ। ਵੀ ਜਿਹੜਾ ਤੁਸੀਂ ਜੰਗ ਲਾਉਣੀ ਮਹੀਨਾ, ਜੰਗ ਤੇ ਪੈਸੇ ਜ਼ਾਇਆ ਕਰਨੇ, ਉਹੀ ਕਿ ਤੁਸੀਂ ਛੋਟਾ ਗੋਸ਼ਤ ਲਵੋ। ਆ ਲੈ ਬਸ ਜੀ, ਇਹ ਜੱਟ ਜੇ
ਵੀ ਦੇਖ ਲੈ ਫਰੀਦ, ਹੁਣ ਕਰੋੜ ਰੁਪਏ ਦਾ ਮਜ਼ਾਕ ਤਿਆਰ ਹੁੰਦੇ ਆ, ਕਰੋੜ ਰੁਪਏ ਦਾ। ਮਤਲਬ ਨਹੀਂ 25 1 ਕਰੋੜ 25 ਲੱਖ ਦਾ ਪਤਾ ਨਹੀਂ। ਨਹੀਂ ਇਕੱਠੇ ਬਣਵਾਓ ਤੇ ਸਸਤੇ ਪੈ ਜਾਂਦੇ। ਉਹ ਕਿਤੇ ਹੌਂਡਾ ਵਾਲਾ ਦਾ ਬਣਾਉਂਦੇ ਆ ਤੂੰ। ਯਾਰ ਇਹ ਗੱਟ ਵਾਲੀ ਸਾਈਡ ਤੋਂ ਬਣਵਾਓ ਉਸਤਾਦ ਜੀ, ਉਹ ਆਤਿਸ਼ਬਾਜ਼ੀ ਦਾ ਕੰਮ ਕਰਦੇ, ਮਜ਼ਾਇਲ ਬਣਵਾਓ ਉਹਨਾਂ ਕੋਲੋਂ ਬਗੈਰ ਆਵਾਜ਼ ਤੋਂ। ਕੋਲਿਆਂ ਤੇ ਮਜ਼ਾਇਲ ਬਣਾਤਾ ਉਹਨਾਂ ਨੇ, ਕੋਈ ਹੁਣ ਫਿਊਜ਼ ਤੁਸੀਂ ਨਹੀਂ। ਹਿਸਾਬ ਲਓ ਭਾਈਦਾਨ 'ਚ 70 ਲੱਖ ਦਾ ਕਹਿ ਲਓ ਕਿ ਮਜ਼ਾਕ ਬਣ ਗਿਆ 70 ਲੱਖ ਦਾ। ਉਹੀ ਤੁਸੀਂ 70 ਲੱਖ ਕਿਸੇ ਗਰੀਬ ਦੀ ਧੀ ਵਿਆਹ ਦਿਓ। ਓਏ 70 ਲੱਖ ਚ ਤੇ ਉਮੀਦ ਵੀ ਵੇਖ ਜਾਂਦੀ। 70 ਲੱਖ 6 ਧੀਆਂ ਵਿਆਹ ਦਿਓ, 7 ਵਿਆਹ ਦਿਓ, 10 ਵਿਆਹ ਦਿਓ। ਇਹ ਜੰਗ ਵਾਲਾ ਕਨਸੈਪਟ ਖਤਮ ਕਰ ਦਿਓ। ਖੁਦਾਰਾ ਮੈਨੂੰ ਪਤਾ ਇੱਕ ਬਟਨ ਦਬਾਇਆ ਜਾਣਾ ਸੁਨਾ ਫਿਰ ਆਰਚ ਹੈ, ਇਹ ਤੇ ਕੁਝ ਵੀ ਲੱਭਣਾ। ਬੱਚੇ ਗੇਂਦਾਂ ਖੇਲਣ ਤੋਂ ਜਾਣਗੇ, ਕ੍ਰਿਕਟ ਖੇਲਣ ਤੋਂ ਜਾਂਦਾ ਰਹਿਣਾ। ਯਾਰ ਤੂੰ ਬੱਚੇ ਆਪਣੇ ਜ਼ਰੂਰ ਬਾਹਰ ਕ੍ਰਿਕਟ ਲਈ ਛੱਡਨੇ, ਤੂੰ ਉਹਨਾਂ ਨੂੰ ਕਿ ਉਸਤਾਦ ਜੀ ਮੇਰੇ ਹਿਸਾਬ ਨਾਲ ਤੇ ਜੰਗ ਜੁੰਗ ਕੋਈ ਨਹੀਂ ਲੱਗੀ। ਸਾਡੀ ਨੁੱਕਰ ਤੇ ਚਾਚਾ ਕੇਲਾ ਆ ਲੈ ਅੱਛਾ ਅੱਛਾ ਉਹ ਮਾਸੀ ਫਾੜੀ ਦਾ ਮੁੰਡਾ। ਚਾਚਾ ਵੀ ਉਹ ਜਿਹੜਾ ਵਿੰਗਾ। ਅੱਛਾ ਕਲਮ ਸਮੀ ਦਾ ਭਾਈ। ਫੜ ਲਾਉਂਦਾ ਉਸਤਾਦ ਜੀ, ਉਹਦੀ ਗੁਫ਼ਤਗੂ ਸਮਝਣਾ ਹੀ ਬੜੀ ਵੱਡੀ ਗੱਲ ਆ। ਹਾਂ ਉਹਨਾਂ ਅੱਲਾ ਨੂੰ ਥੋੜਾ ਜਿਹਾ ਹਲਕਾ ਜਿਹਾ ਉਹਦਾ ਪੈਰਾਲਾਈਜ਼ ਆ, ਇਹ ਫਿੱਕੇ ਸਾਰੇ ਦਿਖਣੇ ਇੱਥੇ ਵੇਚਣੇ। ਮੈਂ ਇੱਥੇ ਮੈਂ ਕਿਤੇ ਘਰ ਲਿਆ ਕੇ ਉਹਨੂੰ ਕੰਮ ਲੈਣੇ ਪੈਣੇ ਆ। ਉਹ ਹਿਸਾਬ ਆ। ਹੁਣ ਉਹ ਕੱਲ ਇਕੱਠਾ ਫਲ ਲੈ ਕੇ ਆਇਆ ਹਫਤੇ ਦਾ, ਹਾਂ ਉਹਨੇ ਚਕੋਤਰਾ ਪਾਇਆ, ਮਸੰਮੀ ਪਾਈ, ਹਫਤੇ ਦਾ ਫਲ ਉਹਨੇ ਪਾਇਆ। ਮਿਸਾਲ ਹੈ ਫੋਰ ਐਗਜ਼ਾਮਪਲ, ਜੰਗ ਲੱਗ ਜਾਂਦੀ, ਮਜ਼ਾਇਲ ਬਾਜਾ ਠਾ ਕਰਕੇ ਉਹਦੀ ਜਿਹੜੀ ਤੇ ਚਕੋਤਰਾ ਖੇਲਣ ਦਾ, ਗਰੀਬ ਦੀ ਰੋਜੀ ਰੋਟੀ ਗਈ। ਓਏ ਹੋਏ। ਕਿਉਂ ਜੀ? ਚਾਚੇ ਕੇਲੇ ਦਾ ਪਰਸੋਂ ਐਕਸੀਡੈਂਟ ਹੋ ਗਿਆ ਸੀ, ਹਾਂ। ਉਹਦੀ ਚਿੱਲੜ ਜਿਹੜੀ ਨਾਲ ਟੁੱਟ ਗਈ। ਇਹਦਾ ਦੇਖ ਲੈ ਨਾ ਸਾਹਿਬ, ਇਹਨੂੰ ਹੁਣ ਇਹਨੂੰ ਚਾਹੀਦਾ ਕਿ ਇਹਨੂੰ ਪੂਰੀ ਦੁਨੀਆ ਦਾ ਨਾ ਇਹਨੂੰ ਸਦਰ ਬਣਾ ਦੇ। ਹਾਂ ਮੁਤਹਿਦਾ ਕੌਮੀ ਮੂਵਮੈਂਟ ਦਾ ਜਿਹੜਾ ਮੈਨੂੰ ਬਣਾਓ ਸਦਰ। ਹਾਂ ਕੀ ਕਰੇਗਾ ਤੂੰ? ਕਰਨਾ ਕਰਾਉਣਾ ਕੀ ਸੁਲਾ ਸਿਪਾਹੀ। ਨਾ ਦੋ ਮੁਲਕਾਂ 'ਚ ਜੰਗ ਲੱਗੀ, ਉੱਥੇ ਜਾ ਕੇ ਕੀ ਕਰੇਗਾ? ਕਿੱਦਾਂ ਸੁਲ੍ਹਾ ਕਰਾਏਗਾ? ਮੈਂ ਜਾਵਾਂਗਾ। ਸਾਫਾ ਸੁੱਟ ਕੇ ਉਹਨੇ ਮਿਸਾਲ ਇਰਾਨ ਦੀ ਤੇ ਇੰਡੀਆ ਦੀ ਜੰਗ ਆ। ਉਹ ਇੰਡੀਆ ਦੀ ਗੱਲ ਤੋਂ ਯਾਰ ਮੈਂ ਜਾ ਕੇ ਇੰਡੀਆ ਨੂੰ ਕਹਾਂ, ਮੈਂ ਕਿਹਾ ਇਰਾਨ ਤੇ ਚੰਗਾ ਹੀ ਬੜਾ, ਉਹਨੇ ਭਾਈ ਤੇਰੇ ਨਾਲ ਸਲਾਮ ਭੇਜਿਆ ਵਾ, ਤੇਰੇ ਹੱਥ ਮੋਦੀ ਬਾਦਸ਼ਾਹ ਉਹ ਤੇਰਾ ਪਿਆਰ ਹੀ ਚੀਜ਼ਾਂ ਵੀ ਲੈ ਕੇ ਜਾ 5 ਹਾਂ ਐਵੇਂ ਕੋਲੋਂ ਫਲ ਪਾ ਦੇਣਾ। ਮੋਦੀ ਨੇ ਕਹਿਣਾ ਯਾਰ ਵਾਕਈ ਤਾਂ ਫਿਰ ਇਰਾਨ ਕੋ ਜਾਊਂਗਾ। ਮੈਂ ਕਿਹਾ ਮੋਦੀ ਨੇ ਸਲਾਮ ਸਵਾਦ ਦੇਤਾ, ਉਹਨੇ ਕਹਿੰਦਾ ਤੈਨੂੰ ਇਰਾਨ ਨੇ ਭੇਜਿਆ, ਰੋਟੀ ਖਾ। ਇਹ ਮੇਰੇ ਕੋਲ 500 ਰੁਪਈਆ ਦੇ ਬੱਚਿਆਂ ਦਾ ਇਰਾਨ ਦਾ ਇਹ ਸਾਰਾ ਕੁਝ ਇਹ ਸੁਣਾਇਆ ਨੂੰ ਕਦੇ 500 ਰੁਪਇਆ ਬੱਚਿਆਂ ਦਾ ਆਰਾਮ ਦਿਆਂ ਦਾ। ਆਹੋ ਵੀ ਇਹ ਬਾਹ ਵੀ ਉਹਨੂੰ ਕਹਿਣਾ ਯਾਰ ਫਿਰ ਇਰਾਨ ਦੇ ਹਿਸਾਬ ਨਾਲ ਕੋਈ ਨਾ ਲੰਬੜਦਾਰ ਟਾਈਪ ਭਾਈ ਉਧਰੋਂ ਇਰਾਕ ਨੇ ਵੀ ਨਿਜ਼ਾਮ ਹਾਂਜੀ ਹਾਂਜੀ ਇਹ ਸਾਰੇ ਹੌਲੀ ਹੌਲੀ ਦੇਖ ਹੁਣ ਇਰਾਕ ਸ਼ਾਮਲ ਹੋ ਗਿਆ, ਇਹ ਹੌਲੀ ਹੌਲੀ ਗੇਮ ਵੱਧ ਜਾਣੀ। ਹਾਂ ਹਾਂਜੀ ਇਹ ਤੇਰੇ ਘਰ ਤੱਕ ਆਈ ਲੈ। ਬਹੁਤ ਅੱਛੇ ਭਈ ਕੀ ਬਾਤ ਆ। ਇਹ ਮੇਰਾ ਕਰਕੇ ਲੱਗੇ ਸਾਰੇ। ਇਹ ਉੱਥੇ ਇੱਕ ਦੋ ਏਜੰਟ ਰਹਿੰਦੇ, ਉਹ ਕਹਿੰਦੇ ਕਿ ਉੱਧਰ ਇਲਾਕਾ ਹਸਾਸ ਆ। ਨਹੀਂ ਨਹੀਂ ਯਾਰ, ਇਹ ਗੱਲ ਜਿਹੜੀ ਸ਼ੁਗਲ ਚ ਨਾ ਪਾਓ, ਇਹ ਬੜੀ ਸੀਰੀਅਸ। ਅੱਲਾਹ ਤਾਲਾ ਖੈਰਾਂ ਕਰੇ। ਕੁਛ ਵੀ ਨਹੀਂ ਹੋਣਾ ਉਸਤਾਦ ਜੀ, ਮੈਂ ਤੁਹਾਨੂੰ ਦੱਸਦਾ, ਜੰਗ ਆ ਲਪੇਟੀ ਗਈ ਹੈ ਸਮਝੋ ਹੁਣ। ਅੱਛਾ ਜੀ। ਹਾਂਜੀ ਕਿਉਂਕਿ ਜਦੋਂ ਓਪੋਨੈਂਟ ਦੀ ਤਾਕਤ ਬੰਦਾ ਦੇਖਦਾ ਨਾ, ਉਦੋਂ ਨੱਥੀ ਹੋ ਜਾਂਦਾ ਵਾ। ਤੇ ਨਾਲੇ 2-3 ਮੁਲਕਾਂ ਨੇ ਉਹਨੂੰ ਚੌਧਰੀ ਨੂੰ ਕਹਿਤਾ ਕਿ ਬਸ ਵੀ ਆਪਣਾ ਹਿਸਾਬ ਹੁਣ ਕਰ ਆਪ। ਬਸ ਜ਼ਿਆਦਾ ਬਾਤ ਨਹੀਂ ਇਸਰਾਈਲ ਸਾਹਿਬ। ਹਾਂ ਲੇਕਿਨ ਉਸਤਾਦ ਜੀ ਇਰਾਨ ਕਿਆ ਗਿਆ ਮੈਂ ਸੁਭਾਨ ਅੱਲਾਹ ਯਾਰ। ਫਰਾਂਸ ਨੇ ਕਹਿਤਾ ਕਿ ਭਾਈ ਅਸੀਂ ਤੈਨੂੰ ਅਸਲਾ ਨਹੀਂ ਦੇਣਾ, ਅੱਛਾ ਤੁਸੀਂ ਆਪਣਾ ਹਿਸਾਬ ਕਿਤਾਬ ਲਾਓ। ਦੂਸਰੇ ਤੀਸਰੇ ਮੁਲਕਾਂ ਨੇ ਕਹਿਤਾ ਅਸੀਂ ਆਪਣੀਆਂ ਬੇਸਾਂ ਨਹੀਂ ਦੇਣੀਆਂ, ਕਿ ਇਧਰੋਂ ਆ ਕੇ ਤੁਸੀਂ ਜਿਹੜਾ ਬੰਬ ਸੁੱਟ ਜਾਂਦੇ ਨਾ ਉਹ ਬੰਦ ਆ। ਉਹ ਫਿਰ ਉਹ ਜੰਗ ਕਲੋਜ਼ਿੰਗ ਗੱਲ ਹੀ ਹੈ। ਨਹੀਂ ਕਿਹਨੇ ਕਿਹਾ ਵਾ? ਉਹ ਲੇਕਿਨ ਬੜੇ ਸ਼ਰਾਰਤੀ ਮੁਲਕ ਵੀ ਨੇ ਵਿੱਚ, ਹਾਂ ਐਵੇਂ ਸ਼ਰਾਰਤ ਕਰਦੇ। ਹਾਂ ਭਾਜੀ ਐਵੇਂ ਛੋਟੀ ਪਟਾਕਾ ਕੋਲੋਂ ਛੱਡ ਕੇ ਕਹਿੰਦਾ ਲੋਈ ਲਿਬਰਾਲ ਕੰਪ ਆ ਗਿਆ, ਇਹ ਬੜਾ ਕੰਮ ਚੱਲਣਾ ਵਾ। ਹਾਂ ਸੀਰੀਅਸਲੀ ਯਾਰ ਇਹਦਾ ਤਜਜ਼ੀਆ ਤਾਂ ਦੇਖ। ਉਸਤਾਦ ਜੀ ਐਸੀ ਗੱਲ ਹੁਣ ਹੈ ਦੇਖੋ ਕਤਰ ਨੂੰ ਕੱਖ ਵੀ ਨਹੀਂ। ਕਤਰ ਦੀ ਫਲੈਟ ਪਹਿਲੇ ਨੰਬਰ ਤੇ ਨਾ ਸਾਰੀ ਸਾਜ਼ਿਸ਼ ਆ ਵੀ ਇਹਦਾ ਜਹਾਜ਼ ਥੱਲੇ ਆ ਜਾਵੇ। ਇਹ ਆਪਣੇ ਕੋਲ ਜਹਾਜ਼ ਤਾਂ ਚੜਾਉਣ ਚੱਕਰਾਂ ਚ। ਮੈਨੂੰ ਪਤਾ ਅੱਛਾ ਇਸਰਾਈਲ ਇਦਾਂ ਦੇ ਬਾਬੇ ਬੈਠੇ ਹੁੰਦੇ ਨੇ ਹਾਂਜੀ, ਹਾਂਜੀ। ਦੁਕਾਨ ਤੇ 3-4 ਦਿਨਾਂ ਨੂੰ ਸਾਰੀ ਜ਼ਿੰਦਗੀ ਉਸ 2 ਕਿਲੋਮੀਟਰ ਚ ਉਹਨਾਂ ਨੇ ਕੱਟਤੀ ਹੁੰਦੀ, ਤੇ ਉਹਨਾਂ ਦੀਆਂ ਗੱਲਾਂ ਸੁਣਨ ਵਾਲੀਆਂ ਹੁੰਦੀਆਂ। ਅੱਛਾ ਫਿਰ ਕੀ ਕਦਰ ਨੇ ਕਿਹਾ ਤੈਨੂੰ? ਨਹੀਂ ਕਤਰ ਬੀਬਾ ਇਸ ਗੱਲੋਂ ਸ਼ਜ਼ਾਦਾ ਯਾਰ ਅੱਲਾ ਦੀ ਕੰਨ ਸੁਣਦੀ ਹੈ। ਉਹ ਸਵੇਰੇ ਸੁਲਾ ਸੁੱਤੇ ਉੱਠਦਾ ਵਾ, ਬੜਾ ਹੁੰਦਾ ਚੰਗਾ। ਨਹੀਂ ਉਹਦਾ ਕੀ ਰੋਲ ਆ? ਐਨਪੀਐਸ ਬਾਦਸ਼ਾਹ ਜਿਹੜਾ ਮੇਰਾ ਯਾਰ ਹਾਂ ਮੁਹੰਮਦ ਬਿਨ ਸੁਲਮਾਨ, ਉਹਨੇ ਕੋਈ ਗੱਲ ਕੀਤੀ ਆ? ਹਾਂ ਉਹਨੇ ਵੀ ਕਿਹਾ। ਉਹਨਾਂ ਨੇ ਤੇ ਵਿੱਚੋਂ ਵੈਸੇ ਹੀ ਸਾਈਡ ਤੇ ਹੋ ਕੇ ਕਿਹਾ ਜੀ ਐ ਹੀ ਬਣਦਾ ਹੀ ਇਹ ਵਾ। ਕਿਸੇ ਦੀ ਅੱਗ ਆਪਣੇ ਘਰ ਨਹੀਂ ਲਿਆਉਣੀ ਚਾਹੀਦੀ, ਬਲਕਿ ਕੋਸ਼ਿਸ਼ ਕਰੋ ਅਗਲੇ ਦੀ ਅੱਗ ਬੁਝਾ ਦਿਓ। ਵਾਹ 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 ਆਲਾ ਫੜ ਫਿੱਟੇ ਆ ਮੇਰੇ ਅੱਲਾ ਲਓ ਜੀ ਇਹ ਜੇ ਸਾਡੇ ਨਹੀਂ ਜਜ਼ਬਾ ਜਜ਼ਬਾ ਨਹੀਂ ਜਜ਼ਬਾ ਭੁੱਖਲ ਵਤਰੀ ਦੇ ਤਹਿਤ ਨਾ। ਆਹ ਵੈਸੇ ਉਸਤਾਦ ਜੀ ਸਾਡੇ ਹੁਣ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਕਿ ਇੱਕ ਵਕਤ ਸੀ ਕਿ ਜਾਪਾਨ ਨੂੰ ਪਾਕਿਸਤਾਨ ਨੇ ਕਰਜ਼ਾ ਦਿੱਤਾ ਹਾਂਜੀ ਔਰ ਚਾਈਨਾ 'ਚ ਸਭ ਤੋਂ ਪਹਿਲਾਂ ਬੜਿਆਂ ਨੇ ਮੁਲਕਾਂ ਨੂੰ ਦਿੱਤਾ ਪਾਕਿਸਤਾਨ ਹਾਂਜੀ ਨੂੰ। ਹਾਂਜੀ ਚਾਈਨਾ 'ਚ ਸਭ ਤੋਂ ਪਹਿਲਾਂ ਸਾਡਾ ਜਹਾਜ਼ ਗਿਆ ਤੇ ਜਿਹੜਾ ਉਹਦਾ ਸਦਰ ਸੀ ਉਹਨੇ ਆਪ ਆ ਕੇ ਜਹਾਜ਼ ਰਿਸੀਵ ਕੀਤਾ। ਦੁਬਈ ਨੂੰ ਸਭ ਤੋਂ ਪਹਿਲੇ ਐਮਰੇਟਸ ਸ਼ੁਰੂ ਕਰਾਉਣ ਵਾਲਾ ਪਾਕਿਸਤਾਨ। ਹਾਂ ਦੁਬਈ ਨੂੰ ਪਹਿਲਾਂ ਜਹਾਜ਼ ਪਾਕਿਸਤਾਨ ਆਪਣਾ ਦਿੱਤਾ, ਦੁਬਈ ਨੂੰ ਪਾਇਲਟ ਪਾਕਿਸਤਾਨ ਨੇ ਦਿੱਤੇ ਜਿਹੜੇ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਆਏ। ਭੱਟੋ ਸਾਹਿਬ ਨੇ ਏਦਾਂ ਦੁਬਈ ਬਹਾਲ ਕੀਤਾ। ਭੱਟੋ ਜਿਹੜਾ ਹੁੰਦਾ ਸੀ ਸ਼ੇਖ ਜ਼ੈਦ ਸਾਹਿਬ ਸੀਗੇ, ਭੱਟੋ ਸਾਹਿਬ ਦੇ ਇੰਜ ਸੀ ਕਸਮੇ ਬਈ ਸੀਰੀਅਸਲੀ ਸੋਏ। ਭੱਟੋ ਸਾਹਿਬ ਨੇ ਰੰਗ ਲਾਇਆ ਦੁਬਈ 'ਚ, ਅੱਜ ਅਸੀਂ ਬੰਦ ਹੋ ਗਏ, ਅੱਜ ਸਾਡੇ ਵੀ ਨਹੀਂ ਆਉਂਦੇ।
ਹਾਏ ਮਿੱਠਾ ਜੀ ਅਸੀਂ ਇਸ ਦੁਬਈ ਨੂੰ ਕੀ ਕਰਨਾ, ਸਾਡੇ ਨਾਲ ਭਾਵੇਂ ਪੁੱਟੀ ਕਰਾਂ ਜੋ ਓਏ ਮੈਂ ਜਾਣਾ ਵਾ, ਥੋੜਾ ਮੈਨੂੰ ਖੁਦਾ ਦਾ ਵਾਸਤੇ ਘਟਾ ਕੇ ਨਹੀਂ ਪਤਾ ਕੀ ਤੇ ਮੇਰਾ ਤਾਂ ਬੰਦ ਕਰਾ। ਸਾਡੇ ਨਾਲ ਸਾਡੇ ਲੋ ਬੁਰਜ ਖਲੀਫਾ ਇਹੋ ਜਿਹੀ ਸਾਡੇ ਸਾਨੂੰ ਕਹਦਾ ਜੋ ਸਾਡੇ ਬੱਚੇ ਨਹੀਂ ਚੰਡੇ ਸਾਡੇ ਬੱਚੇ ਨੂੰ ਦੇਖਣਾ। ਹਾਂ ਗੱਲ ਸਹੀ ਹੈ। ਨਹੀਂ, ਆਜ਼ਾਦ ਇਹ ਤੈਨੂੰ ਇਜਾਜ਼ਤ ਦੇ ਵੀ ਦੇਣਾ, ਤੇਰੇ ਬੱਚੇ ਫੇਰ ਵੀ ਨਹੀਂ ਚੜ ਸਕਦੇ। ਸਾਜੀ ਦਾ ਜਿਹੜਾ ਮਾਮਾ ਨਾ ਉਹ ਏਦਾਂ ਕੱਚ ਕੁਰਕਣ ਡਿਆ ਤੇ ਉਹਦੀ ਤਸਵੀਰ ਏਦਾਂ ਹੀ ਖਿੱਚ ਕੇ ਕਹਿੰਦਾ ਜੀ ਆਹ ਲਾ ਦਿਓ ਬੁਰਜ ਖਲੀਫਾ। ਯਾਰ ਉਹਨੇ ਕੀਤਾ ਵੀ ਕੁਝ ਨਹੀਂ। ਯਾਰ ਦੁਬਈ ਸਾਡਾ ਇੰਨੀ ਮੁਹੱਬਤ ਕਰਦਾ, ਪਿਆਰ ਕਰਦਾ, ਆ ਜਦੋਂ ਦਾ ਉਸਤਾਦ ਜੀ ਜਾਣ ਲੱਗੇ ਉਹ ਪਤਾ ਨਹੀਂ ਉਹਨੂੰ ਕਾਹਦੀ ਖਿੱਚ ਚੜ ਗਈ ਸਾਡੇ ਤੇ। ਉਸਤਾਦ ਨੇ ਉੱਥੇ ਜਾ ਕੇ ਕੋਈ ਹਰਕਤ ਕੀਤੀ ਕੋਈ। ਕਿਸੇ ਨੂੰ ਗਾਈ ਚੜਨਾ ਮੈਂ ਦੁਬਈ ਨੇ ਖਿੱਚਣਾ ਹੀ ਆ। ਯਾਰ ਆਹੋ ਨਹੀਂ ਉਸਤਾਦ ਜੀ ਜਿਹੜਾ ਉੱਠਦਾ ਹੁਣ ਵੇਖੋ ਨਾ ਉੱਥੇ ਜਾ ਕੇ ਤੁਸੀਂ ਉਹ ਰਾਵੀ ਗਾਣਾ ਵੀ ਉੱਥੇ ਹੀ ਉੱਥੇ ਪਿਚਕਰਾਈਜ਼ ਕਰ ਦਿੱਤਾ। ਰਾਵੀ ਤੇ ਕਰਨਾ ਚਾਹੀਦਾ ਸੀ। ਕੀ ਖਿਆਲ? ਨਹੀਂ ਉਹ ਕਹਿ ਰਿਹਾ ਜੇ ਇੱਥੋਂ ਕਦੀ ਰਾਵੀ ਲੰਘ ਜਾਏ। ਅਬ ਮੈਂ ਬਕਵਾਸ ਕੀਤੀ ਜੀ। ਹਾਂਜੀ ਸਹੀ ਗੱਲ ਆ। ਯਾਰ ਉਹ ਹੋਰ ਕਹਿ ਹੁਣ ਰਿਹਾ ਮਤਲਬ ਇੱਕ ਮਿਸਾਲ ਬੰਦਾ ਕਹਿੰਦਾ ਯਾਰ ਮੈਂ ਫਲਾਂ ਜਗ੍ਹਾ ਤੇ ਹੋਵਾਂ, ਤੇ ਇਹਦਾ ਮਤਲਬ ਆ ਕਿ ਉਸ ਜਗ੍ਹਾ ਤੇ ਖਲੋ ਕੇ ਕਹੀ ਜਾਵੇ ਵੀ ਮੈਂ ਇਸ ਜਗ੍ਹਾ ਤੇ ਹੋਵਾਂ। ਉਹਦੀ ਇੰਨੀ ਸੁਣੀ ਮੇਰੀ ਇੱਕ ਗੱਲ ਤੇ ਮੈਨੂੰ ਮੈਂ ਮਾਰ ਸਾਧੂ ਵਗੈਰਾ ਦਾ ਪਰ ਰਾਵੀ ਤੇ ਨਹਿਰ ਤੇ ਖਲੋਤੇ ਕਹੀ ਜਾਣ ਵੀ ਜੇ ਇੱਥੋਂ ਕਦੀ ਰਾਵੀ ਲੰਘ ਜਾਏ, ਉਹ ਤੇ ਅੱਗੇ ਲੰਘਣ ਦੀ। ਭਾਜੀ ਸੁੱਕੀ ਆ ਤਾਂ ਕਰਕੇ ਉਹ ਯਾਰ ਅੱਛਾ ਫਿਰ ਇਹ ਕਰ ਵੀ ਜੇ ਇੱਥੋਂ ਕਦੀ ਗਿੱਲੀ ਰਾਵੀ ਲੰਘ ਜਾਏ। ਭਾਜੀ ਕਿਤੇ ਗੱਲ ਕਰ ਬੈਠਾ ਮੈਂ ਤੁਸੀਂ ਤੇ ਲੈਦਾ ਹੀ ਇੱਕ ਬਾਹਰ ਨਹੀਂ ਤੂੰ ਗੱਲ ਕਰ ਲੌਜੀਕ ਦੇ ਨਾਲ। ਇਹ ਜੀ ਦੁਬਈ ਜਾ ਕੇ ਜੇ ਇੱਥੋਂ ਕਦੀ ਰਾਵੀ ਵਾਲਾ ਕਰਾਂਗਾ, ਉਹਨਾਂ ਨੇ ਦੁਬਈ ਜਿੱਥੇ ਮਰਜ਼ੀ ਖਲੋ ਕੇ ਰਾਵੀ ਨਾ ਹੋਵੇ, ਹੋਇਆ ਮੇਰੇ ਮਾਰੀ ਰਾਵੀ ਨਾ ਹੋਵੇ ਤਾਂ ਉੱਥੇ ਖਲੋ ਕੇ ਵੀ ਜੇ ਇੱਥੇ ਕਦੀ ਰਾਵੀ ਲੰਘ ਜਾਏ। ਹਾਂਜੀ ਸਾਜੀ ਇਹ ਵੀ ਗੱਲ ਨਹੀਂ ਨਾ ਬਣਦੀ ਵੀ ਤੁਸੀਂ ਲੈਲਪੁਰ ਜਾਂ ਗੈਲਰੀਆ ਜਾ ਕੇ ਉੱਥੇ ਜਾ ਕੇ ਕਹੀ ਜਾਵੋ ਇੱਥੇ ਰਾਵੀ ਲੰਘ ਜਾਵੇ, ਉਤੋਂ ਕਿਤੇ ਰਾਵੀ ਲੰਘ ਜਾਵੇ, ਮੈਨੂੰ ਦੱਸੋ। ਫਿਰ ਜੇ ਇਹ ਗੱਲ ਹੈ ਤਾਂ ਫਿਰ ਇਦਾਂ ਵੀ ਨਹੀਂ ਹੁੰਦਾ। ਨਹੀਂ ਤੁਹਾਡੀ ਖੁਆਇਸ਼ ਹੈ ਨਾ, ਤੁਸੀਂ ਕਹਿ ਦੋ ਇੱਥੋਂ ਨਹੀਂ ਲੰਘਣਾ। ਹਾਂ ਤੁਹਾਡੀ ਖੁਆਇਸ਼ ਆ ਵੀ ਜੇ ਇੱਥੋਂ ਕਦੀ ਰਾਵੀ ਲੰਘ ਜਾਏ, ਤੁਸੀਂ ਆਪਣੇ ਘਰ ਬੈਠੇ ਬੈਡਰੂਮ ਤੇ ਬੈੱਡ ਦੇ ਨਾਲ ਸਿਗਰਟ ਲਾ ਕੇ ਜੋ ਵੀ ਜੇ ਇੱਥੇ ਕਦੀ ਰਾਵੀ ਲੰਘ ਜਾਏ। ਕਾਹਦੇ ਤੋਂ ਉੱਥੋਂ ਕਿਤੋਂ ਰਾਵੀ, ਕਾਹਦੇ ਤੋਂ ਉੱਥੋਂ ਰਾਵੀ ਲੰਘ ਜਾਏ। ਯਾਰ ਕਹਿਣ ਨਾਲ ਕਿਹੜੇ ਲੰਘ ਜਾਣੀ ਫਰੀਦ, ਕਹਿਣ ਦੇ ਤੂੰ ਯਾਰ। ਉਹ ਯਾਰ ਇੱਕ ਬੰਦੇ ਨੇ ਕਿਹਾ ਸੀ ਆਪਣੀ ਬੈਠਕ 'ਚ ਬੈਠਾ ਕਿਤੋਂ ਇੱਥੋਂ ਰਾਵੀ ਲੰਘ ਜਾਵੇ, ਉਹ ਵੀ ਰੁੜ ਗਿਆ, ਪ੍ਰਾਹੁਣੇ ਵੀ ਰੁੜ ਗਏ। ਏਦਾਂ ਥੋੜੀ ਹੋਣਾ ਮੈਂ ਅਰਜ਼ ਕਰ ਰਿਹਾ ਸੀ ਉਸਤਾਦ ਜੀ, ਮੁਲਕ ਹੈ ਤੰਜ਼ਾਨੀਆ। ਹੈ। ਉੱਥੇ ਮੈਂ ਰਾਤੀ ਦੋਸਤ ਨਾਲ ਮੇਰੀ ਅੱਧਾ ਘੰਟਾ ਗੁਫ਼ਤਗੂ ਹੋਈ, ਗੋਲਮੇਜ਼ ਕਾਨਫਰੰਸ ਵਿੱਚ ਬੈਠੇ ਆ, ਉਹਨੂੰ ਪਤਾ ਹੀ ਨਹੀਂ ਯਾਰ, ਕਹਿੰਦੇ ਤੇ ਕੋਈ ਪਤਾ ਨਹੀਂ ਜੰਗ ਦਾ। ਅੱਛਾ 5 ਦਰਿਆਵਾਂ ਦੇ ਨਾਂ ਦੱਸ ਦੇ ਪਾਕਿਸਤਾਨ। ਹਾਂ ਹਾਂ ਲਿਖੋ, ਹਾਂ ਰਾਵੀ, ਚਨਾਬ, ਸੁੱਕੀ ਰਾਵੀ ਨਹੀਂ ਠਹਿਰ ਜਾ, ਚਨਾਬ, ਲਓ ਜੀ, ਮੰਜਮੰਦ ਹੈ ਬਹਿਰਾ ਮੰਜਮੰਦ। ਆ ਮੇਰੀ ਮੰਜਬੰਦ ਹੈ। ਨਾ ਕਰ। ਨਹੀਂ ਹੈ ਨਹੀਂ। ਨਹੀਂ ਰਾਵੀ, ਚਨਾਬ, ਅੱਗੇ ਫੋਟੋ ਨਹੀਂ ਉਹ ਤਾਂ ਹੋਰ ਆ ਫੋਟੋ। ਉਸਤਾਦ ਜੀ ਇੱਕ ਸਮੁੰਦਰ ਮਿੱਠੇ ਦੇ ਨਾਮ ਯਾਰ ਉਹਨੂੰ 5 ਪੂਰੇ ਕਰਨ ਦੇ, ਇੱਕ ਠਹਿਰ ਮਿੰਟ ਜਾ। ਯਾਰ, ਦਰਜ ਪਾਤਸ਼ਾਹ ਤੇ ਨੌਲੇਜ ਦੀ ਗੱਲ ਹੋ ਗਈ ਆ। ਹੁਣੇ ਪੂਰੀ ਦੁਨੀਆ ਦਾ ਕਰ ਰਿਹਾ ਸੀ। ਇੱਕ ਮਿੰਟ ਜੀ। ਹਾਂਜੀ ਰਾਵੀ, ਚਨਾਬ, ਸਤਲੁਜ। ਸਤਲੁਜ, ਹਾਂ ਸਤਲੁਜ, ਹਾਂ ਸਤਲੁਜ। ਲੋਚਨਾ, ਸਤਲੁਜ ਸਤਲੁਜ ਤੇ ਤਲ ਦੇ, ਸਤਲੁਜ ਤਲ ਦੇ, ਸਤਲੁਜ। ਲੁਜ ਤਾਂ ਚਲੋ ਜੀ ਮੰਨ ਲਿਆ। 3 ਸਤਲੁਜ, ਰਾਵੀ, ਚਨਾਬ, ਸਤਲੁਜ, ਚਨਾਬ, ਸਤਲੁਜ ਤੇ ਰਾਵੀ 3। ਰਾਵੀ 2 ਸਿੰਧ, ਕਿੰਨੇ? 2 ਸਿੰਧ ਪਾ ਲਓ ਨਾ। 5 ਪੂਰੇ ਹੋ ਗਏ। 5 ਪੂਰੇ। ਇੱਕ ਇਧਰੋਂ ਜਿਹੜਾ ਜਾਣ ਡਿਆ ਦਰਿਆ, ਕਿਹੜਾ ਇਧਰੋਂ ਆਉਣ ਡਿਆ, 2 ਸਿੰਧ ਪੂਰੇ। ਓਏ ਉਹ ਇੱਕ ਦਰਮਿਆਨ ਚ ਪਾ ਲਓ, ਦਰਮਿਆਨ ਚ ਇੱਕ ਕੰਡਿਆਂ ਤੋਂ ਪਾ ਲਓ, ਇੱਕ ਜ਼ਰਾ ਗਹਿਰਾਈ ਤੋਂ ਪਾ ਲਓ। 5 37 ਪੂਰੇ ਕਰਦੇ। ਮੈਂ ਲੰਮਾ ਰਾ ਤੇਰੇ ਮੈਂ ਨਹੀਂ, ਪੰਜਵੇਂ ਦਾ ਨਾਂ ਦੱਸ। ਪੰਜਵੇਂ ਦਾ ਚਨਾਬ, ਸਤਲੁਜ, ਰਾਵੀ ਤੇ ਸਿੰਧ। ਦਰਿਆਏ ਨੀਲ। ਓਏ ਉਹ ਉਸਤਾਦ ਜੀ ਵੇਖ ਲਓ। ਨਹੀਂ ਉਹ ਫਰਾਤ। ਓਏ ਦਰਿਆ ਸਰਫ ਵੀ ਕਹਦੇ। ਦਰਿਆਏ ਫਰਾਤ ਆ। ਓਏ ਉਹ ਪਾਕਿਸਤਾਨ 'ਚ ਨਹੀਂ ਹੈ ਉਹ ਯਾਰ। ਯਾਰ ਪਾਕਿਸਤਾਨ ਦੇ ਦੱਸ ਰਹੇ ਨੇ। ਸਾਜੀ ਸਤਲੁਜ, ਦਰਿਆਏ ਕਨਹਾਰ। ਨਹੀਂ ਜਿੱਥੇ ਉਹ ਨਹੀਂ। ਨਰਾਨ ਖਾਨ ਲੱਤਾਂ ਨੰਗੀਆਂ ਕਰਕੇ ਬੈਠੇ ਅਸੀਂ। ਨਹੀਂ ਉਹ ਯਾਰ, ਦਰਿਆ ਨਹੀਂ। ਇੱਕ ਹਿੰਟ ਦਵਾਂ, ਇੱਕ ਸ਼ਹਿਰ ਦਾ ਵੀ ਨਾਮ ਹੈ ਤੇ ਉਹ ਦਰਿਆ ਦਾ ਵੀ। ਹਾਂ ਦਰਿਆ ਕਾੜਾ। ਨਹੀਂ ਸ਼ਹਿਰ ਦਾ ਨਾਮ ਤੇ ਸ਼ਹਿਰ ਫੈਸਲਾਬਾਦ ਚ ਆ। ਯਾਰ ਮੈਨੂੰ ਯਾਦ ਹੈ ਦਰਿਆ ਉਹ ਸਤਲੁਜ, ਸ਼ਹਿਰ ਪਾਕਿਸਤਾਨ ਚ ਆ। ਪਾਕਿਸਤਾਨ ਦਾ ਸ਼ਹਿਰ। ਸ਼ਾਇਦ ਦਰਿਆ ਦੁਆਬਾ। ਸੂਬੇ ਦਾ ਕਿ ਸ਼ਹਿਰ ਦਾ? ਸ਼ਹਿਰ ਦਾ। ਦਰਿਆਏ ਸਿੰਧ ਨੇ ਕਹਿਤਾ, ਦਰਿਆਏ ਪੰਜਾਬ ਕਹਿਤਾ। ਦਰਿਆ ਬਲੋਚਿਸਤਾਨ। ਉਹ ਯਾਰ ਸ਼ਹਿਰ ਦਾ ਨਾਮ ਆ, ਸ਼ਹਿਰ ਦਾ। ਦਰਿਆਏ ਸਾਧੋ ਕੀ। ਯਾਰ ਦਰਿਆ ਜੰਗ। ਓਏ ਝੰਗ ਓਏ 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 ਨਹੀਂ, ਉਹ ਕਹਿੰਦਾ ਨਹੀਂ, ਦਰਿਆ ਨਹੀਂ ਮੈਨੂੰ ਸਮਝ ਆ ਗਈ, ਮੈਨੂੰ ਸਮਝ ਆ ਗਈ, ਇਹ ਝੰਗ ਨਹੀਂ ਹੈ। ਮੈਨੂੰ ਸਮਝ ਆ ਗਈ, ਲੱਗ ਗਿਆ ਪਤਾ। ਮੈਨੂੰ ਸਮਝ ਆ ਗਈ। ਅੱਛਾ ਜਿਹੜਾ ਮੀਮ ਨਾਲ ਖਤਮ ਹੁੰਦਾ ਵਾ। ਦਰਿਆ ਮੀਆਂ ਵਾਲੀ। ਹਾਂਜੀ ਜੀ ਹਾਂਜੀ ਦਰਿਆ ਜੇਲਮ। ਹਾਂ ਦਰਿਆ ਜੇਲਮ। ਹਾਂ ਹਾਂ ਦਰਿਆ ਜੇਲਮ। ਜੇਲਮ, ਚਨਾਬ, ਸਤਲੁਜ
ਸਿੰਧ ਰਾਵੀ ਰਾਵੀ ਔਰ ਸਾਡੇ ਕਿੱਡੇ ਸਵਾਲ ਆਉਂਦੇ ਨੇ। ਕਿਤੇ ਥੱਕੇ ਜਾਂਦੇ ਅੱਛਾ ਉਸਤਾਦ ਜੀ ਪੰਜਾਂ ਦਰਿਆਵਾਂ ਦਾ ਜਿੱਥੇ ਇਕੱਠ ਹੁੰਦਾ ਉਹਨੂੰ ਪੰਜ ਨਦ ਕਹਿੰਦੇ ਨੇ। ਹਾਂਜੀ ਪਚਨਾ ਤੋਂ ਸਿੰਧ ਦੇ ਵਿੱਚ ਡਿੱਗ ਪੰਜ ਆਬ, ਪੰਜਾਬ ਨੂੰ ਜਿਹੜਾ ਪੰਜ ਆਬ ਕਹਿੰਦੇ ਨੇ ਹਾਏ ਉਹ ਇਸੇ ਨੂੰ ਕਹਿੰਦੇ ਨੇ। ਵੀ ਪੰਜ ਆਪ ਲੱਗਦੇ ਆ। ਪੰਜ ਆਬ, ਪੰਜ ਦਰਿਆਵਾਂ ਦੀ ਧਰਤੀ, ਪੰਜ ਆਬ ਦਰਿਆਵਾਂ। ਪੰਜਾਬ। ਇਹ ਕਿੱਥੇ ਮੇਨ ਹੈ ਤਾਂ ਜੋਤ ਪੰਜ ਕਿੱਥੇ ਦਰਿਆ ਇੱਥੇ ਇਕੱਠੇ ਹੁੰਦੇ ਨੇ ਇੱਕ ਜਗ੍ਹਾ ਤੇ। ਪੰਜ ਹਾਂ ਨੰਦ ਉਹਨੂੰ ਕਹਿੰਦੇ। ਉਹ ਕਿੱਥੇ ਆ? ਪੰਜ ਆਬ। ਤੇ ਪੰਜ ਦਰਿਆ ਇਕੱਠੇ ਹੁੰਦੇ। ਉਹ ਸਿੰਧ ਹੈਗਾ, ਪੰਜ ਨੰਦ ਉਹਨੂੰ ਕਹਿੰਦੇ। ਉੱਥੇ ਸਾਰੇ ਦਰਿਆਵਾਂ ਦਾ ਪਾਣੀ ਸਿੰਧ ਕਿੱਥੇ ਪੰਜਾਬ ਦੇ ਨਹੀਂ ਵਿੱਚ? ਨਹੀਂ ਪੰਜਾਬ ਦੇ ਪੰਜਾਬ ਵਿੱਚ ਸਾਜੀ ਹੈਂ? ਪੰਜਾਬ ਚ ਤਾਂ ਪੰਜਾਬ ਚ ਪੰਜਾਬ ਕਹਿੰਦੇ ਆ, ਪੰਜਾਬ ਉਹ ਕਹਿੰਦਾ ਉਹ ਸਿੰਧ ਹੈਗਾ। ਪੰਜਾਬ ਚ ਸਿੰਧ ਜਿਹੜਾ ਵਾ ਪੰਜਾਬ ਚ ਸਿੰਧ ਨਹੀਂਗਾ, ਸਿੰਧ ਲੈਦਾ ਪੰਜਾਬ ਲੈਦਾ। ਬਣ ਗਏ। ਜਿਹੜਾ ਸਵਾਦ ਚ ਦਰਿਆ ਕਿਨਾਰ ਵਗਣ ਡਿਆ ਠੰਡਾ ਨਰਾਰ ਅੱਜ ਹੈਪੀ ਮੂਡ ਦੇ ਵਿੱਚ, ਉਹ ਕਿਸੇ ਗੱਤ ਚ ਨਹੀਂ ਆਉਂਦਿਆ। ਯਾਰ ਇੱਕ ਐਸਾ ਵੀ ਹੈਗਾ ਕਹਿੰਦੇ ਦਰਿਆ ਜੀ ਦੇ ਚੋਂ ਇੱਕ ਪਾਣੀ ਵਿੱਚ ਹੀ ਗਰਮ ਦੇ ਵਿੱਚ ਠੰਡਾ ਤੇ ਦੋ ਰੰਗਾਂ ਦਾ ਵੀ ਹੈ ਹਾਂਜੀ ਸਮੁੰਦਰ ਸਾਜੀ ਸਮੁੰਦਰ। ਉਹ ਤੇ ਕੁਰਾਨੇ ਪਾਕ ਚ ਵੀ ਹਾਂ ਕਿ ਉਹ ਉਧਰ ਨਹੀਂ ਜਾਂਦਾ ਤੇ ਉਧਰ ਨਹੀਂ ਹੁੰਦਾ। ਉਹਨੂੰ ਕਹਿੰਦੇ ਨੇ ਮਰਜਲ ਬਹਰੈਨ ਯਲਤਕੀਆਨ ਹਾਂ ਬੈਨਹੁਮਾ ਬਰਜ਼ਖੁਨ ਲਾ ਉਹ ਦੋ ਠੰਡਾ ਗਰਮ ਆ ਜਾਂ ਕਲਰ ਚੇਂਜ ਨੇ? ਕਲਰ ਚੇਂਜ ਸਾਜੀ ਬਿਲਕੁਲ ਇੰਜ ਸਾਫ਼ ਨਜ਼ਰ ਆਉਂਦਾ, ਇੱਧਰ ਹੋਰ ਕਲਰ ਦਾ ਪਾਣੀ ਉਹ ਮਿਕਸ ਹੀ ਨਹੀਂ ਹੁੰਦਾ। ਤੋਂ ਮਿਕਸ ਨਹੀਂ ਹੁੰਦਾ। ਓਏ ਇਹ ਅੱਲਾ ਦੀ ਕੁਦਰਤ ਹੈ ਜੀ, ਅੱਲਾ ਦਾ ਹੁਕਮ, ਅੱਲਾ ਦਾ ਫਰਮਾਨ। ਇਹ ਕਿਸੀ ਗੱਲ ਹੈ। ਓਹੋ ਔਰ ਜਾ ਕੇ ਨਾ ਲੋਕਾਂ ਨੇ ਪਿਕਚਰਾਈਜ਼ ਕੀਤਾ ਵਾ ਬਕਾਇਦਾ, ਉਹਦੇ ਉੱਤੇ ਖਲੋ ਕੇ ਉਸ ਲੇਅਰ ਦੇ ਉੱਤੇ ਜਿਹੜੀ ਉਹ ਲੇਅਰ ਇਧਰ ਮਿਕਸ ਨਹੀਂ ਹੋ ਰਹੀ, ਨਹੀਂ ਮਿਕਸ ਹੋ ਫੁੱਲਾਂ ਵੀ ਵੱਜ ਰਹੀਆਂ ਲੇਕਿਨ ਮਿਕਸ ਨਹੀਂ ਹੋ ਰਹੀ। ਅਫਰੀ ਉਹਦੇ ਵਿੱਚ ਕੋਈ ਦੀਵਾਰ ਵੀ ਨਹੀਂ ਗਈ। ਕੁਝ ਵੀ ਨਹੀਂ। ਕੁਛ ਵੀ ਨਹੀਂ ਹੈਗਾ। ਇੱਕ ਸਾਜੀ ਸਮੁੰਦਰ ਆ, ਉਹ ਮਿੱਠੇ ਦੇ ਨਾਮ ਤੋਂ ਵੀ ਬਣਿਆ, ਸਾਰੇ ਨੂੰ ਸਹਿਣ ਦਾ ਨਾਮ ਦਾ ਬਹਿਰਾ ਮਰਦਾਰ ਹੈ ਨਾ। ਹਾਂ ਹਾਂ ਅੱਛਾ ਸਮੁੰਦਰ ਵੀ ਲੈਦਾ ਨੇ। ਹਾਂਜੀ ਸਮੁੰਦਰ ਬਹਿਰੁਲ ਕਾਹਲ, ਬਹਿਰੇ ਹਿੰਦ, ਬਹਿਰੇ ਅਰਬ। ਬਹਿਰੇ ਅਰਬ। ਹਾਂ ਹਾਂ ਨਾਲੇ ਕਹਿੰਦੇ ਦੁਨੀਆ ਨਹੀਂ ਦੀ ਸਮੁੰਦਰ ਇੱਕ ਹੀ ਆ ਲੇਕਿਨ ਉਹ ਜਿਹਦੇ ਨਾਲ ਲੱਗਦਾ ਨਾ ਹਾਂਜੀ। ਉਹਦਾ ਏਰੀਆ ਉਹਨਾਂ ਨੇ ਦੱਸਿਆ ਕਿ ਵੀ ਇਹ ਬਹਿਰੁਲ ਅਰਬ ਆ ਜਿਹੜਾ ਅਰਬ ਦੇ ਨਾਲ ਲੱਗਦਾ ਹੁਣ ਤੁਹਾਨੂੰ ਪਤਾ ਇਹ ਜਿਹੜੀ ਬਾਰਿਸ਼ ਹੁਣ ਦੁਨੀਆ ਗੋਲ ਆ ਹੈ। ਦੁਨੀਆ ਗੋਲ ਆ, ਸਮੁੰਦਰ ਦਾ ਦੂਜਾ ਕਿਨਾਰਾ ਨਹੀਂ ਲੱਭਿਆ। ਇਹ ਬਾਰਿਸ਼ ਹੁੰਦੀ ਜਦੋਂ ਇਹ ਦੁਨੀਆ ਘੁੰਮ ਜਾਂਦੀ ਨਾ, ਉਹਦਾ ਦੂਜਾ ਕਿਨਾਰਾ ਹੈ ਹੀ ਨਹੀਂ, ਉਹ ਪਾਣੀ ਥੱਲੇ ਡਿੱਗਦਾ, ਉਹਦੇ ਨਾਲ ਬਾਰਿਸ਼ ਹੁੰਦੀ ਆ। ਇਹ ਬਾਰਿਸ਼ ਦਾ ਪਤਾ ਲੱਗ ਕੋਈ ਲੈ ਬਹੁਤ ਅੱਛੇ ਯਾਰ ਮਿੱਠੇ ਦੂਜਾ ਕਿਨਾਰਾ ਲੱਭਿਆ ਸਮੁੰਦਰ ਦਾ ਕਿਸੇ ਨੂੰ ਨਹੀਂ ਲੱਗਾ। ਨਾ, ਕਿਸੇ ਨੇ ਕੋਸ਼ਿਸ਼ ਕੀਤੀ ਆ। ਚਲੋ ਜੀ ਭਾਜੀ ਇਹਨੂੰ ਕਿੱਧਰ ਜਾਂ ਤਾਂ ਤੂੰ- ਦਿਮਾਗ ਖਰਾਬ। ਉਹ ਮਾਫੀ ਉਹ ਮੈਨੂੰ ਸਾਜੀ ਇੱਕ ਗੱਲ ਕਰ ਉਹ ਲੈ, ਯਾਰ ਮਾਫੀ ਦੇ ਦਿਓ। ਜਾਂ ਤੇ ਕੋਈ ਲੰਬੜਾ ਜਾਂ ਫਿਰ ਮਾਫੀ ਦਾ ਗੁਸਤਾਵ ਜਿਹੜਾ ਤੇ ਲੰਬੇ ਰਿਹਾ। ਜਾਂ ਤੇ ਕੋਈ ਲੱਭੜਾ ਵਾ ਤੇ ਜਾਂ ਇਹਨੂੰ ਐਂਜ਼ਾਈਟੀ ਹੈ। ਲਓ ਜੀ ਨਾਜ਼ਰੀਨ, ਲਵ ਯੂ, ਆਪਣਾ ਖਿਆਲ ਰੱਖੋ। ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰੱਖਾ ਜੀ।